ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤਿਓ ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਟੈਕਨੋਲੋਜੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਅਕਸਰ ਕਰਦੇ ਹਾਂ। ਕੋਸ਼ਿਸ਼ ਸਮੇਂ ਤੋਂ ਆਪਾਂ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਆ ਤਾਂ ਜੋ ਆਪਾਂ ਆਪਣੇ ਜਿਹੜੇ ਸਰੋਤੇ ਆ, ਦਰਸ਼ਕ ਆ, ਉਹਨਾਂ ਸਾਰਿਆਂ ਨੂੰ ਇਸ ਦੇ ਨਾਲ ਜਾਣੂ ਕਰਵਾਈਏ ਕੀ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਚੱਲ ਰਿਹਾ ਆ, ਕਿਹੜੀਆਂ-ਕਿਹੜੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ। ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਹਰ ਵਾਰ ਦੀ ਤਰ੍ਹਾਂ ਹਰਵਿੰਦਰ ਸਿੰਘ ਜੀ। ਹਰਵਿੰਦਰ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਿਕ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਵਿੰਦਰ ਸਿੰਘ ਕੰਗ ਵੱਲੋਂ ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਡ ਕਿਆਣਾ 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੇ ਜਿਹੜੇ ਇਸ਼ੂ ਦੇ ਉੱਤੇ ਗੱਲਬਾਤ ਕਰਨੀ ਹੈ ਟੈਕਨੋਲੋਜੀ ਦਾ ਇੱਕ ਉਹ ਜਿਹੜਾ ਪੱਖ, ਕਿਉਂਕਿ ਜਿਹੜੀ ਟੈਕਨੋਲੋਜੀ ਆ ਹਰਵਿੰਦਰ ਸਿੰਘ ਵੀ ਕਈ ਤਰੀਕੇ ਦੇ ਨਾਲ ਵਰਤੀ ਜਾਂਦੀ ਆ ਜੀ ਕਿ ਉਸ ਦੀਆਂ ਜਿੱਥੇ ਇੱਕ ਪਾਸੇ ਫਾਇਦੇ ਆ ਪਰ ਉਸ ਦੀ ਆੜ ਦੇ ਵਿੱਚ ਬਹੁਤ ਕੁਝ ਗਲਤ ਵੀ ਜਿਹੜਾ ਉਹ ਹੁੰਦਾ ਆ। ਜੀ ਆਪਾਂ ਆਪਣੀ ਆਮ ਜ਼ਿੰਦਗੀ ਦੇ ਵਿੱਚ ਵੱਖ-ਵੱਖ ਹਥਿਆਰਾਂ ਦੇ ਨਾਲ ਆਪਣੀ ਸੁਰੱਖਿਆ ਤਾਂ ਜਿਹੜਾ ਉਹ ਕਰਦੇ ਆ, ਪਰ ਡਿਜੀਟਲ ਸੁਰੱਖਿਆ ਵੀ ਇੱਕ ਅਹਿਮ ਚੀਜ਼ ਆ। ਡਿਜੀਟਲ ਸਿਕਿਉਰਿਟੀ, ਸਾਈਬਰ ਸਿਕਿਉਰਿਟੀ ਇੱਕ ਵਿਸ਼ਾ ਆ ਜਿਸ ਨੂੰ ਇਸ ਟਾਈਮ ਬਹੁਤ ਹੀ ਧਿਆਨ ਦੇ ਨਾਲ ਤੇ ਬਹੁਤ ਹੀ ਗੰਭੀਰਤਾ ਦੇ ਨਾਲ ਜਿਹੜਾ ਉਹ ਲਿਆ ਜਾਂਦਾ ਆ। ਜੀ ਅੱਜ ਆਪਣੇ ਸੁਣਨ ਵਾਲੇ ਸਰੋਤੇ ਤੇ ਦਰਸ਼ਕਾਂ ਦੇ ਨਾਲ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਗੱਲਬਾਤ ਜਿਹੜੀ ਉਹ ਕਰਾਂਗੇ। ਸ਼ੁਰੂਆਤ ਕਰਦੇ ਜਾਈਏ ਹਰਵਿੰਦਰ, ਇਹੀ ਚਰਚਾ ਕਰਦੇ ਹਾਂ ਸਾਈਬਰ ਸਿਕਿਉਰਿਟੀ ਹੁੰਦੀ ਕੀ ਆ, ਵਾਟ ਇਜ਼ ਸਾਈਬਰ ਸਿਕਿਉਰਿਟੀ। ਰਾਜਕਰਨ, ਸਾਈਬਰ ਸਿਕਿਉਰਿਟੀ ਦੀ ਗੱਲ ਕਰਦੇ ਹਾਂ ਜਾਂ ਸਾਈਬਰ ਸੁਰੱਖਿਆ ਜਿੱਦਾਂ ਤੁਸੀਂ ਕਿਹਾ ਉਹਦੀ ਗੱਲ ਕਰੀਏ ਤੇ ਕੋਈ ਵੀ ਇੱਦਾਂ ਦੀ ਪ੍ਰੈਕਟਿਸ ਪ੍ਰੋਸੈਸ ਜਿਹਦੇ ਵਿੱਚ ਜਿਹੜਾ ਸਾਡਾ ਡਿਜੀਟਲ ਡੇਟਾ ਪਿਆ ਹੋਇਆ, ਇਨਫੋਰਮੇਸ਼ਨ ਪਈ ਹੋਈ ਆ, ਉਹਨੂੰ ਉਹਦਾ ਅਸੀਂ ਬਚਾਅ ਕਰ ਸਕੀਏ ਤੇ ਉਹਨੂੰ ਜਿਹੜੇ ਅਨਵਾਂਟਡ ਹੱਥ ਆ ਜਾਂ ਜਿਹੜੇ ਲੋਕਾਂ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੋਣੀ ਚਾਹੀਦੀ, ਉਹ ਲੋਕਾਂ ਤੋਂ ਅਸੀਂ ਉਸ ਇਨਫੋਰਮੇਸ਼ਨ ਨੂੰ ਜਾਂ ਪ੍ਰੋਸੈਸਿਸ ਨੂੰ ਬਚਾ ਕੇ ਰੱਖਣ ਦੀ ਪ੍ਰੋਸੈਸ ਨੂੰ ਜਾਂ ਟੈਕਨੋਲੋਜੀ ਤਕਨੀਕ ਨੂੰ ਅਸੀਂ ਸਾਈਬਰ ਸਿਕਿਉਰਿਟੀ ਦਾ ਨਾਂ ਦਿੰਦੇ ਹਾਂ। ਸੋ ਸਾਨੂੰ ਸਾਰਿਆਂ ਨੂੰ ਪਤਾ ਵੀ ਕੁਛ ਇਨਫੋਰਮੇਸ਼ਨ ਜਿਹੜੀ ਆ ਬਹੁਤ ਜ਼ਰੂਰੀ ਹੁੰਦੀ ਆ ਤੇ ਹਰ ਇੱਕ ਨੂੰ ਉਹ ਇਨਫੋਰਮੇਸ਼ਨ ਅਸੀਂ ਪਬਲਿਕਲੀ ਨਹੀਂ ਦੇ ਸਕਦੇ। ਉਹਦੇ ਵਿੱਚ ਨਿੱਜੀ ਜਾਣਕਾਰੀ ਹੋ ਸਕਦੀ ਆ, ਸਰਕਾਰਾਂ ਦੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਹੋ ਸਕਦੀ ਆ, ਕਿਸੇ ਕਾਰਪੋਰੇਸ਼ਨਾਂ ਕੰਪਨੀਆਂ ਦੀ ਕੋਈ ਉਹਨਾਂ ਦੀ ਕੋਈ ਗੁਪਤ ਜਾਣਕਾਰੀ ਹੋ ਸਕਦੀ ਆ, ਹੈ ਨਾ, ਜਿਹੜੀ ਉਹਨਾਂ ਦੇ ਕੰਪੀਟੀਸ਼ਨ ਦੇ ਪਰਸਪੈਕਟਿਵ ਦੇ ਨਾਲ, ਤੇ ਉਹਨਾਂ ਸਾਰੀ ਜਾਣਕਾਰੀ ਆਪਣੇ ਕੋਲ ਰੱਖਣੀ ਹੁੰਦੀ ਆ ਕਿਉਂਕਿ ਜੇ ਉਹ ਇਨਫੋਰਮੇਸ਼ਨ ਪਬਲਿਕ ਹੋ ਜਾਂਦੀ ਆ, ਇਹਦਾ ਜਾਨੀ ਨੁਕਸਾਨ, ਮਾਲੀ ਨੁਕਸਾਨ ਤੇ ਕੰਪੀਟੀਸ਼ਨ ਦਾ ਨੁਕਸਾਨ ਹੋ ਸਕਦਾ। ਤੇ ਉਹ ਇਨਫੋਰਮੇਸ਼ਨ ਜਿਹੜੀ ਆ ਉਹਨੂੰ ਸੰਭਾਲ ਕੇ ਰੱਖਣਾ ਤੇ ਜੇ ਉਹ ਇਨਫੋਰਮੇਸ਼ਨ ਨੂੰ ਸੰਭਾਲ ਕੇ ਰੱਖਣ ਦੇ ਸਾਰੀ ਕਵਾਇਦ ਨੂੰ ਸਾਈਬਰ ਸਿਕਿਉਰਿਟੀ ਜਾਂ ਸਾਈਬਰ ਸੁਰੱਖਿਆ ਦਾ ਨਾਂ ਦਿੱਤਾ ਜਾ ਸਕਦਾ। ਬਿਲਕੁਲ। ਸੋ ਜਿੱਦਾਂ ਹਰਵਿੰਦਰ ਸਿੰਘ ਆਪਾਂ ਗੱਲ ਕਰ ਰਹੇ ਹਾਂ ਸਾਈਬਰ ਸੁਰੱਖਿਆ ਦੀ, ਸਾਈਬਰ ਸਿਕਿਉਰਿਟੀ ਦੀ, ਜੀ ਕੁਛ ਹੀ ਵਕਤ ਪਹਿਲਾਂ ਆਪਾਂ ਕਹਿ ਸਕਦੇ, ਚਲੋ ਜਦੋਂ ਇੰਟਰਨੈਟ ਵਗੈਰਾ ਆਇਆ, ਸਾਈਬਰ ਚੀਜ਼ਾਂ ਜਿਹੜੀਆਂ ਉਹ ਆਈਆਂ ਉਹ ਆਪਣੇ ਸਾਹਮਣੇ ਆਈਆਂ। ਅੱਜ ਕੱਲ੍ਹ ਇੱਕ ਲਫ਼ਜ਼ ਆਪਣੇ ਦਰਸ਼ਕ ਸਰੋਤਿਆਂ ਨੇ ਕਈਆਂ ਨੇ ਜਿਹੜਾ ਸੁਣਿਆ ਹੋਣਾ, ਜਿਹੜੇ ਸਾਈਬਰ ਜਾਂ IT ਦੀਆਂ ਖਬਰਾਂ ਦੇ ਨਾਲ, ਟੈਕ ਦੀਆਂ ਖਬਰਾਂ ਨਾਲ ਵਾਹ ਵਾਸਤਾ, ਸਾਈਬਰ ਵਾਰਫੇਅਰ। ਸੋ ਵੀ ਇੱਕ ਦੂਜੇ ਦੀ ਇਨਫੋਰਮੇਸ਼ਨ ਨੂੰ ਹਥਿਆਉਣਾ, ਇੱਕ ਦੂਜੇ ਦੇ ਸਿਸਟਮ ਦੇ ਉੱਤੇ ਹਮਲਾ ਜਿਹੜਾ ਉਹ ਕਰਨਾ, ਇਹ ਸਾਰੀਆਂ ਚੀਜ਼ਾਂ ਤੋਂ ਕਿੱਦਾਂ ਬਚਾਉਣਾ ਆ, ਉਹੀ ਜਿਹੜੀ ਇੱਕ ਚੀਜ਼ ਹੈਗੀ ਆ ਸਾਈਬਰ ਸਿਕਿਉਰਿਟੀ। ਸੋ ਇਸ ਨੂੰ ਬਹੁਤ ਹੀ ਧਿਆਨ ਦੇ ਨਾਲ, ਸੰਜੀਦਗੀ ਦੇ ਨਾਲ ਲੈਣਾ ਚਾਹੀਦਾ। ਚਾਹੇ ਦੇਖੋ ਤੁਸੀਂ ਇੱਕ ਆਮ ਇੰਡੀਵਿਜੂਅਲ ਆ, ਤੁਸੀਂ ਉਹ ਆਪਣੀ ਇਨਫੋਰਮੇਸ਼ਨ ਨੂੰ ਬਚਾਉਣ ਦੀ ਗੱਲ ਕਰ ਰਹੇ ਆ, ਚਾਹੇ ਉਹ ਕੋਈ ਛੋਟੀ ਕੰਪਨੀ ਆ ਤੇ ਚਾਹੇ ਕੋਈ ਉਹ ਵੱਡੀ ਕੰਪਨੀ ਆ, ਵੀ ਉਹ ਆਪਣੇ ਸਿਸਟਮਸ, ਆਪਣੇ ਪ੍ਰੋਸੈਸਿਸ, ਆਪਣੀ ਇਨਫੋਰਮੇਸ਼ਨ ਆ ਉਸ ਨੂੰ ਬਚਾਉਣ ਦੀ ਲੈ ਕੇ ਗੱਲ ਕਰਦੇ। ਇਹ ਸਾਰੇ ਹੀ ਇੱਕੋ ਹੀ ਅਮਰੇਲਾ ਅਧੀਨ ਇਹ ਸਾਈਬਰ ਸਿਕਿਉਰਿਟੀ ਦੇ ਅੰਡਰ ਜਿਹੜੀਆਂ ਆ ਉਹ ਚੀਜ਼ਾਂ ਜਿਹੜੀਆਂ ਉਹ ਆ ਜਾਂਦੀਆਂ ਆ। ਸੋ ਆਪਾਂ ਇਸ ਦੇ ਵਿੱਚ ਜੇ ਹੋਰ ਡੂੰਘਾਈ ਦੇ ਵਿੱਚ ਜਿਹੜਾ ਜਾਈਏ, ਆਪਾਂ ਦੇਖਦੇ ਹਾਂ ਹਰਵਿੰਦਰ ਵੀ
ਇੰਟੈਲੈਕਚੁਅਲ ਪ੍ਰਾਪਰਟੀ ਨੂੰ ਬਚਾਉਣ ਦੀਆਂ ਗੱਲਾਂ ਅਕਸਰ ਚੱਲਦੀਆਂ ਆ। ਜਿਹੜੇ ਮੁਲਕ ਆ ਇੱਕ ਦੂਜੇ ਦੇ ਪਿੱਛੇ ਜਿਹੜੇ ਉਹ ਲੱਗੇ ਰਹਿੰਦੇ ਆ, ਉਸ ਚੀਜ਼ ਨੂੰ ਹਥਿਆਉਣ ਦੇ ਲਈ ਦੂਜੇ ਮੁਲਕ ਉਹ ਕਰਦੇ ਰਹਿੰਦੇ ਆ। ਅਕਸਰ ਆਪਾਂ ਖਬਰਾਂ ਸੁਣਦੇ ਆ ਵੀ ਇਹਨਾਂ ਦਾ ਡਾਟਾ ਇਦਾਂ ਚੋਰੀ ਹੋ ਗਿਆ, ਇੱਧਰ ਹਾਈਕਿੰਗ ਹੋ ਗਈ। ਸੋ ਜਿੱਥੇ ਕਿਤੇ ਵੀ ਊਣਤਾਈ ਰਹਿ ਜਾਂਦੀ, ਸਿਕਿਉਰਿਟੀ ਦੇ ਵਿੱਚ ਰਹਿ ਜਾਂਦੀ ਆ, ਤਾਂ ਉੱਥੇ ਉਹ ਚੀਜ਼ ਆ ਜਾਂਦੀ। ਸੋ ਇਸ ਲਈ ਇਸ ਟਾਈਮ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਸਾਈਬਰ ਸਿਕਿਉਰਿਟੀ ਆ ਬਹੁਤ ਹੀ ਜ਼ਿਆਦਾ ਅਹਿਮ ਬਣ ਚੁੱਕੀ ਹੈ। ਜੀ, ਥੋੜਾ ਜਿਹਾ ਜਿੱਦਾਂ ਤੁਸੀਂ ਗੱਲ ਕਿਹਾ, ਇਕੱਲੀ ਕੰਪਨੀਆਂ ਦੀ ਜਾਂ ਦੇਸ਼ਾਂ ਦੀ ਗੱਲ ਨਹੀਂ, ਆਮ ਲੋਕਾਂ ਦੀ ਵੀ ਗੱਲ ਆ। ਇਹਨੂੰ ਅਸੀਂ ਮੁੱਖ ਤੌਰ ਦੇ ਉੱਤੇ 6 ਹਿੱਸਿਆਂ ਵਿੱਚ ਵੰਡ ਸਕਦੇ ਹਾਂ, ਜੇ ਉਹਨੂੰ ਆਪਾਂ ਗੱਲ ਨੂੰ ਅੱਗੇ ਤੋਰਨਾ ਹੋਏ। ਉਹਨਾਂ ਦੇ ਵਿੱਚੋਂ ਆਲਮੋਸਟ ਜਿਹੜੀ ਸਾਰੀ ਚੀਜ਼ਾਂ ਤੁਸੀਂ ਕਹੀਆਂ ਉਹ ਕਵਰ ਹੋ ਜਾਂਦੀਆਂ। 6 ਹਿੱਸੇ ਉਹਦੇ ਇੱਦਾਂ, ਪਹਿਲੀ ਹੈਗੀ ਨੈਟਵਰਕ ਸਿਕਿਉਰਿਟੀ, ਹੈ ਨਾ। ਮੰਨ ਲਓ ਹਰ ਇੱਕ, ਸਾਨੂੰ ਪਤਾ ਸਾਡੇ ਘਰ ਦੇ ਵਿੱਚ ਵਾਈਫਾਈ ਹੁੰਦਾ, ਵਾਈਫਾਈ ਦੇ ਨਾਲ ਕਿੰਨੀਆਂ ਚੀਜ਼ਾਂ ਕਨੈਕਟਡ ਹੁੰਦੀਆਂ ਨਾ, ਉਹ ਨੈਟਵਰਕ ਸਿਕਿਉਰਿਟੀ ਉਹਦਾ ਪਹਿਲਾ ਹਿੱਸਾ ਹੁੰਦਾ ਜੀ। ਦੂਸਰਾ ਹੁੰਦਾ ਐਂਡ ਪੁਆਇੰਟ ਸਿਕਿਉਰਿਟੀ। ਐਂਡ ਪੁਆਇੰਟ ਸਿਕਿਉਰਿਟੀ ਅੰਗਰੇਜ਼ੀ 'ਚ ਨਾਂ ਦਿੱਤਾ, ਉਹਦਾ ਮਤਲਬ ਇਹ ਆ ਕਿ ਜੇ ਮੰਨ ਲਓ ਤੁਹਾਡੇ ਕੋਲ ਕੋਈ ਜਿੱਦਾਂ ਤੁਹਾਡੇ ਮੋਬਾਈਲ ਆ, ਤੁਹਾਡੇ ਕੰਪਿਊਟਰ ਆ, ਹੈ ਨਾ, ਕੋਈ ਕੰਪਿਊਟਰ ਨੂੰ ਕੋਈ ਹੈਕ ਕਰ ਲੈਂਦਾ। ਮੋਬਾਈਲ ਨੂੰ ਪਿੱਛੇ ਜੇ ਬੜਾ ਰੌਲਾ ਪਿਆ ਸੀ ਇੰਡੀਆ ਦੇ ਵਿੱਚ ਕਿ ਇੰਡੀਆ ਜਾਂ ਕੁਛ ਹੋਰ ਦੇਸ਼ਾਂ ਨੇ ਜਿਹੜੇ ਆਪਣੇ ਆਪੋਜੀਸ਼ਨ ਪਾਰਟੀ ਵਾਲੇ ਆ, ਉਹਨਾਂ ਦੇ ਫੋਨਾਂ ਨੂੰ ਹੈਕ ਕਰ ਲਿਆ ਸੀ, ਹੈ ਨਾ, ਇਜ਼ਰਾਈਲੀ ਸੌਫਟਵੇਅਰ ਨੂੰ ਵਰਤ ਕੇ। ਇੱਦਾਂ ਦਾ ਕਾਫੀ ਜਗ੍ਹਾ ਚੱਲੀ, ਉਹਨੂੰ ਐਂਡ ਪੁਆਇੰਟ ਸਿਕਿਉਰਿਟੀ ਕਹਿੰਦੇ ਆ। ਅਗਲੀ ਚੀਜ਼ ਹੁੰਦੀ ਹੈ ਐਪਲੀਕੇਸ਼ਨ ਸਿਕਿਉਰਿਟੀ। ਮੰਨ ਲਓ ਕਿ ਤੁਹਾਡੇ ਕੋਲ ਕੋਈ ਐਪਲੀਕੇਸ਼ਨ ਹੈ ਜਿਹਦੇ ਨਾਲ ਤੁਸੀਂ ਪੈਸੇ ਦੀ ਟ੍ਰਾਂਜੈਕਸ਼ਨ ਕਰਦੇ ਹੋ, ਹੈ ਨਾ, ਕਿਸੇ ਬੈਂਕ ਦੀ ਐਪਲੀਕੇਸ਼ਨ, ਉਹਦੇ 'ਚ ਇੰਟਰੂਜਨ ਹੋ ਜਾਂਦੀ ਆ। ਉਹਦੇ ਧਿਆਨ ਵਿੱਚ ਜਿਹੜੀ ਉਹਨੂੰ ਬਚਾਉਣ ਦੇ ਲਈ ਜਿਹੜੀ ਪ੍ਰੋਸੈਸ, ਉਹਨੂੰ ਐਪਲੀਕੇਸ਼ਨ ਸਿਕਿਉਰਿਟੀ ਕਹਿੰਦੇ ਆ। ਅਗਲੀ ਜਿਹੜੀ ਹੁਣੇ ਤੁਸੀਂ ਗੱਲ ਕਹੀ, ਉਹਨੂੰ ਡੇਟਾ ਸਿਕਿਉਰਿਟੀ ਕਹਿੰਦੇ ਆ। ਕਿਸੇ ਕੰਪਨੀ ਦਾ, ਕਿਸੇ ਦੇਸ਼ ਦਾ, ਕਿਸੇ ਨਿੱਜੀ, ਜਿੱਦਾਂ ਸੋਸ਼ਲ ਸਿਕਿਉਰਿਟੀ ਨੰਬਰ ਵਗੈਰਾ ਹੁੰਦੇ ਨਿੱਜੀ ਤੌਰ ਦੇ ਉੱਤੇ, ਇਹਨੂੰ ਚੋਰੀ ਕਰਨਾ, ਹੈ ਨਾ, ਡੇਟਾ ਸਿਕਿਉਰਿਟੀ ਕਹਿੰਦੇ ਆ। ਅਗਲੀ ਹੁੰਦੀ ਹੈ ਆਇਡੈਂਟੀਟੀ, ਹੈ ਨਾ, ਕਿਸੇ ਦੀ ਆਇਡੈਂਟੀਟੀ ਚੱਕ ਲੈਣੀ। ਜਦੋਂ ਮੰਨ ਲਓ ਕਿ ਕਿਸੇ ਦਾ ਡਰਾਈਵਰ ਲਾਇਸੈਂਸ ਕਿਸੇ ਨੇ ਔਨਲਾਈਨ ਚੱਕ ਲਿਆ, ਤੇ ਉਹਨੂੰ ਯੂਜ਼ ਕਰਕੇ ਔਨਲਾਈਨ ਤੁਸੀਂ ਪੈਸੇ ਦਾ ਲੈਣ ਦੇਣ ਕਰ ਲੈਂਦੇ ਹੋ ਨਾ, ਸੈਂਸਿਟਿਵ ਇਨਫੋਰਮੇਸ਼ਨ ਵੀ ਕੋਈ ਮੈਂ ਰਾਜਕਰਨ ਬਣ ਕੇ, ਹੈ ਨਾ, ਜਾਂ ਰਾਜਕਰਨ ਹਰਵਿੰਦਰ ਬਣ ਕੇ ਡੇਟਾ ਕਿਸੇ ਦਾ ਚੋਰੀ ਕਰ ਲੈਂਦਾ। ਸੋ ਇਹਨੂੰ ਕਹਿੰਦੇ ਆ ਆਇਡੈਂਟੀਟੀ ਐਂਡ ਐਕਸੈਸ ਮੈਨੇਜਮੈਂਟ, ਹੈ ਨਾ। ਤੇ ਅਖੀਰਲਾ ਹੁੰਦਾ ਇੰਸੀਡੈਂਟ ਰਿਸਪੌਂਸ। ਇਹ ਅੱਜ ਕੱਲ੍ਹ ਕਾਫੀ ਪਾਪੂਲਰ ਆ ਕਿ ਇੰਸੀਡੈਂਟ ਰਿਸਪੌਂਡ ਇਹ ਆ ਕਿ ਜਿੱਦਾਂ ਹੈਕਰਸ ਦੀ ਤੁਸੀਂ ਗੱਲ ਕੀਤੀ, ਹੈਕਰਸ ਨੇ ਕਿਸੇ ਟਾਰਗੇਟ ਕਰਕੇ ਕਿਸੇ ਸਮੂਹ ਨੂੰ, ਕਿਸੇ ਕੰਪਨੀ ਨੂੰ, ਕਿਸੇ ਦੇਸ਼ ਨੂੰ, ਉਹਨਾਂ ਦਾ ਜਿਹੜਾ ਇਨਫੋਰਮੇਸ਼ਨ ਆ ਉਹਨੂੰ ਆਪਣੇ ਹੱਥ ਵਿੱਚ ਕਰ ਲੈਂਦੇ ਆ। ਤੇ ਉਹਦੇ ਵਿੱਚ ਕੀ ਕਹਿੰਦੇ ਆ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਦੀ ਕੰਪਨਸੇਸ਼ਨ ਦਿਓ। ਕੰਪਨਸੇਸ਼ਨ ਕਈ ਤਰ੍ਹਾਂ ਦੀ ਹੋ ਸਕਦੀ, ਪੈਸੇ ਦੇ ਤੌਰ 'ਤੇ ਹੋ ਸਕਦੀ ਆ, ਪੋਲੀਟੀਕਲ ਪ੍ਰਿਜ਼ਨਰਸ ਤੌਰ 'ਤੇ ਜਦੋਂ ਦੇਸ਼ਾਂ ਦੀ ਗੱਲ ਆਉਂਦੀ ਹੈ ਨਾ, ਜਾਂ ਅੱਜ ਕੱਲ੍ਹ ਕੰਪਨੀਆਂ ਨੂੰ ਹੈਕ ਕਰਕੇ ਤੇ ਪੈਸਾ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰਸ ਦੀ ਗੱਲ ਹਥਿਆਉਣਾ, ਹੈ ਨਾ, ਉਹਨੂੰ ਕਹਿੰਦੇ ਆ ਇੰਸੀਡੈਂਟਸ ਰਿਸਪੌਂਸ ਐਂਡ ਉਹਦੀ ਸਿਕਿਉਰਿਟੀ, ਸਾਈਬਰ ਸਿਕਿਉਰਿਟੀ ਦਾ ਪੱਖ ਹੁੰਦਾ। ਸੋ ਇਹ 6 ਮੁੱਖ ਪੱਖਾਂ ਦੇ ਵਿੱਚ ਅਸੀਂ ਸਾਈਬਰ ਸਿਕਿਉਰਿਟੀ ਨੂੰ ਵੰਡ ਸਕਦੇ ਹਾਂ। ਬਿਲਕੁਲ। ਸੋ ਸਾਰੀਆਂ ਚੀਜ਼ਾਂ ਦੇ ਨਾਲ ਆਪਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਜੁੜੇ ਹੁੰਨੇ ਆ। ਜੀ। ਜਿੱਦਾਂ ਹੁਣ ਡਾਟਾ ਆ, ਨੈਟਵਰਕ ਹਰ ਇੱਕ ਦੇ ਘਰੇ ਅੱਜ ਕੱਲ੍ਹ ਵਾਈਫਾਈ ਆ, ਇੰਟਰਨੈਟ ਜਿਹੜਾ ਉਹ ਲੱਗਾ ਆ। ਤੇ ਜੇ ਤੁਸੀਂ ਉਸ ਦੀ ਸਿਕਿਉਰਿਟੀ ਸਹੀ ਢੰਗ ਨਾਲ ਨਹੀਂ ਰੱਖਦੇ, ਬੈਡ ਐਕਟਰਸ ਜਿਨ੍ਹਾਂ ਨੂੰ ਸ਼ਬਦ ਵਰਤਿਆ ਜਾਂਦਾ ਵੀ ਕੋਈ ਵੀ ਤੁਹਾਡੇ 'ਚ ਲੌਗਇਨ ਕਰਕੇ ਤੁਹਾਡੇ ਨੈਟਵਰਕ 'ਚ ਆ ਕੇ ਉਹਦੇ ਥਰੂ ਹੀ ਉਹਨਾਂ ਨੇ ਤੁਹਾਡੇ ਕੰਪਿਊਟਰਸ ਜਾਂ ਫੋਨਸ ਜਾਂ ਇਹਨਾਂ ਚੀਜ਼ਾਂ ਦੇ ਜ਼ਰੀਏ ਵਿੱਚ ਜਾਣਾ ਆ, ਤੇ ਉਹ ਕਰ ਸਕਦੇ। ਇਕੱਲਾ ਇਹੀ ਨਹੀਂ, ਬੇਸਿਕਲੀ ਇੱਕ ਫ੍ਰੀ ਲੋਡਰ ਦਾ ਵੀ ਉਹ ਕੰਮ ਕਰ ਸਕਦੇ ਆ ਵੀ ਫ੍ਰੀ ਲੋਡਰ ਦਾ ਵੀ ਕੰਮ ਕਰ ਸਕਦੇ ਆ ਰਾਜਕਰਨ। ਤੇ ਮੈਂ 2 ਇੰਸੀਡੈਂਟ ਇੱਥੇ ਮੈਂ ਦੱਸਾਂਗਾ ਜਿਹੜੇ ਕਿ ਵਾਕਈ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਕਿ ਕਾਫੀ ਗਟ ਰੈਂਚਿੰਗ ਆ। ਇੱਕ ਤਾਂ ਇਹ ਹੈ ਕਿ ਆਪਾਂ ਘਰ ਦੇ ਵਿੱਚ ਹੁਣ ਜਿੱਦਾਂ ਸ਼ੁਰੂ ਵਿੱਚ ਵੀ ਗੱਲ ਕੀਤੀ ਸੀ, ਅਸੀਂ ਜ਼ਿਆਦਾ ਡਿਜੀਟਾਈਜ਼ ਹੋ ਗਏ ਆ, ਹਰ ਇੱਕ ਚੀਜ਼ ਇੰਟਰਨੈਟ ਦੇ ਉੱਪਰ ਆ। ਸੋ ਇਹ ਆ ਕਿ ਹਰ ਤਰ੍ਹਾਂ ਦੇ ਸਿਰਫਿਰੇ ਲੋਕ ਵੀ ਇੰਟਰਨੈਟ ਦੇ ਉੱਤੇ ਬੈਠੇ ਹੁੰਦੇ ਹਨ। ਸੋ ਜਿਹੜੇ ਬੇਬੀ ਮੋਨੀਟਰਸ ਹੁੰਦੇ ਆ, ਬੇਬੀ ਮੋਨੀਟਰਸ, ਜੇ ਉਹ ਵੀ ਨੈਟਵਰਕ ਦੇ ਉੱਤੇ ਹੁੰਦੇ, ਤੁਸੀਂ ਕਿਤੋਂ ਵੀ ਆਪਣੀ ਸਾਰੀ ਜਾਣਕਾਰੀ ਲੈ ਸਕਦੇ ਹੋ। ਘਰ ਦੇ ਕੈਮਰੇ ਹੁੰਦੇ ਆ, ਕਈਆਂ ਦੇ ਘਰਾਂ ਦੇ ਅੰਦਰ ਵੀ ਕੈਮਰੇ ਲਾਏ ਹੁੰਦੇ ਅਨਫੋਰਚੂਨੇਟਲੀ। ਚਲੋ ਅਨਫੋਰਚੂਨੇਟਲੀ ਨਹੀਂ ਕਹਿ ਸਕਦੇ, ਕੋਈ ਕਾਰਨ ਹੋ ਸਕਦਾ, ਮਰਜ਼ੀ ਆ, ਜੀ। ਸੋ ਉਹਦੇ ਵਿੱਚ ਕੀ ਹੋਇਆ ਕਿ ਇੱਕ ਇੰਸੀਡੈਂਟ ਇੱਦਾਂ ਦਾ ਹੋਇਆ ਕਿ ਇੱਕ ਛੋਟਾ ਬੱਚਾ ਸੀ, ਉਹਨੂੰ ਜਿਹੜਾ ਬੇਬੀ ਮੋਨੀਟਰ ਸੀ ਉਹਨੂੰ ਹੈਕ ਕਰਕੇ ਉਹਦੇ ਕਮਰੇ ਦੇ ਵਿੱਚ ਉਹਨੂੰ ਜਿੱਦਾਂ ਡਰਾਉਣ ਦੀ
ਕੋਸ਼ਿਸ਼ ਕੀਤੀ ਗਈ ਹੈ ਨਾ, ਬੈਡ ਹਾਂ, ਐਕਟਰ ਦੀ ਹਾਂ। ਤੁਸੀਂ ਗੱਲ ਕੀਤੀ। ਸੋ ਮੈਂ ਐਕਸਟ੍ਰੀਮ ਇੰਸੀਡੈਂਟ ਦੀ ਗੱਲ ਕਰ ਰਿਹਾ। ਹੂੰ, ਹੂੰ, ਘਰਾਂ ਹੂੰ। ਦੇ ਕੈਮਰੇ ਆ ਉਹਨੂੰ ਮੈਨੇਜ ਕਰਨ ਦੇ ਲਈ ਹੈ ਨਾ, ਘਰ ਨੂੰ ਜਦ ਤੁਸੀਂ ਬਾਹਰ ਹੁੰਦੇ ਹੋ, ਸੋ ਉਹਦਾ ਹੈਕ ਹੋ ਸਕਦਾ ਜੇ ਤੁਸੀਂ ਸਟਰੋਂਗ ਪਾਸਵਰਡ ਨਹੀਂ ਰੱਖਦੇ, ਹੈ ਨਾ, ਇੱਦਾਂ ਦੀ ਚੀਜ਼ਾਂ। ਚਲੋ ਉਹਦੇ ਬਾਰੇ ਅਸੀਂ ਲੇਟਰ ਔਨ ਗੱਲ ਕਰਾਂਗੇ, ਇਹਨਾਂ ਚੀਜ਼ਾਂ ਤੋਂ ਬਚਣਾ ਕਿੱਦਾਂ। ਸੋ ਬੈਡ ਐਕਟਰ ਦੀ ਤੁਸੀਂ ਮੈਂ ਐਗਜ਼ਾਮਪਲ ਦਿੱਤੀ ਹੋਈ ਆ ਕਿ ਕਈ ਵਾਰ ਜਦੋਂ ਤੁਸੀਂ ਸਾਈਬਰ ਸਿਕਿਉਰਿਟੀ ਦੀ ਗੱਲ ਕਰਦੇ ਮੈਂ ਐਗਜ਼ਾਮਪਲ ਕਿਉਂ ਲਈ ਇੱਥੇ, ਸਾਈਬਰ ਸਿਕਿਉਰਿਟੀ ਦੀ ਗੱਲ ਕਰਦੇ ਤਾਂ ਅਸੀਂ ਹੁੰਦਾ ਕਿ ਚਲੋ ਯਾਰ ਕੰਪਨੀਆਂ ਦੀ ਗੱਲ ਹੋ ਗਈ, ਦੇਸ਼ਾਂ ਦੀ ਗੱਲ ਹੋ ਗਈ, ਸਾਨੂੰ ਉਹਦੇ ਨਾਲ ਕੀ ਲੈਣਾ ਦੇਣਾ। ਪਰ ਇਹ ਮੈਂ ਦੱਸ ਦੇਵਾਂ ਕਿ ਇਹ ਕਿਉਂਕਿ ਅਸੀਂ ਦਿਨੋਂ ਦਿਨ ਨੈਟਵਰਕ ਦੇ ਵੱਲ ਜ਼ਿਆਦਾ ਜਾ ਰਹੇ ਹਾਂ, ਸਭ ਕੁਛ ਔਨਲਾਈਨ ਹੈ, ਸਾਈਬਰ ਸਪੇਸ ਵਿੱਚ ਬਹੁਤ ਕੁਛ ਆ। ਸੋ ਇਹ ਆਮ ਲੋਕਾਂ ਨੂੰ ਵੀ ਘਰਾਂ ਦੇ ਵਿੱਚ ਆ ਕੇ ਵੀ ਇਫੈਕਟ ਕਰਦਾ ਵਾ। ਸਾਨੂੰ ਇਹਦੇ ਬਾਰੇ ਅਵੇਅਰ ਹੋਣ ਦੀ ਲੋੜ ਆ, ਜਿਹੜਾ ਸਾਡੇ ਸ਼ੋਅ ਦਾ ਮੇਨ ਪ੍ਰੋਗਰਾਮ ਆ, ਜੋ ਉਹਦਾ ਮਕਸਦ ਹੈ। ਮੰਤਵ ਆ, ਹੈ ਨਾ, ਕਿ ਅਸੀਂ ਸੋ ਸਾਰੇ ਅਵੇਅਰ ਹੋਈਏ। ਜੇ ਅਵੇਅਰ ਹੋਵਾਂਗੇ ਤੇ ਇਹਨਾਂ ਚੀਜ਼ਾਂ ਤੋਂ ਬਚਾਅ ਜੀ, ਹੋਵਾਂਗੇ, ਤਾਂ ਅੱਖਾਂ ਮੀਟ ਕੇ ਆਪਣੀ ਗੱਲ ਨਹੀਂ ਪੜਨੀ। ਬਿਲਕੁਲ। ਆਪਾਂ ਨੂੰ ਸਹੂਲਤ ਦੇ ਨਾਮ ਦੇ ਉੱਤੇ ਕਈ ਚੀਜ਼ਾਂ ਜਿਹੜੀਆਂ ਉਹ ਮਿਲਦੀਆਂ। ਜੀ। ਬਹੁਤ ਵਾਰੀ ਆਪਾਂ ਜਿਹੜੀ ਆ ਕਾਸਟ ਕਟਿੰਗ ਦੇ ਚੱਕਰ ਦੇ ਵਿੱਚ ਇੱਦਾਂ ਦੇ ਪ੍ਰੋਡਕਟ ਆਪਾਂ ਆਪਣੇ ਘਰ ਦੇ ਵਿੱਚ ਲੈ ਆਉਂਦੇ ਆ, ਜਿਹਦੇ ਨਾਲ ਤੁਹਾਡੀ ਆਪਣੀ ਅਜਿਹੀ ਜਿਹੜੀ ਸਾਈਬਰ ਸਿਕਿਉਰਿਟੀ ਨੂੰ ਖੁਦ ਖਤਰਾ ਜਿਹੜਾ ਉਹ ਬਣ ਜਾਂਦਾ। ਕੰਪਰੋਮਾਈਜ਼ ਹੋ ਜਾਂਦੀ। ਜੀ। ਕੰਪਰੋਮਾਈਜ਼ ਜਿਹੜਾ ਉਹ ਕਰ ਲੈਂਦੇ ਆ, ਉਹਦੇ ਨਾਲ ਉਹ ਰਾਦਰ ਡੋਂਟ ਹੈਵ ਇਟ। ਜੇ ਹੂੰ। ਲੈ ਕੇ ਆਉਣਾ ਤਾਂ ਉਹ ਬੈਟਰ ਜਿਹੜਾ ਉਹ ਹੋਵੇ। ਦੇਖੋ ਕੋਈ ਵੀ 100% ਪ੍ਰੂਫ ਨਹੀਂ ਹੁੰਦਾ ਵੀ ਇਹਦੇ ਵਿੱਚ ਹੈਕਿੰਗ ਨਹੀਂ ਹੋ ਸਕਦੀ। ਓਬਵੀਅਸਲੀ ਜਿਹੜੇ ਹੈਕਿੰਗ ਕਰਨ ਵਾਲੇ ਆ ਜਾਂ ਜਿਨ੍ਹਾਂ ਨੇ ਇਦਾਂ ਦੀਆਂ ਚੀਜ਼ਾਂ ਕਰਨੀਆਂ ਆ, ਉਹ ਨਵੀਂ ਤੋਂ ਨਵੀਂ ਜਿਹੜੀ ਆ ਉਹ ਚੀਜ਼ ਲੱਭਦੇ ਰਹਿੰਦੇ ਵੀ ਕਿਹੜੇ ਇੱਕ ਮੈਥਡ ਦੇ ਜ਼ਰੀਏ ਉਹਦੇ ਵਿੱਚ ਆਪਾਂ ਜਾਈਏ। ਸੋ ਰਾਦਰ ਨਾਟ ਹੈਵ ਇਟ ਦੈਨ ਹੈਵ ਜਿਹੜਾ ਕੰਪਰੋਮਾਈਜ਼ਡ ਜਿਹੜਾ ਆ ਉੱਦਾਂ ਦਾ ਹੋਵੇ। ਸੋ ਉਹ ਚੀਜ਼ ਜਿਹੜੀ ਆਪਾਂ ਨੂੰ ਜ਼ਰੂਰ ਧਿਆਨ ਜਿਹੜੀ ਉਹ ਦੇਣੀ ਚਾਹੀਦੀ ਆ। ਤੇ ਇਹ ਬੈਟਰ ਆ ਸਪੈਂਡ ਜੇ ਕਰਨਾ ਹੈ ਤਾਂ ਥੋੜ੍ਹਾ ਜਿਹਾ ਬੈਟਰ ਇਸ ਚੀਜ਼ ਦੇ ਵਿੱਚ ਆਪਾਂ ਸਪੈਂਡ ਜਿਹੜਾ ਉਹ ਕਰੀਏ, ਥੋੜ੍ਹੀ ਜਿਹੀ ਆਪਣੀ ਨੌਲੇਜ ਲੈ ਕੇ। ਜਸਟ ਬਿਕੋਜ਼ ਮੈਂ ਕਹਿ ਰਿਹਾ, ਹਰਵਿੰਦਰ ਕਹਿ ਰਹੀ ਹਾਂ, ਤੁਹਾਡੇ ਆਂਢੀ ਗੁਆਂਢੀਆਂ ਉਹ ਕਹਿ ਰਹੇ ਆ, ਇੱਕ ਵਾਰੀ ਖੁਦ ਵੀ ਜਿਹੜਾ ਇਸ ਚੀਜ਼ ਦੇ ਬਾਰੇ ਪਤਾ ਜਿਹੜਾ ਉਹ ਤੁਹਾਨੂੰ ਰੱਖਣਾ ਚਾਹੀਦਾ ਆ ਵੀ ਤੁਸੀਂ ਕੀ ਇੰਟਰੋਡਿਊਸ ਕਰ ਰਹੇ ਆ ਇੱਕ ਸਿਕਿਉਰਿਟੀ ਦੇ ਨਾਂ ਉੱਤੇ ਜਾਂ ਟੈਕਨੋਲੋਜੀ ਦੇ ਨਾਂ ਦੇ ਉੱਤੇ, ਜਿਹੜਾ ਤੁਸੀਂ ਕੀ ਕੁਛ ਆਪਣੇ ਅੰਦਰ ਲੈ ਕੇ ਆ ਰਹੇ ਆ। ਮੈਂ ਰਾਜ ਕਰਨ ਦੇ ਵਿੱਚ ਇਹ ਤਾਂ ਅਸੀਂ ਪਰਿਵਾਰਿਕ ਤੌਰ ਤੇ ਗੱਲ ਕੀਤੀ, ਮੈਂ ਦੇਸ਼ਾਂ ਦੀ ਗੱਲ ਕਰਦਾ। ਉਸ ਤੋਂ ਬਾਅਦ ਆਪਾਂ ਅੱਗੇ ਚੱਲਾਂਗੇ ਕਿ ਕਿੱਡਾ ਵੱਡਾ ਬਿਜ਼ਨਸ ਵੀ ਬਣ ਗਿਆ। ਪਰ ਮੈਂ ਤੁਹਾਡੀ ਇਹ ਐਗਜ਼ਾਮਪਲ ਨੂੰ ਲੈ ਕੇ ਮੈਂ ਅੱਗੇ ਤੁਰਦਾ ਕਿ ਹੁਆਵੇ ਦੀ ਗੱਲ ਕਰਦੇ, ਚਾਈਨੀਜ਼ ਕੰਪਨੀ ਆ ਟੈਲੀਕਾਮ 5G ਨੈਟਵਰਕ ਉਹਨੇ ਪੂਰੀ ਦੁਨੀਆ 'ਚ ਡਿਪਲੋਏ ਕੀਤੇ। ਅਮਰੀਕਾ ਦਾ ਇੱਕੋ ਇੱਕ ਕਾਰਨ ਜਿਹੜਾ ਇਹ ਸੀ ਕਿ ਉਹ ਹੁਆਵੇ ਨੂੰ ਅਮਰੀਕਾ ਦੇ ਵਿੱਚ ਨਹੀਂ ਆਉਣ ਦੇਣਾ ਚਾਹੁੰਦਾ, ਜਾਂ ਆਪਣੇ ਏਲਾਈਜ਼ ਯੂਰਪ ਦੇ ਦੇਸ਼ਾਂ ਨੂੰ ਉਹ ਚਾਹੁੰਦਾ ਸੀ ਵੀ ਇਹ ਹੁਆਵੇ ਨਾ ਆਏ, ਹੈ ਨਾ। ਕਈ ਕਾਰਨ ਹੋ ਸਕਦੇ, ਪਰ ਜਿਹੜਾ ਫਰੰਟ ਐਂਡ ਦੇ ਉੱਤੇ, ਬੈਕ ਐਂਡ ਤੇ ਕਈ ਕਾਰਨ ਹੋ ਸਕਦੇ। ਫਰੰਟ ਐਂਡ ਤੇ ਜਿਹੜਾ ਉਹਨਾਂ ਕਾਰਨ ਬਣਾਇਆ, ਉਹ ਕਹਿੰਦੇ ਸੀ ਕਿ ਜੇ ਸਾਰਾ ਇਨਫਰਾਸਟਰਕਚਰ ਹੁਆਵੇ ਜਿਹੜੀ ਕਿ ਇੱਕ ਚਾਈਨੀਜ਼ ਕੰਪਨੀ ਆ ਉਹ ਆਪਣੇ ਹੱਥ ਵਿੱਚ ਲਏਗੀ, ਜਾਂ US ਦਾ ਸਾਰਾ ਇਨਫਰਾਸਟਰਕਚਰ ਇੱਕ ਚਾਈਨੀਜ਼ ਕੰਪਨੀ ਉਹਨੂੰ ਜੇ ਮੈਨੇਜ ਕਰੇਗੀ, 5G ਦਾ ਡੇਟਾ ਸਾਰਾ ਉਹਦੇ ਥਰੂ ਟਰਾਂਸਫਰ ਹੁੰਦਾ, ਆਪਣਾ ਫੋਨਾਂ ਦੇ ਉੱਤੇ ਗੱਲਬਾਤ ਕਰਦੇ, ਫੋਨਾਂ ਉੱਤੇ ਲੋਕੇਸ਼ਨ ਹੁੰਦੀ ਹੈ। ਇਹਦਾ ਮਤਲਬ ਕਿ ਸਾਡੇ ਦੇਸ਼ ਦੀ ਜਿਹੜੀ ਸੁਰੱਖਿਆ, ਅਮਰੀਕਾ ਦੀ ਸੁਰੱਖਿਆ, ਉਹ ਕੰਪਰੋਮਾਈਜ਼ ਹੋਏਗੀ। ਇਸ ਲਈ ਅਸੀਂ ਹੁਆਵੇ ਨੂੰ ਇੱਥੇ ਇਨਫਰਾਸਟਰਕਚਰ ਸੈਟਅਪ ਨਹੀਂ ਕਰਨ ਦੇ ਸਕਦੇ। ਸੋ ਇਹ ਤੋਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜਾ ਅੱਜ ਕੱਲ੍ਹ ਸਾਈਬਰ ਸਿਕਿਉਰਿਟੀ ਆ, ਡੇਟਾ ਵਾ, ਇਹ ਕਿੰਨਾ ਜ਼ਿਆਦਾ ਇੰਪੋਰਟੈਂਟ ਆ। ਸਭ ਕੁਛ ਹੈ ਹੀ ਡੇਟਾ, ਹੈ ਨਾ। ਜਿਹੜਾ ਤੁਸੀਂ ਹੁਣ ਰੈਵਨਿਊ ਜਨਰੇਸ਼ਨ ਦੀ ਪੈਸੇ ਦੀ ਗੱਲ ਕਰੀਏ, ਹੁਣ ਅਸੀਂ ਰਾਜ ਕਰਨ ਅੱਗੇ ਥੋੜ੍ਹਾ ਜਿਹਾ ਚੱਲਦੇ ਹਾਂ ਕਿ ਔਨਲਾਈਨ ਜਿਹੜੇ ਹੈਕਿੰਗ ਹੁੰਦੀ ਆ, ਹੈ ਨਾ, ਉਹਦੇ ਉਹ ਕਿੱਡਾ ਇੱਕ ਸੀਰੀਅਸ ਮੈਟਰ ਬਣ ਗਿਆ, ਸੀਰੀਅਸ ਇਸ਼ੂ ਬਣ ਗਿਆ, ਹੈ ਨਾ। ਬਿਲਕੁਲ। ਤੇ ਉਹਦਾ ਸੀਰੀਅਸ ਇਸ਼ੂ ਤੋਂ ਕਹਿਣ ਦਾ ਭਾਵ ਕਿ ਹੁਣ ਜਿਉਂ-ਜਿਉਂ ਅਸੀਂ ਸਾਡੇ ਬਜ਼ੁਰਗ ਹੁੰਦੇ ਸੀ, ਉਹਨਾਂ ਦਾ ਕੋਈ ਇੰਟਰਨੈਟ ਦਾ ਕੋਈ ਐਕਸੈਸ ਨਹੀਂ ਹੁੰਦਾ। 90, 92, 93 ਤੋਂ ਜ਼ਿਆਦਾ ਇੰਟਰਨੈਟ ਦਾ ਜ਼ੋਰ ਫੜਨਾ ਸ਼ੁਰੂ ਹੋਇਆ। ਸਾਡੇ ਤੋਂ ਇੱਕ ਜਨਰੇਸ਼ਨ ਉੱਪਰ ਉਹ ਵੀ ਅੱਜ ਕੱਲ੍ਹ। ਤੇ ਉਹਦੇ ਵਿੱਚ ਇਹ ਹੈ ਕਿ ਸਾਈਬਰ ਸਿਕਿਉਰਿਟੀ ਦੇ ਵਿੱਚ ਫਿਰ ਜਿੱਦਾਂ ਤੁਹਾਨੂੰ ਇਹ ਹੈ ਕਿ ਜਾਣਕਾਰੀ ਜਿਹੜੀ ਆ ਲੋਕਾਂ ਦੀ ਇਕੱਠੀ ਕਰਨੀ, ਜਾਂ ਉਹਨਾਂ ਨੂੰ ਉੱਤੇ ਐਕਸਟੋਰਸ਼ਨ ਕਰਨੀ, ਹੈ ਨਾ। ਐਕਸਟੋਰਸ਼ਨ ਕਹਿਣ ਦਾ ਮਤਲਬ ਹੈ ਕਿ ਉਹਨਾਂ ਕੋਲ ਡੇਟਾ ਲੈ ਕੇ ਉਹਨਾਂ ਨੂੰ ਕਹਿਣਾ ਕਿ ਸਾਨੂੰ ਪੈਸੇ ਡਾਟਾ ਵਾਪਸ ਦੇਣ ਦੇ ਲਈ ਉਹ ਜਿਹੜੇ ਪੈਸੇ ਹਥਿਆਉਣੇ ਜਾਂ ਇਨਫੋਰਮੇਸ਼ਨ। ਹਾਂਜੀ। ਸੋ ਉਹਦਾ ਐਸਟੀਮੇਟ ਰਾਜ ਕਰਨ ਇਹ ਆ ਕਿ 2015 ਦੇ ਵਿੱਚ ਇਹ 10.5 ਬਿਲੀਅਨ ਡਾਲਰ ਦਾ ਬਿਜ਼ਨਸ ਸੀ 2015 ਦੇ ਵਿੱਚ, ਹੈ ਨਾ। 8 ਸਾਲ ਪੁਰਾਣੀ ਤੇ ਗੱਲ ਆ। ਹਾਂਜੀ, ਤੇ 2025 ਵਿੱਚ ਤੁਸੀਂ ਅੰਦਾਜ਼ਾ ਲਾਓ ਕਿ ਕਿੰਨਾ ਜ਼ਿਆਦਾ ਵੱਧ ਗਿਆ। 2025 ਦੇ ਵਿੱਚ ਇਹ ਜਿਹੜਾ ਬਿਜ਼ਨਸ ਆ, ਇਹ ਐਕਸਪੈਕਟ ਕਰਦੇ 10 ਟ੍ਰਿਲੀਅਨ ਡਾਲਰ ਤੋਂ ਟੱਪ ਓ ਜਾਣਾ, ਮਾਈ ਗॉड। ਹੈ ਨਾ। 10 ਟ੍ਰਿਲੀਅਨ ਡਾਲਰ ਦਾ ਮੈਂ ਕੰਟੈਕਸਟ ਇਹ ਦੱਸਦਾ ਕਿ ਅਮਰੀਕਾ ਦੇ ਸਿਰ ਦੇ ਉੱਤੇ 30 ਟ੍ਰਿਲੀਅਨ ਡਾਲਰ ਟੋਟਲ ਕਰਜ਼ਾ,
ਹੁਣ ਤੱਕ ਹੁਣ ਤੱਕ। ਸੋ ਇਹ ਦੇਖੋ ਵੀ ਇਹ ਕਿੱਡਾ ਜ਼ਿਆਦਾ ਕਿੱਥੇ ਬਿਜ਼ਨਸ ਪਹੁੰਚ ਨਾ ਤੇ ਉਹਦਾ ਕਾਰਨ ਇਹ ਹੁੰਦਾ ਨਾ ਕਿ ਕੱਲੀ ਜਿਹੜੀ ਕਾਸਟ ਨਹੀਂ ਹੁੰਦੀ ਸਾਈਬਰ ਕ੍ਰਾਈਮ ਦੀ, ਵੀ ਇਨਫੋਰਮੇਸ਼ਨ। ਪੈਸਾ ਅਗਲੇ ਨੇ ਲੈ ਲਿਆ ਤੇ ਲਾਸਟ ਹੋ ਗਈ, ਪਰ ਉਹ ਤੋਂ ਬਾਅਦ ਇਹ ਕਿ ਜੇ ਕਿਸੇ ਕੰਪਨੀ ਦਾ ਡੇਟਾ ਚੋਰੀ ਹੋ ਜਾਂਦਾ ਹੈ ਨਾ, ਉਹਦੀ ਰੈਪੂਟੇਸ਼ਨ ਨੂੰ ਕਿੰਨਾ ਰਿਸਕ ਹੁੰਦਾ ਹੂੰ। ਹੈ ਨਾ, ਉਹ ਚਲੇ ਜਾਂਦੀ ਆ। ਕੱਲਾ ਰੈਪੂਟੇਸ਼ਨ ਹੀ ਨਾਲ ਹੀ ਹਰਵਿੰਦਰ ਰਿਕਵਰੀ ਕਰਨੀ ਉਹਦੀ ਹੈ ਨਾ। ਰਿਕਵਰੀ ਕਰਨੀ, ਫਿਰ ਜੀ, ਨਵੇਂ ਪ੍ਰੋਸੈਸਿਸ ਉਸ ਵਿੱਚ ਇਨਕਲੂਡ ਕਰਨੇ, ਕਿੰਨਾ ਖਰਚਾ ਉਹਦੇ ਲਈ ਆਉਣਾ, ਜੀ। ਕੁਛ ਕਿੰਨੀਆਂ ਜੌਬਸ ਵੀ ਐਡ ਕਰਨੀਆਂ ਪੈਣੀਆਂ, ਨਵੀਂ ਟੈਕਨੋਲੋਜੀ ਜਨਰੇਟ ਕਰਨੀ, ਸੋ ਬਹੁਤ ਕੁਛ ਜਿਹੜਾ ਉਸ ਦੇ ਵਿੱਚ ਆ ਜਾਂਦਾ ਹੈ। ਜੀ, ਮੈਂ ਪਹਿਲਾਂ ਜਿਹੜਾ ਇਹ ਵੀ ਦੱਸਦਾ ਕਿ ਰੈਫਰੈਂਸਿਸ ਦੇ ਦਈਏ, ਇਹ ਵੀ ਨਾ ਹੋਏ ਵੀ ਸਾਰੇ ਕਹਿਣ ਵੀ ਆਪਣੇ ਕੋਲੋਂ ਗੱਲਾਂ ਬਣਾਉਂਦੇ। ਜਿਹੜਾ ਮੈਂ ਪਹਿਲਾਂ ਹੁਣੇ ਡੇਟਾ ਸ਼ੇਅਰ ਕੀਤਾ, ਉਹ ਰਿਪੋਰਟ ਸੀ ਸਾਈਬਰ ਸਿਕਿਉਰਿਟੀ ਵੈਂਚਰਸ ਦੀ। ਹੂੰ। ਤੇ ਇੱਕ ਹੋਰ ਸਿਮਿਲਰ ਰਿਪੋਰਟ ਜਿਹੜੀ ਸਾਡੇ ਸਾਹਮਣੇ ਆਈ ਆ, ਉਹ ਸੈਂਟਰ ਫॉर ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਦੀ ਆ। ਉਹਨੇ ਹੂੰ। ਐਸਟੀਮੇਟ ਕੀਤਾ ਕਿ ਜਿਹੜੀ ਗਲੋਬਲ ਇਕੋਨਮੀ ਆ, ਹੈ ਨਾ, ਪੂਰੀ ਦੁਨੀਆ ਭਰ ਦੀ ਇਕੋਨਮੀ ਆ, ਉਹਨੂੰ ਤਕਰੀਬਨ $600 ਬਿਲੀਅਨ ਯੂਐਸ ਡਾਲਰ ਦੇ ਇਕੁਇਵਲੈਂਟ ਪਰ ਈਅਰ ਘਾਟਾ ਪੈ ਰਿਹਾ। ਨੁਕਸਾਨ ਹੋ ਰਿਹਾ। ਹਾਂ, ਤੇ ਜਿਹੜਾ ਕਿ ਅੰਦਾਜ਼ਨ ਤੁਸੀਂ ਇਹ ਲਾ ਸਕਦੇ ਹੋ ਕਿ ਅਮਰੀਕਾ ਦੀ 0.8% ਜੀਡੀਪੀ ਦੇ ਇਕੁਅਲ ਆ। ਸੋ ਕਿੱਡਾ, ਸੋ ਮੋਟੇ ਤੌਰ ਦੇ ਉੱਤੇ ਇਹ ਕਹਿ ਲਓ, ਚਲੋ ਜੇ ਤੁਸੀਂ ਨੰਬਰਸ ਦੇ ਉੱਤੇ ਨਹੀਂ ਵੀ ਯਕੀਨ ਕਰਨਾ, ਪਰ ਉਹਦੇ ਤੇ ਅੰਦਾਜ਼ਾ ਇੰਨਾ ਤਾਂ ਲਾਇਆ ਹੀ ਜਾ ਸਕਦਾ ਨਾ ਕਿ ਇਹ ਹੂੰ। ਕਿੱਡਾ ਵੱਡਾ ਇਸ਼ੂ ਅੱਜ ਦੀ ਦੁਨੀਆ ਦੇ ਇਸ ਕਿੱਡੀ ਵੱਡੀ ਟਾਈਮ ਦੇ ਉੱਤੇ ਮਾਰਕੀਟ ਬਣ ਇਹ ਗਿਆ, ਚੀਜ਼ ਬਣ ਚੁੱਕੀ ਮਾਰਕੀਟ ਇਹਦੀ ਬਣ ਚੁੱਕੀ ਹੈ, ਜਿਹਦੇ ਵਿੱਚ ਕਾਫ਼ੀ ਚੀਜ਼ਾਂ ਆਉਂਦੀਆਂ। ਮੈਂ ਤੁਹਾਨੂੰ ਇਹ ਦੱਸਦਾ ਕਿ ਆਪਣੇ ਪੰਜਾਬੀਆਂ ਨੂੰ ਵੀ ਇਹ ਬਹੁਤ ਜ਼ਿਆਦਾ ਇੰਪੈਕਟ ਕਰਦਾ। ਆਪਾਂ ਇਹ ਚੀਜ਼ਾਂ ਆਮ ਤੌਰ ਤੇ ਇਸ ਲਈ ਨਹੀਂ ਸੁਣਦੇ ਕਿਉਂਕਿ ਲੋਕੀ ਇਹ ਇਨਫੋਰਮੇਸ਼ਨ ਬਾਹਰ ਨਹੀਂ ਕੱਢਦੇ। ਜਿਹੜਾ ਬਿਜ਼ਨਸ ਹੈਕ ਹੋ ਗਿਆ, ਉਹਨੇ ਅੰਦਰੋਂ ਅੰਦਰੀ ਡੀਲ ਬਣਾ ਲਈ, ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਤੇ ਹੂੰ। ਇਹ ਕੱਲੀ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੈ, ਜਿਹੜੇ ਹਿਊਮਨ ਵਲਨਰੇਬਿਲਿਟੀ ਹੁੰਦੀਆਂ ਵਾ, ਜਿੱਦਾਂ ਹੈ ਨਾ ਹੂੰ। ਗੁਰਬਾਣੀ ਵਿੱਚ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੀ ਚੀਜ਼ਾਂ ਦੇ ਵਿੱਚ ਉਹ ਹਿਊਮਨ ਵਲਨਰੇਬਿਲਿਟੀ ਚੀਜ਼ਾਂ ਜਿਹੜੀਆਂ ਉਹ ਲੱਭਦੇ ਆ। ਉਹਦੇ ਵਿੱਚ ਬਿਜ਼ਨਸ ਈਮੇਲ ਨੂੰ ਕੰਪਰੋਮਾਈਜ਼, ਇੱਦਾਂ ਦੇ ਲਿੰਕ ਨੂੰ ਤੁਸੀਂ ਕਲਿੱਕ ਕਰੋ, ਹੈ ਨਾ। ਰੋਮਾਂਸ ਸਕੈਮ ਏਸ਼ੀਆ ਦੇ ਬੇਸਡ ਕਾਫੀ ਚੱਲਦੇ ਆ। ਹੂੰ। ਹੂੰ। ਟੈਕਸ ਸਪੋਰਟ ਫਰਾਡ ਦੀ ਵੀ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਇਹ ਹੋ ਰਹੀਆਂ, ਆਪਣੇ ਆਸੇ-ਪਾਸੇ ਹੋ ਰਹੀਆਂ। ਸੋ ਅਵੇਅਰ ਹੋਈਏ ਤੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰੀਏ। ਬਿਲਕੁਲ। ਸੋ ਲਾਸਿਸ ਐਸਟੀਮੇਟਸ ਦੇਖੋ ਟ੍ਰਿਲੀਅਨਸ ਆਫ ਡਾਲਰ ਦੇ ਵਿੱਚ ਪਹੁੰਚ ਜਾਣੇ ਆ, ਤੇ ਕਿੱਥੇ ਇਹ ਚੀਜ਼ ਜਿਹੜੀ ਉਹ ਹੋ ਰਹੀ ਆ। ਸੋ ਜੇ ਆਪਾਂ ਹੁਣ ਅਗਲੀ ਗੱਲ ਕਰੀਏ ਹਰਵਿੰਦਰ ਵੀ, ਕਿੱਦਾਂ ਦੀ ਇਨਫੋਰਮੇਸ਼ਨ ਇਹ ਸਾਈਬਰ ਸਿਕਿਉਰਿਟੀ ਜਿਹਦੇ ਲਈ ਆਪਾਂ ਨੂੰ ਚਾਹੀਦੀ ਆ ਵੀ ਉਹ ਬਚਾ ਕੇ ਜਿਹੜੀ ਉਹ ਰੱਖਣੀ ਹੁੰਦੀ ਆ, ਇਹ ਜਿਹੜੇ ਹੈਕਰਸ ਆ ਕਿੱਦਾਂ ਦੀ ਇਨਫੋਰਮੇਸ਼ਨ ਲੱਭਦੇ ਆ। ਥੋੜੀ ਬਹੁਤੀ ਆਪਾਂ ਆਲਰੇਡੀ ਗੱਲ ਕਰ ਰਹੇ ਆ, ਚਾਹੇ ਉਹ ਤੁਹਾਡੀ ਇੰਟੈਲੈਕਚੁਅਲ ਪ੍ਰਾਪਰਟੀ ਆ, ਈਮੇਲਸ ਆ, ਤੁਹਾਡੇ ਬੈਂਕ ਅਕਾਊਂਟਸ ਆ, ਤੁਹਾਡੀ ਪਰਸਨਲ ਇਨਫੋਰਮੇਸ਼ਨ ਆ, ਤੁਹਾਡੀਆਂ ਪਰਸਨਲ ਫੋਟੋਜ਼ ਆ, ਕਿੱਦਾਂ ਦੀਆਂ ਹੋਰ ਇਨਫੋਰਮੇਸ਼ਨਸ ਦੇ ਉੱਤੇ ਜਿਹੜੇ ਹੈਕਰਸ ਆ ਉਹ ਜਾਂਦੇ ਆ। ਸੋ ਇਹਨੂੰ ਆਪਾਂ ਨਾ ਹੋਰ ਤਰੀਕੇ ਦੇ ਨਾਲ ਰਾਜ ਕਰਨ ਆਪਾਂ ਇਹਨੂੰ ਕਵਰ ਕਰਦੇ ਆ। ਇਹਨੂੰ ਆਪਾਂ ਕਵਰ ਕਰਦੇ ਵੀ ਕਿੱਦਾਂ ਦੇ ਸਕੈਮ ਹੁੰਦੇ ਆ, ਹੈ ਨਾ। ਉਹਨੂੰ ਆਪਾਂ ਵਾਈਡਰ ਕੰਟੈਕਸਟ ਦੇ ਵਿੱਚ ਲੈ ਲਈਏ, ਹੈ ਨਾ। ਅੱਜ ਅਸੀਂ ਪੈਂਡੈਮਿਕ ਦੇ ਵਿੱਚੋਂ ਲੰਘੇ ਆ, ਤੇ ਸਭ ਤੋਂ ਅਮਰੀਕਾ ਦੇ ਵਿੱਚ ਅਸੀਂ ਦੇਖਿਆ ਕਿ ਟ੍ਰਿਲੀਅਨਸ ਆਫ ਡਾਲਰ ਜਿਹੜੇ ਅਮਰੀਕਾ ਨੇ ਵੰਡੇ ਕੋਵਿਡ-19 ਰਿਲੀਫ। ਤੇ ਉਹਦੇ ਆਲਮੋਸਟ ਤੁਸੀਂ, ਹੈ ਨਾ, ਹਰਜੋਤ ਭਾਜੀ ਦੇ ਨਾਲ ਜਿਹੜਾ ਤੁਸੀਂ ਗੱਲਬਾਤ ਕਰਦੇ ਵੀ ਕੋਵਿਡ-19 ਸਕੈਮ ਕਿੰਨੇ ਪਾਪੂਲਰ ਹੋਏ ਪਿਛਲੇ ਥੋੜੇ ਸਮੇਂ 'ਚ, ਹੈ ਨਾ। ਸੋ ਉਹਦੇ 'ਚ ਕੀ ਆ ਕਿ ਫੇਕ ਵੈਬਸਾਈਟ ਬਣਾ ਲਈਆਂ, ਈਮੇਲ ਬਣਾ ਲਈਆਂ, ਸੋਸ਼ਲ ਮੀਡੀਆ ਅਕਾਊਂਟ ਬਣਾ ਲਏ ਕੋਵਿਡ-19 ਦੇ ਰਿਲੇਟਡ, ਤੇ ਉਹਦੇ ਉੱਤੇ ਫੇਕ ਵੈਕਸੀਨ, ਫਾਈਨੈਂਸ਼ੀਅਲ ਅਸਿਸਟੈਂਟ, ਇੱਦਾਂ ਦੀ ਇਨਫੋਰਮੇਸ਼ਨ, ਹੈ ਨਾ, ਵੀ ਤੁਸੀਂ ਅੱਜ ਇੱਥੇ ਅਪਲਾਈ ਕਰੋ। ਉਹ ਤੋਂ ਲੈ ਕੇ ਤੁਹਾਡੇ ਸੋਸ਼ਲ ਸਿਕਿਉਰਿਟੀ ਨੰਬਰ ਲੈ ਲੈਂਦੇ ਆ, ਡਰਾਈਵਰਸ ਲਾਇਸੈਂਸ ਲੈ ਲੈਂਦੇ, ਇੱਦਾਂ ਦੀ ਚੀਜ਼ਾਂ, ਹੈ ਨਾ। ਸੋ ਦੂਸਰੀ ਚੀਜ਼ ਆ ਫਿਸ਼ਿੰਗ ਸਕੈਮ, ਜਿਹੜੀ ਮੈਂ ਥੋੜ੍ਹੀ ਜਿਹੀ ਅੱਗੇ ਵੀ ਟੱਚ ਕੀਤਾ ਕਿ ਈਮੇਲ ਆ ਜਾਂਦੀ, ਤੁਸੀਂ ਬੰਪਰ ਪ੍ਰਾਈਜ਼ ਜਿੱਤਿਆ ਵਾ, ਤੁਹਾਡਾ, ਹੈ ਨਾ। ਇਸ ਤਰ੍ਹਾਂ ਦੀ ਕਰਕੇ ਬੰਦਿਆਂ ਨੂੰ ਫਸਾਉਂਦੇ ਆ ਤੇ ਉਹਨਾਂ ਦੀ ਪਰਸਨਲ ਜਾਣਕਾਰੀ ਲੈ ਲੈਂਦੇ ਆ। ਉਹ ਤੋਂ ਅਗਲੀ ਚੀਜ਼ ਆ ਗਈ ਹੈ ਬਿਜ਼ਨਸ ਈਮੇਲ ਕੰਪਰੋਮਾਈਜ਼ ਹੋ ਜਾਂਦਾ ਕਿ ਮੰਨ ਲਓ ਤੁਸੀਂ ਪੰਜਾਬੀ ਰੇਡੀਓ USA ਤੋਂ, ਹੈ ਨਾ, ਤੁਸੀਂ ਹੈਗੇ ਹੋ, ਤੁਹਾਡੀ ਕਿਸੇ ਦੇ ਨਾਲ ਡੀਲਿੰਗ ਚੱਲਦੀ ਆ, ਅਸੀਂ ਰੇਡੀਓ ਦੇ ਪੱਖੋਂ ਆਪਾਂ, ਸਾਡੇ ਵੈਂਡਰ ਆ ਜਾਂ ਸਬ ਵੈਂਡਰ ਆ ਜਾਂ ਸਰਵਿਸ ਪ੍ਰੋਵਾਈਡਰ ਆ, ਉਹਨਾਂ ਦੀ ਈਮੇਲ ਹੈਕ ਕਰਕੇ ਜਾਂ ਉਹਨਾਂ ਵਰਗੀ ਈਮੇਲ ਬਣਾ ਕੇ ਤੇ ਉਹਦੇ ਤੇ ਕਹਿ ਦੇਣਗੇ ਕਿ ਠੀਕ ਆ ਜੀ, ਸਾਨੂੰ ਜਿਹੜੀ ਤੁਸੀਂ ਸਰਵਿਸ ਦਿੱਤੀ ਸੀ ਤੁਹਾਡੇ ਤੱਕ ਪਹੁੰਚ ਗਈ, ਸਾਨੂੰ ਇਹਦੇ ਤੇ ਪੈਸੇ ਭੇਜ ਦਿਓ, ਹੈ ਨਾ, ਵੈਸਟਰਨ ਯੂਨੀਅਨ ਕਰ ਦਿਓ, ਹੈ ਨਾ। ਉਹ ਤੋਂ ਬਾਅਦ ਰੈਂਸਮਵੇਅਰ ਦੀ ਗੱਲ ਚੱਲੀ, ਉਹ ਆਪਾਂ ਅੱਗੇ ਵੀ ਗੱਲ ਕਰ ਲਈ ਆ ਕਿ ਟੈਕਟਿਕ ਯੂਜ਼ ਕਰਕੇ ਸਾਈਬਰ ਕ੍ਰਿਮੀਨਲ ਜਿਹੜੇ ਆ ਉਹ ਤੁਹਾਡਾ ਸਿਸਟਮ ਨੂੰ ਕੰਪਰੋਮਾਈਜ਼ ਕਰ ਲੈਂਦੇ ਆ, ਤੁਹਾਡਾ ਸਿਸਟਮ ਬੰਦ ਹੋ ਜਾਂਦਾ, ਤੇ ਉਹ ਸਿਸਟਮ ਨੂੰ ਜਦੋਂ ਬੰਦ ਕਰਦੇ ਆ ਤੇ ਉਹਨੂੰ ਕਹਿ ਦਿੰਦੇ ਆ ਕਿ ਓਕੇ, ਤੁਹਾਡਾ ਸਿਸਟਮ ਲੌਕ ਹੋ ਗਿਆ, ਹੁਣ ਜੇ ਤੁਸੀਂ ਐਕਟੀਵੇਟ ਕਰਨਾ ਆਪਣਾ ਡੇਟਾ, ਸਾਨੂੰ ਇੰਨੇ
ਪੈਸੇ ਦੇ ਦਿਓ, ਹੈ ਨਾ? ਬਿਲਕੁਲ। ਸੋ ਬੇਸਿਕਲੀ ਤੁਹਾਨੂੰ ਨਿਢਾਲ ਬਣਾ ਡਾਲ ਦਿੰਦੇ ਆ ਕਰਕੇ ਵੀ ਤੁਸੀਂ ਕੁਛ ਕੰਮ ਨਹੀਂ ਕਰ ਸਕਦੇ। ਜੇ ਤੁਹਾਡਾ ਬਿਜ਼ਨਸ ਹੀ ਰਨ ਕਰੂਗਾ, ਤੁਸੀਂ ਇੰਪਲਾਈ ਨੂੰ ਪੇ ਕਿੱਦਾਂ ਕਰੋਗੇ? ਬਿਜ਼ਨਸ ਦੀ ਬਿੱਲ ਬੱਤੀਆਂ ਕਿੱਦਾਂ ਜਿਹੜੀਆਂ ਉਹ ਤੁਰਨਗੀਆਂ? ਜੀ, ਤੁਹਾਡੀ ਸੰਘੀ ਇੱਕ ਹਿਸਾਬ ਦੇ ਨਾਲ ਉਹ ਘੁੱਟ ਲੈਂਦੇ ਆ, ਤੇ ਘੁੱਟ ਲੈਂਦੇ ਆ। ਫਿਰ ਇਵੈਂਚੁਅਲੀ ਤੁਹਾਨੂੰ ਜੋ ਇਨਫੋਰਮੇਸ਼ਨ ਕਹਿੰਦੇ ਆ ਉਹਨਾਂ ਦੇ ਨਾਲ ਨੈਗੋਸ਼ੀਏਟ ਕਰਕੇ ਕਰਨਾ ਪੈਂਦਾ ਆ। ਹਾਂਜੀ, ਇਹਦੇ ਵਿੱਚ ਕਈ ਵਾਰੀ ਫੈਡਰਲ ਇਨਵੈਸਟੀਗੇਟਿੰਗ ਯੂਨਿਟਸ ਵੀ ਹੁੰਦੇ ਬਿਲਕੁਲ। ਆ। ਉਹ ਕੰਮ ਲੰਬਾ ਪੈ ਜਾਂਦਾ। ਕੰਪਨੀਆਂ ਇੰਨਾ ਚਿਰ ਬੰਦ ਨਹੀਂ ਜਿਹੜੀਆਂ ਉਹ ਰਹਿ ਸਕਦੀਆਂ। ਰੀਸੈਂਟ ਐਗਜ਼ਾਮਪਲਸ ਆ, ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਦੇ ਜਾਈਏ। ਤੇਲ ਦੀ ਪਾਈਪਲਾਈਨ ਈਸਟਰਨ ਕੋਸਟ ਦੇ ਉੱਤੇ ਜੀ, ਪਿਛਲੇ ਸਾਲ ਦੇ ਵਿੱਚ ਉਹਦੇ ਤੇ ਹੈਕਰਸ ਨੇ ਕੰਮ ਕੀਤਾ। ਤੇਲ ਦਾ ਕੰਮ ਭੱਠਾ ਬਹਿ ਗਿਆ। ਲੋਕਾਂ ਨੂੰ ਗੱਡੀਆਂ ਚਲਾਉਣ ਦੇ ਲਈ ਤੇਲ ਨਹੀਂ ਸੀ ਮਿਲ ਰਿਹਾ। ਪਾਈਪਲਾਈਨ ਜਿਹੜੀ ਉਹ ਠੱਪ ਹੋ ਗਈ। ਫਿਰ ਇੱਕ ਸੋਲਰ ਜਿਹੜਾ ਪ੍ਰੋਗਰਾਮ ਸੀਗਾ, ਇੱਕ ਵਿੰਡ ਵਾਲਾ ਪ੍ਰੋਗਰਾਮ ਸੀ, ਉਹਨਾਂ ਦੀ ਜਿਹੜੀ ਇਹਨਾਂ ਨੇ ਹੈਕਿੰਗ ਜਿਹੜੀ ਉਹ ਕੀਤੀ। ਦੇਖੋ, ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਹੋਣਾ ਬੇਸਿਕਲੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ। ਜੀ, ਇਹ ਬਿਲਕੁਲ। ਕਿੱਥੇ ਤੱਕ ਜਿਹੜੀ ਗੱਲ ਆ ਉਹ ਜਾਣ ਜਿਹੜੀ ਉਹ ਪਹੁੰਚਦੀ ਆ। ਇਹ ਚੀਜ਼ ਹਰਵਿੰਦਰ, ਮੈਨੂੰ ਯਾਦ ਆ ਜਦੋਂ ਅੱਜ ਤੋਂ ਕਈ ਵਾਰੇ ਦਹਾਕਾ ਪਹਿਲਾਂ ਜਦੋਂ ਇੱਥੇ ਆਇਆ ਸੀ, ਮੂਵੀ ਆਈ ਸੀ ਇੱਕ ਡਾਈ ਹਾਰਡ ਕਰਕੇ ਸੀਗੀ। ਜੀ, ਉਹਦੇ ਵਿੱਚ ਇਦਾਂ ਦਾ ਹੀ ਕਨਸੈਪਟ ਸੀਗਾ ਵੀ ਕਿੱਦਾਂ ਜਿਹੜੇ ਹੈਕਰਸ ਆ ਉਹ ਆ ਕੇ ਉਹਨਾਂ ਨੇ ਤੁਹਾਡੇ ਟ੍ਰੈਫਿਕ ਦੇ ਉੱਤੇ ਤੇ ਤੁਹਾਡੇ ਬਿਜਲੀ ਵਾਲਿਆਂ ਦੇ ਉੱਤੇ ਤੇ ਹੋਰ ਕਈ ਗ੍ਰਿਡ ਚੀਜ਼ਾਂ ਉੱਤੇ ਦੇ ਜੀ, ਉੱਤੇ, ਗ੍ਰਿਡ ਦੇ ਉੱਤੇ ਉਹਨਾਂ ਨੇ ਹਮਲਾ ਕੀਤਾ। ਲੋਕਾਂ ਦੇ ਵਿੱਚ ਭਜਦੜ ਜਿਹੜੀ ਉਹ ਮਚਾ ਦਿੱਤੀ ਤੇ ਐਨਾਰਕੀ ਜਿਹਨੂੰ ਕਹਿੰਦੇ ਆ, ਕੇਓਸ ਐਨਾਰਕੀ, ਉਹ ਲੈ ਕੇ ਆਂਦੀ। ਸੋ ਜਿਹੜੇ ਬੈਡ ਐਕਟਰਸ ਹੁੰਦੇ ਆ ਉਹਨਾਂ ਦਾ ਮਕਸਦ ਇਵੈਂਚੁਅਲੀ ਇਹ ਚੀਜ਼ ਹੁੰਦਾ ਆ। ਇਹ ਤਾਂ ਵੱਡੇ ਪੱਧਰ ਦੇ ਉੱਤੇ ਨੈਸ਼ਨਲ ਲੈਵਲ ਦੇ ਉੱਤੇ ਹੋ ਗਿਆ। ਤੁਹਾਡੇ ਤੋਂ ਵੀ ਇਹੀ ਚੀਜ਼ਾਂ ਉਹ ਭਾਲਦੇ ਆ ਵੀ ਆਈਦਰ ਇਨਫੋਰਮੇਸ਼ਨ ਜਾਂ ਤੁਹਾਡੀ ਇਨਫੋਰਮੇਸ਼ਨ ਨੂੰ ਮਿਸਯੂਜ਼ ਕਰਨਾ, ਤੇ ਜਾਂ ਫਿਰ ਤੁਹਾਡੇ ਕੋਲ ਉਹਨਾਂ ਨੇ ਮਨੀ ਜਿਹੜੀ ਉਹ ਹਥਿਆਉਣੀ। ਸੋ ਡੋਂਟ ਜੀ, ਫਾਲ ਫॉर ਦੋਜ਼। ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਕਰਾਂਗੇ ਵੀ ਟਿਪਸ ਤੁਹਾਨੂੰ ਬਾਅਦ ਦੇ ਵਿੱਚ ਵੀ ਆਪਾਂ ਜੀ, ਦਵਾਂਗੇ ਵੀ ਕਿੱਦਾਂ ਵੀ ਜਿਹੜਾ ਉਹ 'ਚ ਬਚਣਾ। ਜੀ। ਇੱਕ ਰਾਜਕਾਰਨ ਹੋਰ ਕਾਫੀ ਪੋਪੂਲਰ ਆ, ਆਪਣੇ ਲੋਕਾਂ ਨੇ ਇਹਨੂੰ ਕਾਫੀ ਰੇਡੀਓ ਉੱਤੇ ਵੀ ਕਾਲਾਂ ਆਉਂਦੀਆਂ ਇਸ ਚੀਜ਼ ਦੀਆਂ। ਉਹ ਹੈਗੇ ਟੈਕ ਸਪੋਰਟ ਸਕੈਮ। ਹਾਂਜੀ। ਠੀਕ ਆ, ਟੈਕ ਸਪੋਰਟ ਸਕੈਮ ਅੱਜ ਤੋਂ 4-5 ਸਾਲ ਪਹਿਲਾਂ, ਹੁਣ ਵੀ ਵੈਸੇ ਹੈਗੇ, ਪਰ 4-5 ਚੱਲਦੇ ਪਹਿਲਾਂ ਬਹੁਤ ਜ਼ਿਆਦਾ ਸੀ। ਕਿ ਹੂੰ ਕਹਿਣਗੇ ਤੁਹਾਨੂੰ ਕਾਲ ਆਊਗੀ, ਤੁਹਾਡੇ ਕੰਪਿਊਟਰ 'ਚ ਵਾਇਰਸ ਆ ਗਿਆ ਜਾਂ ਐਕਟੀਵੇਸ਼ਨ ਹੋ ਰਹੀ ਆ, ਹੈ ਨਾ? ਤੇ ਉਹਦੇ ਕਰਕੇ ਤੁਹਾਡੇ ਸਿਸਟਮ ਦਾ ਐਕਸੈਸ ਲੈ ਲੈਂਦੇ ਆ। ਜਦੋਂ ਐਕਸੈਸ ਲੈ ਲੈਂਦੇ ਆ ਤੇ ਫਿਰ ਉਹਦੇ ਵਿੱਚ ਆਪਣੇ ਸੌਫਟਵੇਅਰ ਇੰਸਟਾਲ ਕਰ ਲੈਂਦੇ। ਸੌਫਟਵੇਅਰ ਕਿਸੇ ਤਰ੍ਹਾਂ ਦੇ ਵੀ ਹੋ ਸਕਦੇ, ਜਿਹੜਾ ਅੱਜ ਤੱਕ ਇਸ ਤਰ੍ਹਾਂ ਵੀ ਰਾਜਕਾਰਨ ਸੌਫਟਵੇਅਰ ਹੁੰਦੇ ਆ ਕਿ ਤੁਸੀਂ ਕੰਪਿਊਟਰ ਨੂੰ ਐਕਸੈਸ ਦੇ ਦਿਓ, ਤੇ ਜੋ ਤੁਸੀਂ ਕੰਪਿਊਟਰ ਤੇ ਟਾਈਪ ਕਰ ਰਹੇ ਹੋ, ਇਹ ਮੈਂ ਅੱਜ ਕੱਲ੍ਹ ਦੀ ਨਹੀਂ ਗੱਲ ਕਰ ਰਿਹਾ, ਮੈਂ ਐਕਚੁਅਲੀ ਸੌਫਟਵੇਅਰ ਆਪਣੇ ਅੱਖੀ ਦੇਖਿਆ ਅੱਜ ਤੋਂ 15 ਸਾਲ ਪਹਿਲਾਂ। ਠੀਕ ਆ, ਪੰਜਾਬ ਦੇ ਵਿੱਚ ਕਿ ਕੰਪਿਊਟਰ ਦੇ ਉੱਤੇ ਸੌਫਟਵੇਅਰ ਇੰਸਟਾਲ ਕਰ ਲਿਆ, ਤੁਸੀਂ ਨਹੀਂ ਦੇਖ ਸਕਦੇ ਕਿਉਂਕਿ ਬੈਕਐਂਡ ਤੇ ਰਨ ਕਰਦਾ। ਤੇ ਉਹ ਜੋ ਤੁਸੀਂ ਕੰਪਿਊਟਰ ਤੇ ਟਾਈਪ ਕੀਤਾ, ਜੋ ਤੁਸੀਂ ਬਰਾਊਜ਼ ਕੀਤਾ, ਉਹਦੀ ਉਹਨੇ ਖਾਕਾ ਬਣਾ ਕੇ ਰਿਪੋਰਟ ਤਿਆਰ ਕਰਕੇ ਈਮੇਲ ਭੇਜ ਦੇਣੀ ਆ, ਜਿਹੜਾ ਵੀ ਤੁਸੀਂ ਈਮੇਲ, ਤੁਹਾਨੂੰ ਪਤਾ ਨਹੀਂ ਲੱਗਣਾ। ਇਹ 15 ਸਾਲ ਪੁਰਾਣੀ ਗੱਲ ਆ। ਤੇ ਤੁਸੀਂ ਦੇਖੋ 15 ਸਾਲ ਵਿੱਚ ਟੈਕਨੋਲੋਜੀ ਕਿੰਨੀ ਐਡਵਾਂਸ ਹੋਈ। ਅੱਜ ਕੱਲ੍ਹ ਕੀ ਅਵੇਲੇਬਲ ਹੋਊਗਾ। ਕਿੱਥੇ ਤੱਕ ਪਹੁੰਚ ਜਾਂਦੀ ਹੈ। ਸੋ ਇਹ ਟੈਕ ਸਪੋਰਟ ਸਕੈਮ ਦੀ ਕਾਫੀ ਆਪਣੇ ਲੋਕ ਇਸ ਦੇ ਸ਼ਿਕਾਰ ਹੋਏ ਆ। ਅਗਲਾ ਅੱਜ ਕੱਲ੍ਹ ਕਿਸੇ ਸੋਸ਼ਲ ਮੀਡੀਆ ਬੜਾ ਵਰਤਦੇ, ਸੋਸ਼ਲ ਮੀਡੀਆ ਸਕੈਮ, ਹੈ ਨਾ? ਫੇਕ ਪ੍ਰੋਫਾਈਲ ਬਣਾ ਲੈਂਦੇ ਆ ਤੇ ਤੁਹਾਡੇ ਕਿਸੇ ਨਾਲ ਦੇ ਚੀਜ਼ ਦਾ, ਪੈਸੇ ਮੰਗਣੇ ਉਹਨਾਂ ਨੇ। ਹਾਂਜੀ, ਤੁਹਾਡਾ ਵੀ ਫੇਕ ਪ੍ਰੋਫਾਈਲ ਬਣਾ ਲੈਂਦੇ ਆ, ਸੈਲੀਬ੍ਰਿਟੀਜ਼ ਦਾ ਵੀ ਫੇਕ ਪ੍ਰੋਫਾਈਲ ਬਣਾ ਲੈਂਦੇ ਆ, ਕਿਸੇ ਬਿਜ਼ਨਸ ਦਾ ਫੇਕ ਪ੍ਰੋਫਾਈਲ ਬਣਾ ਲੈਂਦੇ ਆ। ਸੋ ਉਹਦੇ ਤੋਂ ਤੁਸੀਂ ਉਹਨਾਂ ਤੋਂ ਸਰਵਿਸਿਜ਼ ਲੈਣ ਦੀ ਕੋਸ਼ਿਸ਼ ਕਰਦੇ ਸੋਸ਼ਲ ਮੀਡੀਆ ਪੇਜਿਸ ਦੇ ਰਾਹੀਂ। ਤੇ ਤੇ ਇੱਕ ਹੋਰ ਇਹਦੇ ਵਿੱਚ ਮੈਂ ਐਡ ਕਰਦਾ ਜਾਵਾਂ ਵੀ ਅੱਜ ਕੱਲ੍ਹ ਜਿਹੜਾ ਹੁਣ, ਕਿਉਂਕਿ ਤੁਸੀਂ 5G ਟੈਕਨੋਲੋਜੀ ਦੀ ਗੱਲ ਕੀਤੀ ਸੀ ਹਵਾਈ ਨੂੰ ਲੈ ਕੇ, ਤੇ ਵਾਹ ਸਾਰੇ ਜੀ, ਪਾਸੇ ਜਿਹੜੀ ਉਹ ਆ ਰਹੀ ਆ ਹੁਣ ਐਕਸਪੀਨਿਟੀ ਦੇ ਨਾਲ ਸੰਬੰਧਿਤ ਜਾਂ ਤੁਹਾਡੇ ਜਿਹੜਾ ਵੀ ਨੈਟਵਰਕ ਸਰਵਿਸ ਪ੍ਰੋਵਾਈਡਰ ਹੈਗਾ, ਇੰਟਰਨੈਟ ਸਰਵਿਸ ਪ੍ਰੋਵਾਈਡਰ ਆ, ਉਹਨਾਂ ਦੇ ਜ਼ਰੀਏ ਤੁਹਾਨੂੰ ਕਾਲ ਆਉਂਦੀ ਆ ਵੀ ਆਈਦਰ ਅਸੀਂ ਐਕਸਪੀਨਿਟੀ, AT&T ਜਾਂ ਜਿਹੜਾ ਵੀ ਆ ABC ਉਹ ਤੋਂ ਬੋਲ ਰਹੇ ਆ, ਤੁਹਾਨੂੰ ਅਸੀਂ ਫ੍ਰੀ ਦੇ ਵਿੱਚ ਤੁਹਾਡੇ ਜਿਹੜੇ ਰਾਊਟਰ ਆ ਉਸਨੂੰ 5G ਕੇਪੇਬਲ ਬਣਾ ਦਾਂਗੇ, ਅਪਗ੍ਰੇਡ ਤੁਹਾਡੇ ਲਈ ਕਰਨ ਲੱਗੇ ਆ, ਤੇ ਤੁਸੀਂ ਸਾਨੂੰ ਉਹਦਾ SSID ਤੇ ਪਾਸਵਰਡ ਜਿਹੜਾ ਉਹ ਦਿਓ, ਕਿੱਦਾਂ ਉਹਦੇ ਵਿੱਚ ਕਰਨਾ ਹੈ। ਸੋ ਬੇਸਿਕਲੀ ਲੌਗਇਨ ਕਰਕੇ ਉਹਨਾਂ ਨੇ ਰਾਊਟਰ ਨੂੰ ਆਪਣੇ ਕਬਜ਼ੇ ਅਧੀਨ ਜਿਹੜਾ ਉਹ ਲੈਣਾ ਆ, ਤੇ ਉਹ ਲੈ ਕੇ ਜਿਹੜੀ ਇਨਫੋਰਮੇਸ਼ਨ ਆਦਾਨ ਪ੍ਰਦਾਨ ਹੋ ਰਹੀ ਆ ਤੇ ਉਹਦੇ ਤੇ ਨਜ਼ਰ ਰੱਖਣੀ ਆ, ਜਾਂ ਉਹਨੂੰ ਉਹਨਾਂ ਨੇ ਚੋਰੀ ਕਰਨਾ ਆ। ਤੇ ਅੱਜ ਕੱਲ੍ਹ ਇਹ ਵੀ ਹੁੰਦਾ ਆ, ਕਿਉਂਕਿ ਇੱਕ ਜਿਹੜੀ ਕ੍ਰਿਪਟੋ ਕਰੰਸੀ ਆ, ਮਾਈਨਿੰਗ ਜਿਹੜੀ ਹੁੰਦੀ ਆ, ਉਹ ਵੀ ਉਹਨਾਂ ਨੇ ਫਿਰ ਤੁਹਾਡਾ ਨੈਟਵਰਕ ਦੀ ਵਰਤੋਂ ਫ੍ਰੀ ਦੇ ਵਿੱਚ ਜਿਹੜੀ ਉਹ ਕਰਨੀ ਹੁੰਦੀ ਆ। ਇਸ ਲਈ ਭਾਈ ਇਸ ਚੀਜ਼ ਤੋਂ ਬਚੋ। ਜਿਹੜੀ ਤੁਹਾਨੂੰ ਇਦਾਂ ਦੀ ਕੋਈ ਕਾਲ ਆਉਂਦੀ ਹੈ ਜਾਂ ਕੁਛ ਆਉਂਦਾ ਆ, ਉਹ ਆਲਵੇਜ਼ ਨਥਿੰਗ ਇਜ਼ ਫ੍ਰੀ ਇਨ ਦਿਸ ਵਰਲਡ, ਤੇ ਉਹ ਤੋਂ ਜਿਹੜਾ ਤੁਸੀਂ ਬਚ ਕੇ ਚੱਲਣਾ ਹੈਗਾ। ਜੀ ਬਿਲਕੁਲ, ਹਾਂਜੀ। ਤੇ ਕ੍ਰਿਪਟੋ ਕਰੰਸੀ ਦੇ ਨਾਲ ਰਿਲੇਟਡ ਵੀ ਲਾਸਟ ਜਿਹੜਾ ਇਹਦੇ 'ਚ ਪੁਆਇੰਟ ਹੈਗਾ, ਕ੍ਰਿਪਟੋ ਕਰੰਸੀ ਸਕੈਮਸ।
ਤੇ ਕ੍ਰਿਪਟੋ ਕਰੰਸੀ ਦੇ ਨਾਲ ਰਿਲੇਟਡ ਅੱਜ ਕੱਲ੍ਹ ਸਕੈਮ ਕਾਫੀ ਪੋਪੂਲਰ ਹੋ ਰਹੇ ਆ। ਕੋਈ ਕਹੇ ਵੀ ਮੈਂ ਤੁਹਾਨੂੰ ਬਿਟਕੋਇਨ ਲੈ ਦੂੰਗਾ, ਹੈ ਨਾ, ਜਾਂ ਤੁਸੀਂ ਕਹਿ ਲਓ ਵੀ ਤੁਸੀਂ ਮੇਰੇ ਥਰੂ ਬਿਟਕੋਇਨ ਲਓ ਤੇ ਹੈ ਨਾ ਤੁਸੀਂ ਪੌਂਜੀ ਸਕੀਮਸ ਵਗੈਰਾ ਕਾਫੀ ਚੱਲੀਆਂ। ਕੱਲੀ ਬਿਟਕੋਇਨ ਦੀ ਨਹੀਂ, ਮੈਂ ਐਗਜ਼ਾਮਪਲ ਲਈ, ਹੋਰ ਵੀ ਕੋਇਨਸ ਈਥਰ ਦਾ ਲੈ ਲਓ, ਡੋਜ ਕੋਇਨ ਜਾਂ ਹੋਰ ਹਜ਼ਾਰਾਂ ਹੀ ਕੋਇਨ ਆ। ਤੇ ਤੁਸੀਂ ਇੱਦਾਂ ਦੀ ਕ੍ਰਿਪਟੋ ਕਰੰਸੀ ਦੇ ਰਿਲੇਟਡ ਵੀ ਕਾਫੀ ਸਕੈਮ ਜਿਹੜੇ ਅੱਜ ਕੱਲ੍ਹ ਪੋਪੂਲਰ ਆ ਰਾਜ ਕਰਨ। ਸੋ ਆਪਾਂ ਅੱਗੇ ਚੱਲਦੇ ਹਾਂ ਥੋੜ੍ਹਾ ਜਿਹਾ, ਜਿਹੜੀ ਤੁਸੀਂ ਗੱਲ ਨੂੰ ਟੱਚ ਕੀਤਾ ਕਿ ਅਸੀਂ ਥੋੜ੍ਹਾ ਜਿਹਾ ਪਰਸਨਲ ਲੈਵਲ ਦੀ ਗੱਲਬਾਤ ਕੀਤੀ ਕਿ ਹੈ ਨਾ, ਤੇ ਅਸੀਂ ਆਪਾਂ ਥੋੜ੍ਹਾ ਵੱਡੇ ਲੈਵਲ ਦੇ ਉੱਤੇ ਗੱਲ ਕਰਦੇ ਹਾਂ ਕਿ ਜਿਹੜੇ ਹੈਕਿੰਗ ਅਟੈਂਪਟਸ ਆ ਹਾਂਜੀ ਅਮਰੀਕਾ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਤਾਂ ਇੰਪੈਕਟ ਕੀਤਾ ਅਸੀਂ ਪਹਿਲੇ ਵੇਖਿਆ ਕਿ 0.8% ਆਫ GDP ਦੇ ਆਲਮੋਸਟ ਐਕਸਪੈਕਟਡ ਆ। ਤੇ ਉਸ ਤੋਂ ਬਾਅਦ ਇਹਨਾਂ ਸ਼ਹਿਰਾਂ ਕਿਹੜਿਆਂ ਨੂੰ ਟਾਰਗੇਟ ਕੀਤਾ ਅਮਰੀਕਾ ਦੇ ਵਿੱਚ, ਹੈ ਨਾ, ਤੁਸੀਂ ਗ੍ਰਿਡ ਦੀ ਵੀ ਗੱਲ ਕੀਤੀ, ਪਾਈਪਲਾਈਨ ਦੀ ਵੀ ਗੱਲ ਕੀਤੀ। ਸੋ ਇਹ ਰੀਅਲ ਕੇਸਿਸ ਆ, ਮੈਂ ਕੁਛ ਉਹਨਾਂ ਦੇ ਗੋ ਥਰੂ ਹੋ ਜਾ ਜ਼ਰੂਰ। ਐਟਲਾਂਟਾ ਕਿੱਡਾ ਵੱਡਾ ਸ਼ਹਿਰ ਆ, ਹੈ ਨਾ, ਜਾਰਜੀਆ ਦਾ। ਤੇ 2018 ਦੇ ਵਿੱਚ ਸਿਟੀ ਆਫ ਐਟਲਾਂਟਾ ਨੂੰ ਰੈਂਸਮਵੇਅਰ ਅਟੈਕ ਹੋਇਆ। ਰੈਂਸਮਵੇਅਰ ਮੈਂ ਫਿਰ ਦੱਸ ਦੇਵਾਂ ਕਿ ਰੈਂਸਮਵੇਅਰ ਹੁੰਦਾ ਕਿ ਤੁਹਾਡੇ ਸਿਸਟਮ ਦੇ ਵਿੱਚ ਤੁਹਾਡੇ ਖਲਲ ਪਾ ਦੇਣੀ, ਨੈਟਵਰਕ ਦੇ ਵਿੱਚ ਆ ਜਾਂਦੇ ਆ ਤੇ ਉਹਨੂੰ ਖਲਲ ਪਾਉਂਦੇ ਹਨ, ਡਾਊਨ ਕਰ ਦਿੰਦੇ ਆ ਜਾਂ ਤੁਹਾਡੀ ਫਾਈਲਸ ਨੂੰ ਲੌਕ ਕਰ ਦਿੰਦੇ ਆ, ਏਦਾਂ ਦੀ ਚੀਜ਼। ਠੀਕ ਆ। ਤੇ 2018 ਦੇ ਵਿੱਚ ਨੇ ਐਟਲਾਂਟਾ ਦੀ ਸਿਟੀ ਨੂੰ ਰੈਂਸਮਵੇਅਰ ਅਟੈਕ ਹੋਇਆ। ਸਿਟੀ ਦੀ ਸਾਰੀ ਸਰਵਿਸਿਜ਼, ਪਰਮਿਟ ਦੇਣੇ, ਹੈ ਨਾ, ਜਾਂ ਹੋਰ ਕਈ ਤਰ੍ਹਾਂ ਦੇ ਟਿਕਟਸ ਇਸ਼ੂ ਹੁੰਦੀਆਂ, ਕੰਮ ਕਾਰ 'ਚ ਪਬਲਿਕ ਵਰਕ ਹੁੰਦੇ ਆ, ਉਹਨਾਂ ਸਾਰਿਆਂ ਨੂੰ ਕੀਤਾ। ਤੇ ਡਿਪਾਰਟਮੈਂਟ ਜਿਹੜਾ ਉਹ ਸਾਰਾ ਫਿਰ ਦੁਬਾਰਾ ਪੁਰਾਣੇ ਪੇਪਰ ਬੇਸ ਵਰਕ ਦੇ ਉੱਤੇ ਆ ਗਿਆ, ਜਿੰਨਾ ਚਿਰ ਤੱਕ ਸਿਸਟਮ ਅਪ ਨਹੀਂ ਹੋਇਆ। ਬਾਲਟੀਮੋਰ ਵੱਡੀ ਸਿਟੀ ਆ ਤੇ ਉਹਨਾਂ ਦਾ ਸਾਰਾ ਹੀ ਸਿਸਟਮ ਡਾਊਨ ਹੋ ਗਿਆ, ਇਨਕਲੂਡਿੰਗ 911 ਸਿਸਟਮ। 911 ਅਟੈਕ ਹੈ, ਇਹ 2019 ਦੀ ਗੱਲ ਆ। ਨਿਊ ਆਰਲੀਨਸ, ਇਹ ਮੈਂ ਵੱਡੇ ਸ਼ਹਿਰਾਂ ਦੀ ਗੱਲ ਕਰ ਰਿਹਾ, ਹੈ ਨਾ। ਨਿਊ ਆਰਲੀਨਸ 2019 ਦੇ ਵਿੱਚ ਉਹਨਾਂ ਨੂੰ ਰੈਂਸਮਵੇਅਰ ਅਟੈਕ ਹੋਇਆ ਸੀ ਤੇ ਉਹਨਾਂ ਦੀ ਵੀ ਟੈਂਪਰੇਰੀਲੀ ਕਾਫੀ ਸਰਵਿਸਿਜ਼ ਜਿਹੜੀਆਂ ਹੋਈਆਂ। ਤੇ ਅਸੀਂ ਫਲੋਰੀਡਾ ਦੇ ਵਿੱਚ ਆ ਜਾਈਏ। ਫਲੋਰੀਡਾ ਦੀ ਰਿਵੇਰਾ ਬੀਚ ਦਾ ਕਾਫੀ ਪੋਪੂਲਰ ਹੋਇਆ ਸੀ 2019 ਦੇ ਵਿੱਚ, ਬਾਅਦ ਵਿੱਚ ਪਤਾ ਲੱਗਾ ਸੀ। ਤੇ ਉਹਨਾਂ ਅੰਦਰੋਂ ਅੰਦਰੀ $6 ਲੱਖ ਉਹਨਾਂ ਨੂੰ ਹੈਕਰਸ ਨੂੰ ਦੇਣਾ ਪਿਆ ਸੀ ਵੀ ਸਿਟੀ ਦੇ ਸਾਨੂੰ ਕੰਪਿਊਟਰ ਜਿਹੜੇ ਆ ਉਹਦੀ ਐਕਸੈਸ ਵਾਪਸ ਦੇ ਦਿਓ ਲੈਣ ਵਾਸਤੇ। ਦੇਖੋ ਓਲਡਸਮਾਰ 2021 ਦੇ ਵਿੱਚ ਫਲੋਰੀਡਾ ਦੀ, ਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਜਿਹੜਾ ਸਿਸਟਮ ਸੀ ਸਿਟੀ ਦੀ ਵਾਟਰ ਸਪਲਾਈ, ਬੈਡ ਐਕਟਰਸ ਦੀ ਗੱਲ ਕਰਦੇ ਸੀ ਨਾ, ਸਿਟੀ ਦੇ ਵਾਟਰ ਸਪਲਾਈ ਨੂੰ ਪੋਇਜ਼ਨ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਕੈਮੀਕਲ ਲੈਵਲ ਜਿਹੜਾ ਉਹਨੂੰ ਮੈਨੀਪੂਲੇਟ, ਕਿਉਂਕਿ ਸਿਟੀ ਦੇ ਵਿੱਚ ਟ੍ਰੀਟਮੈਂਟ ਪਲਾਂਟ ਹੁੰਦਾ, ਉਹਦੇ ਵਿੱਚ ਕੁਝ ਕੈਮੀਕਲ ਪੈਂਦੇ ਆ ਪਾਣੀ ਸਾਫ਼ ਕਰਨ ਦੇ ਵਾਸਤੇ, ਤੇ ਉਸ ਕੈਮੀਕਲ ਦੇ ਜਿਹੜਾ ਸਿਸਟਮ ਆ ਕਿਉਂਕਿ ਆਨਲਾਈਨ ਸੀ ਤੇ ਉਹਨੂੰ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਫਲੋਰੀਡਾ ਦਾ ਜਿਹੜਾ ਸ਼ਹਿਰ ਸੀ ਉਹਦੇ ਪਾਣੀ ਨੂੰ ਜ਼ਹਿਰੀਲਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਕਹਿਣ ਦਾ ਮਤਲਬ ਜੀ, ਸੋ ਇੱਕ ਤਾਂ ਮੈਂ ਵੀ ਦੱਸ ਦਿੰਦਾ, ਜਿਹੜਾ ਫਲੋਰੀਡਾ ਦਾ ਹੀ ਇੱਕ ਸੇਂਟ ਲੂਇਸ ਕਾਉਂਟੀ ਸ਼ੈਰਿਫ ਆਫਿਸ, ਉਹਨਾਂ ਦਾ ਜਿਹੜਾ ਈਮੇਲ ਸਰਵਰ ਬੰਦ ਹੋਇਆ, ਉਹਦੇ 'ਚ ਫਿੰਗਰਪ੍ਰਿੰਟਿੰਗ ਤੇ ਬੈਕਗਰਾਊਂਡ ਚੈੱਕ ਸਿਸਟਮ ਸੀਗੇ, ਉਹਨੂੰ ਵਾਈਪ ਆਊਟ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਨੇ ਸਾਰੇ ਕੰਮ ਕਾਗਜ਼ੀ ਲੈ ਕੇ ਆਂਦਾ। ਬੰਦਾ ਜਿਹੜਾ ਉਹ ਲੱਗਦਾ ਵੀ ਬੜਾ ਵਧੀਆ ਇਸ ਤਰੀਕੇ ਦੇ ਨਾਲ ਚੱਲਦਾ ਆ। ਇੱਦਾਂ ਹੀ ਨਿਊ ਬੈਡਫੋਰਡ ਮੈਸੇਚਿਊਸਟ ਦੇ ਵਿੱਚ ਸੀਗਾ। ਉਹਨਾਂ ਦੇ ਜਿਹੜੇ ਕੰਪਿਊਟਰ ਦੇ ਗਵਰਨਮੈਂਟ ਕੰਪਿਊਟਰ ਸੀਗੇ, ਉਹ ਛੁੱਟੀ ਵਾਲੇ ਦਿਨ ਥੋੜ੍ਹੇ ਜਿਹੇ ਚੱਲ ਰਹੇ ਸੀਗੇ ਤੇ ਉਹਨਾਂ ਨੇ ਰੈਂਸਮਵੇਅਰ ਅਟੈਕ ਕਰਕੇ ਬਾਅਦ 'ਚ $5.5 ਮਿਲੀਅਨ ਉਹਨਾਂ ਤੋਂ ਜਿਹੜਾ ਉਹ ਮੰਗਿਆ ਹੈਗਾ। ਉਹ ਕਹਿੰਦੇ ਵੀ ਭਾਈ ਸਾਡੀ 4 ਲੱਖ ਦੀ ਇੰਸ਼ੋਰੈਂਸ ਪਾਲਿਸੀ ਉਹ ਲੈ ਲਓ ਤੇ ਸਾਡਾ ਕੰਮ ਜਿਹੜਾ ਆ ਉਹ ਚੱਲਦਾ ਜਿਹੜਾ ਉਹ ਕਰੋ। ਸੋ ਲੋਟ ਆਫ ਥਿੰਗਸ ਜਿਹੜੀਆਂ ਇਹ ਤਾਂ ਜਿੱਦਾਂ ਤੁਸੀਂ ਦੱਸਿਆ ਹਰਵਿੰਦਰ ਵੀ, ਵੱਡੇ ਵੱਡੇ ਸ਼ਹਿਰਾਂ ਦੀ ਗੱਲ ਕਰਦੇ ਆ। ਇੰਡੀਵਿਜੂਅਲ ਤੌਰ ਦੇ ਉੱਤੇ ਲੋਕਾਂ ਦੇ ਨਾਲ ਕਿੰਨਿਆਂ ਦਾ ਹੋ ਰਿਹਾ ਜਿਹਦੀ ਕੋਈ ਖਬਰ ਹੀ ਨਹੀਂ, ਪਤਾ ਹੀ ਨਹੀਂ ਲੱਗਦਾ। ਹਾਂਜੀ, ਮੈਂ ਦੱਸਿਆ ਨਾ ਕਿ ਕਾਫੀ ਚੀਜ਼ਾਂ ਕਿਉਂਕਿ ਇਹਦੀ ਮਲਟੀ ਡਿਮੈਂਸ਼ਨ ਹੈ ਨਾ ਚੀਜ਼ ਹੈ। ਇਕੱਲੀ ਪੈਸੇ ਆਪਣਾ ਮੋਟੀਵੇਸ਼ਨ ਡਿਫਰੈਂਟ ਹੋ ਸਕਦੀ ਹੈ। ਕਈ ਵਾਰੀ ਪੈਸਾ ਹੁੰਦੀ ਮੋਟੀਵੇਸ਼ਨ, ਕਈ ਵਾਰ ਕਿਸੇ ਨੂੰ ਬਦਨਾਮ ਕਰਨ ਦੀ ਮੋਟੀਵੇਸ਼ਨ ਹੁੰਦੀ ਆ, ਕਈ ਵਾਰ ਵੈਸੇ ਹੀ ਸਿਰਫ ਇਹ ਲੋਕ ਇੰਟਰਨੈਟ ਦੇ ਉੱਤੇ ਹੁੰਦੇ ਆ ਤੇ ਉਹਨਾਂ ਦਾ ਜਿੱਦਾਂ ਦਾ ਹੈ ਨਾ, ਕਹਿ ਲਓ ਕਿ ਉਹ ਇਸ ਤਰ੍ਹਾਂ ਖਲਲ ਪਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਕਈ ਕੁਛ ਹੀ ਆ ਕਿ ਹਰ ਤਰ੍ਹਾਂ ਦੇ ਲੋਕ ਆ, ਐਕਸੈਸ ਹੈਗਾ ਹੀ ਆ। ਸੋ ਆਪਣੇ ਆਪ ਨੂੰ ਆਪਾਂ ਕਿੱਦਾਂ ਬਚਾ ਸਕਦੇ ਆ, ਆਪਣੇ ਆਪ ਨੂੰ ਉਹਦੇ ਬਾਰੇ ਅਸੀਂ ਰਾਜ ਕਰਨ, ਕੋਈ ਤੁਸੀਂ ਹੋਰ ਗੱਲ ਐਡ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ, ਨਹੀਂ ਤੇ ਅਸੀਂ ਆਪਣੇ ਬਚਾਅ ਦੇ ਵੱਲ ਤੁਰਦੇ ਹਾਂ। ਹਾਂਜੀ, ਉੱਧਰ ਨੂੰ ਮਿਲਦੇ ਹਾਂ। ਉਸ ਤੋਂ ਪਹਿਲਾਂ ਬ੍ਰੇਕ ਦਾ ਵਕਤ ਹੋ ਗਿਆ, ਆਪਾਂ ਬ੍ਰੇਕ ਜਿਹੜੀ ਉਹ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਪਾਂ ਜੁੜ ਕੇ ਸਾਈਬਰ ਸਿਕਿਉਰਿਟੀ ਤੋਂ ਬਚਾਅ ਕਿੱਦਾਂ ਕਰਨਾ, ਟਿਪਸ ਕੀ ਹੈਗੇ ਆ, ਕਿੱਦਾਂ ਤੁਸੀਂ ਆਪਣੇ ਆਪ ਨੂੰ ਸੇਫ ਰੱਖ ਸਕਦੇ ਆ ਇਹਨਾਂ ਚੀਜ਼ਾਂ ਤੋਂ, ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ, ਉਹ ਉਸ ਦੇ ਉੱਤੇ ਜਿਹੜੀ ਉਹ ਆਪਾਂ
ਚਰਚਾ ਜਿਹੜੀ ਉਹ ਕਰਾਂਗੇ। ਮਿਲਦੇ ਸਾਈਬਰ ਸਿਕਿਉਰਿਟੀ ਨੂੰ ਕਿੱਦਾਂ ਆਪਾਂ ਇਨਕਰੀਜ਼ ਕਰਨਾ, ਉਹਦੇ ਬਾਰੇ ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਹਾਂ। ਜੀ ਰਾਜਕਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਟੈਕ ਟਾਕ, ਹਰ ਸੋਮਵਾਰ 3 ਤੋਂ 4 ਵਜੇ ਤੱਕ ਆਪਾਂ ਇਹ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਨੈਟਵਰਕ ਅਤੇ ਸੋਸ਼ਲ ਮੀਡੀਆ ਦੇ ਉੱਤੇ ਲੈ ਕੇ ਹਾਜ਼ਰ ਹੁੰਦੇ ਆ। ਹਰਵਿੰਦਰ ਸਿੰਘ ਆਪਣੇ ਨਾਲ ਜੁੜੇ ਹੋਏ ਆ। ਹਰਵਿੰਦਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਤੇ ਪੰਜਾਬੀ ਰੇਡੀਓ USA ਦੇ ਸਾਰੇ ਮਾਣਯੋਗ ਸਰੋਤੇ ਤੇ ਵਿਊਅਰਸ ਨੂੰ ਬ੍ਰੇਕ ਤੋਂ ਬਾਅਦ ਫਿਰ ਤੋਂ ਨਿੱਘੀ ਜੀ ਆਇਆਂ ਨੂੰ। ਜੀ, ਸੋ ਸਮ ਅਪ ਕਰਦੇ ਜਾਈਏ। ਇਸ ਤੋਂ ਪਹਿਲਾਂ ਸਾਈਬਰ ਸਿਕਿਉਰਿਟੀ ਜਿਹੜੀ ਆ ਉਸ ਦੇ ਉੱਤੇ ਆਪਾਂ ਚਰਚਾ ਕਰ ਰਹੇ ਆ। ਆਨਲਾਈਨ ਆਪਣੇ ਆਪ ਨੂੰ, ਆਪਣੇ ਬਿਜ਼ਨੈਸਿਸ ਨੂੰ, ਨੇਸ਼ਨਸ ਨੇ ਜਿਹੜੀ ਤੁਹਾਡੀ ਅਹਿਮ ਜਾਣਕਾਰੀ ਤੋਂ ਲੈ ਕੇ ਹਰ ਇੱਕ ਚੀਜ਼ ਜਿਹੜੀ ਆਨਲਾਈਨ ਪਈ ਆ, ਤੁਹਾਡੇ ਜਿਹੜੇ ਸਿਸਟਮਸ ਚੱਲ ਰਹੇ ਆ ਉਹਨਾਂ ਨੂੰ ਚੱਲਦੇ ਰੱਖਣ ਦੇ ਲਈ ਇੱਕ ਅਹਿਮ ਇਹ ਫੋਰਸ ਆ। ਤੇ ਇਹ ਸਾਈਬਰ ਸਿਕਿਉਰਿਟੀ ਦੀਆਂ ਹੁਣ ਕੰਪਨੀਜ਼ ਵੀ ਆ, ਨਵੀਆਂ ਚੀਜ਼ਾਂ ਆ। ਸ਼ਹਿਰਾਂ ਦੇ ਸ਼ਹਿਰ ਠੱਪ ਹੋਏ ਆ, ਨੇਸ਼ਨ ਵਾਈਡ ਜਿਹੜੀਆਂ ਆ ਆਊਟੇजेस ਨੂੰ ਲੈ ਕੇ ਜਿਹੜਾ ਉਹ ਚੱਲਦਾ। ਆਪਾਂ ਸਿਰਫ ਅੱਜ ਅਮਰੀਕਾ ਦੀ ਗੱਲ ਕਰ ਰਹੇ ਆ। ਆਪਾਂ ਨੂੰ ਇਹ ਪਤਾ ਵੀ ਦੁਨੀਆ ਦੇ ਹੋਰ ਪਾਸੇ ਵੀ ਇਹੀ ਕੁਛ ਚੱਲਦਾ ਆ, ਚੱਲਦਾ ਰਹਿੰਦਾ ਆ। ਤੇ ਅੱਜ ਉਹਦੇ ਤੇ ਆਪਾਂ ਚਰਚਾ ਜਿਹੜੀ ਕਰ ਰਹੇ ਆ। ਥੋੜੇ ਜਿਹੇ ਤੁਹਾਨੂੰ ਦੱਸਿਆ ਵੀ ਕਿੱਦਾਂ ਕਿੱਦਾਂ ਦੀਆਂ ਟਾਰਗੇਟਸ ਹੋਏ, ਕਿੱਦਾਂ ਕਿੱਦਾਂ ਦੇ ਸ਼ਹਿਰਾਂ ਦੇ ਉੱਤੇ ਇਹਨਾਂ ਨੇ ਜਿਹੜਾ ਉਹ ਅਸਰ ਪਾਇਆ ਸੀ। ਤੇ ਇਸ ਪ੍ਰੋਗਰਾਮ ਦੇ ਹਿੱਸੇ 'ਚ ਆਪਾਂ ਗੱਲ ਕਰਨੀ ਆ ਵੀ ਤੁਸੀਂ ਆਪਣੀ ਸਾਈਬਰ ਸਿਕਿਉਰਿਟੀ ਖੁਦ ਕਿੱਦਾਂ ਵਧਾ ਸਕਦੇ ਆ, ਕਿਹੜੀਆਂ ਚੀਜ਼ਾਂ ਦਾ ਜਿਹੜਾ ਉਹ ਤੁਸੀਂ ਧਿਆਨ ਰੱਖਣਾ ਹੈਗਾ ਆ। ਜੀ ਸੋ ਇੱਕ ਚੀਜ਼ ਤਾਂ ਪਹਿਲਾਂ ਹੈ ਕਿ ਜਦੋਂ ਆਪਾਂ ਐਡੀ ਵੱਡੀ ਗੱਲ ਕਰਦੇ ਆ ਵੀ ਰੈਂਸਮਵੇਅਰ ਅਟੈਕ ਹੋਏ, ਕਈ ਕੁਛ ਹੋਇਆ, ਤੇ ਇਹਦੇ ਤੋਂ ਘਬਰਾਉਣ ਦੀ ਤਾਂ ਬਿਲਕੁਲ ਵੀ ਲੋੜ ਨਹੀਂ ਆ। ਬੜੀਆਂ ਸਿੰਪਲ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਧਿਆਨ 'ਚ ਰੱਖਣੀਆਂ, ਤੇ ਮੈਨੂੰ ਲੱਗਦਾ ਉਹਦੇ ਨਾਲ ਹੀ ਕਾਫੀ ਹੱਦ ਤੱਕ ਆਪਣਾ ਬਚਾਅ ਹੋ ਜਾਂਦਾ। ਬਿਲਕੁਲ। ਸਭ ਤੋਂ ਮੈਂ ਤੁਹਾਨੂੰ ਇੰਟਰਸਟਿੰਗ ਚੀਜ਼ ਦੱਸਦਾ ਰਾਜਕਰਨ। ਇੱਕ ਸਰਵੇ ਰਨ ਹੋਇਆ ਸੀ, ਉਹ ਆਪਣੇ ਪਹਿਲਾ ਜਿਹੜਾ ਪੁਆਇੰਟ ਆ, ਮੈਂ ਉਹਦੇ ਉੱਤੇ ਆਉਣ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਕਈ ਵਾਰ ਨਾ ਆਪਾਂ ਨੂੰ ਸਿਸਟਮ ਮਿਲਦੇ ਆ, ਕੰਪਿਊਟਰ ਮਿਲਦੇ ਆ ਜਾਂ ਹੋਰ ਕੋਈ ਸਿਸਟਮ ਆਪਾਂ ਨੂੰ ਮਿਲਦੇ ਆ, ਤੇ ਉਹਦੇ ਵਿੱਚ ਆਪਾਂ ਦੇ ਨਾ ਪੈਸਵਰਡ ਹੁੰਦੇ ਆ, ਰਾਊਟਰ ਹੋ ਗਏ ਕਈ, ਤੇ ਐਡਮਿਨ ਲੌਗਇਨ ਹੁੰਦੇ ਉਹਨਾਂ ਦੇ, ਹਨਾ, ਆਮ ਤੌਰ ਤੇ ਡਿਫਾਲਟ। ਤੇ ਇੱਕ ਮੈਂ ਸਰਵੇ ਦੇਖਦਾ ਸੀ ਕਿ 70% ਤੋਂ ਉੱਪਰ ਲੋਕਾਂ ਦੇ ਜਿਹੜੇ ਉਹਨਾਂ ਨੂੰ ਕਦੇ ਚੇਂਜ ਹੀ ਨਹੀਂ ਕੀਤਾ ਹੁੰਦਾ, ਬਦਲੇ ਨਹੀਂ ਹੁੰਦੇ, ਜੋ ਡਿਫਾਲਟ ਆ ਰਹੇ, ਜੋ ਡਿਫਾਲਟ ਆ। ਹਾਂ, ਤੇ ਉਹ ਬੜਾ ਇੱਕ ਸੌਖੀ ਜੀ ਜਿੱਦਾਂ ਥਾਲੀ 'ਚ ਪਰੋਸ ਕੇ ਤੇ ਤੁਸੀਂ ਆਪਣਾ ਹੈਕਰਸ ਨੂੰ ਆਪਣੀ ਜਾਣਕਾਰੀ ਦੇਣ ਵਾਲੀ ਗੱਲ ਹੁੰਦੀ ਆ। ਸੋ ਸਭ ਤੋਂ ਪਹਿਲਾ ਜਿਹੜਾ ਕਹਿੰਦੇ ਸਟੇ ਸੇਫ ਆਨਲਾਈਨ ਦਾ ਸਭ ਤੋਂ ਪਹਿਲੀ ਜਿਹੜੀ ਚੀਜ਼ ਆ, ਉਹ ਕਹਿ ਸਕਦੇ ਵੀ ਆਪਾਂ ਪਾਸਵਰਡ ਜਿਹੜੇ ਉਹ ਸਟਰੋਂਗ ਰੱਖੀਏ। ਤੁਸੀਂ ਰਾਜਕਰਨ ਮੰਨ ਨਹੀਂ ਸਕਦੇ ਵੀ ਕਿੰਨੇ ਲੋਕਾਂ ਦੇ ਜਿਹੜੇ ਪਾਸਵਰਡ ਆ ਹੋਣਗੇ, ਉਹ ਆ ਜੇ ਕਿ ਮੰਨ ਲਓ ਕਿਸੇ ਨੇ ਕਿਹਾ ਵੀ ਕਿਸੇ ਕੋਈ ਵੈਬਸਾਈਟ ਤੇ ਰਿਕੁਆਇਰਮੈਂਟ ਹੈ ਕਿ 8 ਡਿਜਿਟ ਪਾਸਵਰਡ ਹੋਏ, 8 ਅੱਖਰਾਂ ਦਾ, 1 2 3 4 5 6 7 8 ਹੁੰਦੇ ਆ, ਯਾਰ QWERTY ਹੈ ਨਾ, ਜਿਹੜੇ ਕੀਵਰਡ ਦੇ ਪਹਿਲੇ ਹੁੰਦੇ ਆ। ਸੋ ਇਹਨਾਂ ਚੀਜ਼ਾਂ ਇਹ ਇੱਕ ਬੇਸਿਕ ਚੀਜ਼ ਹੈ ਨਾ, ਜਿਹੜੇ ਕਿਸੇ ਨੇ ਤੁਹਾਡਾ ਸਿਸਟਮ ਇਨਫਰਾਸਟ੍ਰਕਚਰ ਹੈਕ ਕਰਨਾ, ਸਭ ਤੋਂ ਪਹਿਲਾਂ ਉਹਨੇ ਇਹ ਚੀਜ਼ ਦੇਖਣੀ ਆ। ਸਭ ਤੋਂ ਪਹਿਲੀ ਚੀਜ਼ ਹੈ ਸਟਰੋਂਗ ਤੇ ਯੂਨੀਕ ਪਾਸਵਰਡ, ਜਿਹੜੇ ਸਿਰਫ ਤੁਹਾਨੂੰ ਪਤਾ ਹੋਣ। ਬਿਲਕੁਲ। ਕੋਸ਼ਿਸ਼ ਇਹ ਕਰੋ ਕਿ ਜਿਹੜੇ ਪਾਸਵਰਡ ਹੋਣ ਉਹਨਾਂ ਦੇ ਵਿੱਚ ਕੋਈ ਸਪੈਸ਼ਲ ਕਰੈਕਟਰ ਹੋਏ, ਵੱਡਾ ਅੱਖਰ ਹੋਏ, ਛੋਟਾ ਅੱਖਰ ਹੋਏ, ਨੰਬਰ ਹੋਣ, ਅਲਫਾਨੁਮੈਰਿਕ ਹੋਣ, ਹਨਾ, ਤੇ ਲੰਬੇ ਹੋਣ। ਸੋ ਇਹ ਤਾਂ ਸਭ ਤੋਂ ਇੱਕ ਬੇਸਿਕ ਚੀਜ਼ ਆ। ਇਹਦੇ ਨਾਲ ਹੀ ਆਪਣਾ ਮੈਂ ਰਾਜਕਰਨ ਜਿਹੜੇ ਲੈਵਲ ਦੀ ਆਪਾਂ ਗੱਲ ਕਰਦੇ ਹਾਂ, ਕੰਜ਼ਿਊਮਰ ਲੈਵਲ ਦੀ, ਬਿਜ਼ਨਸ ਦੀ ਤਾਂ ਚਲੋ ਆਪਾਂ ਬਾਅਦ 'ਚ ਕਰਾਂਗੇ ਜਾਂ ਲੇਟਰ ਇਸ ਹਿੱਸੇ ਵਿੱਚ। ਕੰਜ਼ਿਊਮਰ ਇਹਦੇ ਤੋਂ ਹੀ ਕਾਫੀ ਹੱਦ ਤੱਕ ਬਚ ਜਾਂਦੇ ਜੇ ਤੁਸੀਂ ਆਪਣੇ ਪਾਸਵਰਡ ਸਟਰੋਂਗ ਰੱਖੋ। ਬਿਲਕੁਲ ਸਹੀ ਗੱਲ ਆ। ਤੇ ਜਨੈਰਿਕ, ਬਿਲਕੁਲ ਇਹ ਤਾਂ ਬਿਲਕੁਲ ਸਹੀ ਗੱਲ ਆ ਵੀ ਸਭ ਤੋਂ ਵੱਡੀ ਜਿਹੜੀ ਟਿਪ ਇਹੀ ਆ ਵੀ ਜਨੈਰਿਕ ਨਾ ਰੱਖੋ। ਲੋਕ ਦੇਖੋ, ਇਹ ਜਿਹੜੀਆਂ ਫਿਸ਼ਿੰਗ ਸਕੈਮਸ ਤੇ ਉਹ ਸਾਰੀਆਂ ਚੀਜ਼ਾਂ, ਜਿਹੜੀ ਤੁਹਾਡੀ ਇਨਫੋਰਮੇਸ਼ਨ ਚੋਰੀ ਕਰਕੇ ਉਹਨਾਂ ਨੇ ਤੁਹਾਡੇ ਪਾਸਵਰਡਸ ਤੱਕ ਇਵੈਂਚੁਅਲੀ ਪਹੁੰਚਣਾ ਹੁੰਦਾ ਆ। ਜੀ, ਇਹ ਲੋਕਾਂ ਨੂੰ, ਜਿਹੜੇ ਹੈਕਰਸ ਆ ਉਹ ਜਾਣਦੇ ਆ ਵੀ ਜਿਹੜੇ ਲੋਕਾਂ ਨੇ ਪਾਸਵਰਡ ਰੱਖੇ ਹੁੰਦੇ ਆ, ਉਹਨਾਂ ਦੀ ਜ਼ਿੰਦਗੀ ਦੇ ਅਹਿਮ ਜਿਹੜੇ ਇਨਸੀਡੈਂਟਸ ਦੇ ਨਾਲ ਜੁੜੇ ਹੁੰਦੇ ਆ। ਉਹਦੇ ਨਾਲ ਜਿਹੜੇ ਹੁੰਦੇ, ਚਾਹੇ ਉਹ ਤੁਸੀਂ ਉਹ ਰੱਖ ਰਹੇ ਆ, ਜਿੱਦਾਂ ਹਰਵਿੰਦਰ ਨੇ ਕਿਹਾ ਵੀ ਵੱਡਾ ਅੱਖਰ, ਛੋਟਾ ਅੱਖਰ, ਅਲਫਾਨੁਮੈਰਿਕ, ਸਪੈਸ਼ਲ ਕਰੈਕਟਰਸ, ਇਦਾਂ ਦੀਆਂ ਚੀਜ਼ਾਂ ਆਪਣੇ ਪਾਸਵਰਡਸ ਦੇ ਵਿੱਚ ਇੰਟਰੋਡਿਊਸ ਜਿਹੜਾ ਉਹ ਕਰੋ। ਲੱਗਦਾ ਬਹੁਤ ਟੀਡੀਅਸ ਕੰਮ ਆ, ਕਿਉਂਕਿ ਆਪਾਂ ਲਾਈਕ ਦਰਜਨਾਂ ਵੈਬਸਾਈਟਸ ਦੇ ਉੱਤੇ ਪਾਸਵਰਡਸ ਜਿਹੜੇ ਉਹ ਆਪਾਂ ਨੂੰ ਭਰਨੇ ਪੈਂਦੇ ਆ, ਪਰ ਯੂ ਹੈਵ ਟੂ ਬੀ ਸਮਾਰਟ ਅਬਾਊਟ ਇਟ। ਹਾਂਜੀ, ਬਿਲਕੁਲ। ਤੇ ਉਹਦੇ ਵਿੱਚ ਜਿਹੜੇ ਰਿਕਵਰੀ ਮੈਥਡ ਵੀ ਹੁੰਦੇ ਉਹ ਵੀ ਧਿਆਨ 'ਚ ਰੱਖਣ ਦੀ ਲੋੜ ਹੈ। ਕਈ ਵਾਰ ਨਾ ਰਿਕਵਰੀ ਕੁਐਸਚਨ ਹੁੰਦੇ ਆ, ਅੱਜ ਕੱਲ੍ਹ ਕਾਫੀ ਵੇਖਿਆ। ਮੈਂ ਤੁਹਾਨੂੰ ਆਪ ਦੱਸਦਾ ਕਿ ਪਿਛਲੇ 2 ਹਫ਼ਤਿਆਂ ਤੋਂ ਮੇਰੀ ਫੇਸਬੁੱਕ ਦੇ ਉੱਤੇ 4 ਵਾਰ ਘੱਟੋ ਘੱਟ ਅਟੈਂਪਟ ਹੋ ਚੁੱਕੇ ਮੇਰੀ ਫੇਸਬੁੱਕ ਨੂੰ ਲੌਗਇਨ ਕਰਨ ਦੇ ਲਈ। ਹਾਂਜੀ, ਲੌਗਇਨ ਕਰਨ ਦੇ। ਸੋ ਉਹਦੇ ਵਿੱਚ ਇਹ ਹੁੰਦਾ ਕਿ ਆਪਾਂ ਸਪੈਸ਼ਲ ਕੁਐਸਚਨ ਰੱਖ ਲੈਂਦੇ ਆ, ਬੜੇ ਜੈਨਰਿਕ ਜਿਹੜੇ ਰਿਕਵਰੀ ਸਵਾਲ ਹੁੰਦੇ ਆ ਕਿ ਵਟ ਇਜ਼ ਦ ਨੇਮ ਆਫ ਯੂਰ ਐਲਡੈਸਟ ਬ੍ਰਦਰ, ਹੈ ਨਾ, ਉਹ ਆਪਣੇ ਤੋਂ ਬਿਨਾਂ ਐਲਡਰ, ਹੈ ਨਾ, ਵਿਚ ਸਕੂਲ ਡਿਡ ਯੂ ਅਟੈਂਡ, ਇੱਦਾਂ ਦੀ ਚੀਜ਼ਾਂ।
ਸੋ ਆਪਾਂ ਉਹ ਵੀ ਉਹਨੂੰ ਥੋੜ੍ਹੇ ਜਿਹੇ ਜਿਹੜੇ ਰਿਕਵਰੀ ਸਵਾਲ ਹੁੰਦੇ ਆ ਉਹਨਾਂ ਨੂੰ ਵੀ ਟਫ ਥੋੜ੍ਹਾ ਜਿਹਾ ਕਰੀਏ। ਠੀਕ ਆ। ਤੇ ਉਹਦੇ ਨਾਲ ਹੀ ਰਿਲੇਟਡ ਜਿਹੜੀ ਚੀਜ਼ ਹੁੰਦੀ ਆ, ਅੱਜ ਕੱਲ੍ਹ ਕਾਫੀ ਪੋਪੂਲਰ, ਮਤਲਬ ਸਾਰੇ ਬੈਂਕਾਂ ਵਾਲੇ ਉਹਨਾਂ ਨੂੰ ਤੇ ਰਿਕੁਆਇਰਮੈਂਟ ਹੀ ਆ, ਪਰ ਸੋਸ਼ਲ ਮੀਡੀਆ ਅਕਾਊਂਟਸ ਦੀ ਵੀ ਇਹ ਰਿਕੁਆਇਰਮੈਂਟ ਬਣ ਗਈ ਆ। ਉਹ ਹੁੰਦੀ ਟੂ ਫੈਕਟਰ ਅਥੈਂਟੀਕੇਸ਼ਨ, 2FA ਕਹਿੰਦੇ ਉਹਨੂੰ। ਹੈ ਨਾ। ਉਹਦੇ 'ਚ ਕੀ ਆ ਕਿ ਤੁਹਾਡਾ ਫ਼ੋਨ ਨੰਬਰ ਨਾਲ ਲਿੰਕ ਕਰ ਦਿੰਦੇ ਕਿ ਕੋਈ ਪਾਸਵਰਡ ਰਿਕਵਰ ਕਰਨ ਦੀ ਕੋਸ਼ਿਸ਼ ਕਰੇ, ਜੇ ਉਹਦੇ ਵਿੱਚ ਹੈ ਨਾ 6 ਜਾਂ 8 ਡਿਜਿਟ ਕੋਡ ਜਾਂ 4 ਡਿਜਿਟ ਕੋਡ ਤੁਹਾਡੇ ਫ਼ੋਨ ਦੇ ਉੱਤੇ ਆ ਜਾਂਦਾ। ਸੋ ਉਹ ਅਨੇਬਲ ਕਰਕੇ ਰੱਖੋ ਸਾਰਿਆਂ ਦੇ, ਜਿਹੜੇ ਤੁਹਾਡੇ ਇੰਪੋਰਟੈਂਟ ਖਾਤੇ ਆ, ਸੋਸ਼ਲ ਮੀਡੀਆ ਦੇ ਅਕਾਊਂਟ ਆ, ਹੈ ਨਾ, ਜਾਂ ਕੋਈ ਬੈਂਕ ਦੇ ਅਕਾਊਂਟ ਆ, ਜਾਂ ਹੋਰ ਕੋਈ ਇੰਪੋਰਟੈਂਟ ਅਕਾਊਂਟ ਆ, ਉਹਨਾਂ ਨੂੰ 2 ਫੈਕਟਰ ਅਥੈਂਟੀਕੇਸ਼ਨ ਕਰਕੇ ਰੱਖੋ। ਜਿਹੜੀ ਅਗਲੀ ਚੀਜ਼ ਆ ਕਿ ਸੌਫਟਵੇਅਰ ਅਪ ਟੂ ਡੇਟ ਕਰ, ਬੇਸਿਕਲੀ 2 ਤਾਲੇ ਲਾਉਣੇ ਆ ਆਪਾਂ। ਹਾਂਜੀ, ਇੱਕ ਦੀ ਬਜਾਏ 2 ਤਾਲੇ ਲਾ 2 ਲਓ। ਤਾਲੇ ਲਾਉਣੇ। ਤੇ ਅਗਲੀ ਜਿਹੜੀ ਗੱਲ ਕਰਦੇ ਉਹ ਹੈਗੀ ਹੈ ਕਿ ਸੌਫਟਵੇਅਰ ਆਪਣੇ ਅਪ ਟੂ ਡੇਟ ਰੱਖੋ। ਜਿਹੜੇ ਕੰਪਨੀਆਂ ਵਾ, ਮਾਈਕਰੋਸਾਫਟ ਹੋ ਗਈ, ਜਿਹਦੇ ਆਪਰੇਟਿੰਗ ਸਿਸਟਮ ਵਰਤਦੇ ਹੋ, ਫਾਇਰਫੌਕਸ, ਮੋਜ਼ਿਲਾ, ਜਾਂ ਤੁਹਾਡੇ ਕੋਈ ਵੀ ਬਰਾਊਜ਼ਰ ਹੈਗੇ ਆ, ਉਹ ਲਗਾਤਾਰ ਸੋਸ਼ਲ ਸਿਕਿਉਰਿਟੀ ਵਿੰਗ ਹੁੰਦਾ ਉਹਨਾਂ ਦਾ, ਹੈ ਨਾ, ਸੋਸ਼ਲ ਸਾਈਬਰ ਸਿਕਿਉਰਿਟੀ, ਮਾਫੀ ਚਾਹੁੰਦਾ, ਸਾਈਬਰ ਸਿਕਿਉਰਿਟੀ ਵਿੰਗ ਹੁੰਦਾ ਉਹਨਾਂ ਦਾ, ਜਿਹਦੇ ਵਿੱਚ ਉਹ ਇਹ ਚੀਜ਼ਾਂ ਲੱਭਦੇ ਰਹਿੰਦੇ ਕਿ ਸਾਡੇ ਸੌਫਟਵੇਅਰ ਦੇ ਵਿੱਚ ਬੱਗ ਕਿੱਥੇ ਆ, ਜਿਹਦੇ ਥਰੂ ਅਟੈਂਪਟ ਹੋਈ ਹੈ ਉਹਨੂੰ ਰੀਚ ਕਰਨ ਦੀ, ਹੈ ਨਾ। ਸੋ ਓਵਰ ਦਾ ਟਾਈਮ ਉਹ ਆਪਣੇ ਸੌਫਟਵੇਅਰ ਨੂੰ ਅਪਡੇਟ ਕਰਕੇ ਉਹ ਲੂਪ ਹੋਲ ਜਿਹੜੇ ਬੰਦ ਕਰੀ ਜਾਂਦੇ ਆ। ਸੋ ਆਪਾਂ ਕੋਸ਼ਿਸ਼ ਇਹ ਰੱਖਣੀ ਚਾਹੀਦੀ ਕਿ ਜਿਹੜੇ ਵੀ ਅਸੀਂ ਸੌਫਟਵੇਅਰ ਵਰਤਦੇ ਹਾਂ, ਭਾਵੇਂ ਤੁਹਾਡੇ ਆਈਫੋਨ ਦਾ ਆਪਰੇਟਿੰਗ ਸਿਸਟਮ ਆ, ਤੁਹਾਡੇ ਵਿੰਡੋਜ਼ ਦਾ ਆਪਰੇਟਿੰਗ ਸਿਸਟਮ ਆ, ਤੁਹਾਡਾ ਤੁਸੀਂ ਕੋਈ ਸੌਫਟਵੇਅਰ ਵਰਤਦੇ ਹੋ, ਉਹਦੀ ਜਿਹੜੀ ਅਪਡੇਟ ਆ ਉਹਨੂੰ ਜ਼ਰੂਰ ਜਦੋਂ ਵੀ ਤੁਹਾਨੂੰ ਮਿਲਦੀ ਉਹਨੂੰ ਇੰਸਟਾਲ ਕਰ ਲਓ, ਹੈ ਨਾ। ਅਪਡੇਟ ਆਪਣੇ ਸੌਫਟਵੇਅਰ ਜ਼ਰੂਰ ਅਪ ਟੂ ਡੇਟ ਰੱਖੋ। ਅਗਲੀ ਜਿਹੜੀ ਗੱਲ ਕਰਦੇ ਉਹਦੇ ਬਾਰੇ ਥੋੜ੍ਹਾ ਜਿਹਾ ਮਾਈਂਡਸੈਟ ਬਦਲਣ ਦੀ ਗੱਲ ਆ, ਹੈ ਨਾ, ਉਹ ਹੈਗੇ ਫਿਸ਼ਿੰਗ ਸਕੈਮਸ। ਉਹ ਤੋਂ ਅਸੀਂ ਕਿੱਦਾਂ ਬਚਣਾ? ਫਿਸ਼ਿੰਗ ਸਕੈਮ ਦੇ ਮੈਂ ਪਹਿਲਾਂ ਹੀ ਗੱਲ ਦੱਸੀ ਕਿ ਕਾਮ, ਕ੍ਰੋਧ, ਲੋਭ, ਹੰਕਾਰ ਤੋਂ ਬਚਾ ਰੱਖਣਾ। ਲਾਲਚ ਮਾਰਦਾ ਸਭ ਤੋਂ ਜ਼ਿਆਦਾ ਬੰਦੇ ਨੂੰ। ਹਾਂਜੀ, ਲਾਲਚ ਵੀ ਮਾਰਦਾ। ਤੇ ਜਾਂ ਮੈਂ ਇਹ ਕਈ ਵਾਰ ਅਨਕੰਫਰਟੇਬਲ ਹੋ ਜੀਦਾ ਰੇਡੀਓ ਉੱਤੇ ਗੱਲ ਕਰਦਾ, ਪਰ ਗੱਲ ਕਰਨੀ ਵੀ ਜ਼ਰੂਰੀ ਆ ਕਿ ਹੈ ਨਾ, ਕਈ ਸੈਕਸ਼ੂਅਲ ਰਿਲੇਟਡ ਚੀਜ਼ਾਂ ਵੀ ਆਪਾਂ ਆਨਲਾਈਨ ਮਿਲਦੀਆਂ, ਬੰਦੇ ਦੀ ਕਾਮ ਵਾਸਨਾ ਦੇ ਉੱਤੇ ਵੀ ਉਹ ਅਲਿਓਰ ਹੋ ਜਾਂਦੇ ਆ, ਹੈ ਨਾ। ਸੋ ਉਹਦੇ ਨਾਲ ਉਹਦੇ ਵਾਸਤੇ ਵੀ ਲੋਕਾਂ ਨੇ, ਉਹ ਵੀ ਇੱਕ ਬੜਾ ਵੱਡਾ ਬਿਜ਼ਨਸ ਆ ਨਾ। ਵਾਈਸ ਨਿਊਜ਼ ਨੇ ਪਿੱਛੇ ਜਿਹੇ ਉਹਦੇ ਬਾਰੇ ਡਾਕੂਮੈਂਟਰੀ ਕੱਢੀ ਸੀ ਕਿ ਏਸ਼ੀਆ ਦੇ ਵਿੱਚ ਇਸ ਬਾਰੇ ਕਿੰਨੀ ਐਕਸਟੋਰਸ਼ਨ ਜਿਹੜੀ ਉਹ ਐਕਸਟੋਰਸ਼ਨ ਕਰਦੀ ਪਈ, ਜਿਹਦੇ ਕਰਕੇ ਕਈ ਲੋਕਾਂ ਨੇ ਸੁਸਾਈਡ ਵੀ ਕਰਨੇ ਪਏ ਆ, ਹੈ ਨਾ। ਸੋ ਦੂਸਰੀ ਚੀਜ਼ ਫਿਸ਼ਿੰਗ ਸਕੈਮ ਦੇ ਵਿੱਚ ਇਹ ਹੁੰਦੀ ਕਿ ਲਾਲਚ, ਕਿ ਤੁਸੀਂ ਐਡਾ ਵੱਡਾ ਪ੍ਰਾਈਜ਼ ਜਿੱਤਿਆ, ਹੈ ਨਾ, ਤੁਸੀਂ ਇਹਨੂੰ ਕਲਿੱਕ ਕਰੋ ਤਾਂ ਕਿ ਕਲਿੱਕ ਹੇਅਰ ਟੂ ਕਲੇਮ ਦਾ ਪ੍ਰਾਈਜ਼। ਉਹ ਤੋਂ ਅਸੀਂ ਬਚਾ ਰੱਖਣਾ, ਹੈ ਨਾ, ਵੀ ਜੇ ਕੋਈ ਲੋਟਰੀ ਨਿਕਲਦੀ ਨਹੀਂ, ਲੋਟਰੀ ਨਿਕਲ ਜਾਂਦੀ, ਹੈ ਨਾ, ਵੀ ਤੁਹਾਡੀ ਲੋਟਰੀ ਨਿਕਲੀ ਆ। ਸੋ ਲਾਲਚ ਵਿੱਚ ਬੰਦੇ ਨੂੰ ਫਸਦਾ। ਇੱਕ ਨਾ ਮੈਨੂੰ ਗੁਰਬਾਣੀ ਦੀ ਇਹਦੇ 'ਚ ਇੱਕ ਜਿਹੜੀ ਆ ਪੰਕਤੀ ਚੇਤੇ ਆ ਜਾਂਦੀ ਕਿ ਮਰਕਟ ਮੁਕਤੀ ਅਨਾਜ ਕੀ, ਜਿਹੜੇ ਜਦੋਂ ਬਾਂਦਰ ਨੂੰ ਫੜਦੇ ਨਾ, ਕਹਿਣ ਦਾ ਮਤਲਬ ਮਰਕਟ ਬਾਂਦਰ ਨੂੰ ਕਹਿੰਦੇ ਆ। ਸੋ ਉਹਨੂੰ ਫੜਦੇ ਕਿੱਦਾਂ ਕਿ ਇੱਕ ਕੌਲਾ ਹੁੰਦਾ, ਮੱਟ ਹੁੰਦਾ, ਉਹਦੇ ਵਿੱਚ ਦਾਣੇ ਪਾਏ ਹੁੰਦੇ ਆ, ਬਾਂਦਰ ਉਹਦੇ ਵਿੱਚ ਹੱਥ ਪਾ ਦਿੰਦਾ, ਹੱਥ ਖੋਲਦਾ ਨਹੀਂ, ਮੁੱਠੀ ਉਹਦੀ ਬੰਦ ਹੋ ਜਾਂਦੀ ਹੈ, ਜਿਹੜਾ ਕਿ ਪਿੱਛੋਂ ਕੈਦ ਹੁੰਦਾ। ਸੋ ਏਦਾਂ ਪੱਕਾ ਰਹਿ ਜਾਂਦਾ। ਹਾਂ, ਤੇ ਉਹ ਅਨਾਜ ਦੀ ਮੁੱਠ ਜ਼ਰੂਰ ਭਰ ਲੈਂਦਾ, ਪਰ ਜਦੋਂ ਮੁੱਠੀ ਬੰਦ ਕਰਦਾ ਤੇ ਉਹ ਵਿੱਚ ਫਸ ਜਾਂਦਾ, ਹੈ ਨਾ। ਉਹ ਨਾ ਉਹ ਖੋਲਦਾ, ਕਿਉਂਕਿ ਜੇ ਖੋਲਦਾ ਅਨਾਜ ਵਿੱਚੋਂ ਨਿਕਲਦਾ, ਤੇ ਜਦੋਂ ਵਿੱਚ ਆ ਜਾਂਦਾ ਤੇ ਹੱਥ ਤੇ ਉਹ ਛੱਡਦਾ ਨਹੀਂ, ਜਿਹਦੇ ਕਰਕੇ ਉਹ ਫੜਿਆ ਜਾਂਦਾ। ਸੋ ਇਹਨਾਂ ਚੀਜ਼ਾਂ ਤੋਂ ਇਹ ਜਿਹੜੇ ਬੰਦੇ ਦੇ, ਪਰ ਹਰੇਕ ਬੰਦੇ 'ਚ ਹੁੰਦੀ ਹੈ, ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਹੁੰਦੀਆਂ, ਪਰ ਇਹਦੇ ਤੋਂ ਇਹ ਚੀਜ਼ਾਂ ਦੇ ਉੱਤੇ ਪ੍ਰਾਈ ਕਰਦੇ ਆ। ਇਹ ਚੀਜ਼ਾਂ ਉੱਤੇ ਜਿਹੜੇ ਹੈਕਰ ਹੁੰਦੇ ਆ ਉਹ ਪ੍ਰਾਈ ਕਰਦੇ ਆ, ਉਹ ਤੁਹਾਡੀਆਂ ਇਹਨਾਂ ਚੀਜ਼ਾਂ ਦਾ ਫਾਇਦਾ ਚੁੱਕਦੇ ਆ, ਨਜਾਇਜ਼ ਫਾਇਦਾ। ਸੋ ਆਪਾਂ ਉਹ ਤੋਂ ਕੌਸ਼ੀਅਸ ਰਹਿਣਾ ਫਿਸ਼ਿੰਗ ਸਕੈਮਸ ਤੋਂ। ਅਗਲੀ ਚੀਜ਼ ਆ ਤੁਹਾਡੇ ਸਿਸਟਮ ਦੇ ਉੱਤੇ ਐਂਟੀਵਾਇਰਸ ਸੌਫਟਵੇਅਰ ਇੰਸਟਾਲ ਕਰਨ ਦੀ, ਹੈ ਨਾ। ਐਂਟੀਵਾਇਰਸ ਸੌਫਟਵੇਅਰ ਇੰਸਟਾਲ ਮੇਕ ਸ਼ੋਰ ਕਰਨਾ, ਕਿਉਂਕਿ ਉਹ ਤੇ ਸਾਈਬਰ ਸੁਰੱਖਿਆ ਦੀ ਉਹਨਾਂ ਦੀ ਪ੍ਰਾਇਮਰੀ ਚੀਜ਼ ਹੁੰਦੀ ਆ, ਹੈ ਨਾ। ਕਾਫੀ ਅੱਜ ਕੱਲ੍ਹ ਪੋਪੂਲਰ ਮੈਕੈਫੇ ਆ, ਨਾਰਟਨ ਆ, ਕਈ ਕੁਛ ਹੈ ਨਾ। ਹੋਰ ਵਿੰਡੋਜ਼ ਦੇ ਵਿੱਚ ਆਪਣੇ ਡਿਫਾਲਟ ਵੀ ਹੈਗੇ ਆ, ਆਪਾਂ ਕੋਈ ਰਿਕਮੈਂਡ ਨਹੀਂ ਕਰਦੇ, ਪਰ ਇਹ ਕਹਿੰਦੇ ਆ ਕਿ ਕੋਈ ਵੀ ਐਂਟੀਵਾਇਰਸ ਰੱਖੋ ਜਿਹੜਾ ਵੀ ਤੁਸੀਂ ਰੱਖਣਾ ਆ। ਜੇ ਤੁਸੀਂ ਪੇ ਕਰਨਾ ਆ, ਪੇ ਕਰੋ। ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕੰਮ ਨੂੰ ਜ਼ਿਆਦਾ ਖਤਰਾ ਹੈ ਤਾਂ ਤੁਹਾਨੂੰ ਡੈਫੀਨੇਟਲੀ ਆਪਣੀ ਉਹ ਚੀਜ਼ਾਂ ਨੂੰ ਬਚਾਉਣਾ ਚਾਹੀਦਾ, ਆਪਣੇ ਸਿਸਟਮ ਨੂੰ ਬਚਾਉਣ ਦੇ ਲਈ ਪੇ ਵੀ ਜਿਹੜਾ ਤੁਹਾਨੂੰ ਕਰਨਾ ਚਾਹੀਦਾ। ਦੈਟਸ ਓਕੇ। ਖਾਸ ਤੌਰ ਤੇ ਜੇ ਤੁਹਾਡੇ ਕੋਲ ਤੁਸੀਂ ਬਿਜ਼ਨਸ ਹੋ ਤੇ, ਬਿਲਕੁਲ, ਹਾਂ, ਉਹਦੇ ਵਿੱਚ ਖਾਸ ਤੌਰ ਤੇ ਧਿਆਨ ਰੱਖਣਾ। ਅਗਲੀ ਜਿਹੜੀ ਚੀਜ਼ ਆ ਉਹ ਅੱਜ ਕੱਲ੍ਹ ਵੀ ਬੜੀ ਮਸ਼ਹੂਰ ਹੋ ਰਹੀ, ਤੇ ਮੇਰੇ ਨਾਲ ਏਦਾਂ ਹੋਇਆ ਵੀ ਆ, ਮੈਂ ਨਿੱਜੀ ਤਜਰਬਾ ਵੀ ਦੱਸਦਾ ਉਹ ਹੈਗਾ ਕਿ VPN ਵਰਚੁਅਲ ਪ੍ਰਾਈਵੇਟ ਨੈਟਵਰਕ ਦੀ ਗੱਲ ਕਰਦੇ ਹਾਂ। ਸੋ ਅਸੀਂ ਆਮ ਤੌਰ ਤੇ ਏਅਰਪੋਰਟ ਦੇ ਉੱਤੇ ਜਾਂਦੇ ਹਾਂ, ਹੈ ਨਾ, ਸੈਨ ਫਰਾਂਸਿਸਕੋ ਜਾਂ ਹੋਰ ਏਅਰਪੋਰਟ ਦੇ ਉੱਤੇ, ਜਿਹੜੇ ਹੈਕਰ ਉੱਥੇ ਕੋਈ ਬੰਦਾ ਬੈਠਾ ਹੋਏ ਤਾਂ ਉਹ ਕੀ ਕਹੂਗਾ, SFO ਵਾਈਫਾਈ, ਹੈ ਨਾ, ਏਦਾਂ ਕਰਕੇ ਉਹਨੇ ਕਹੂਗਾ ਵੀ ਇਹ ਨੈਟਵਰਕ ਜੁਆਇਨ ਕਰੋ, ਫ੍ਰੀ ਹੁੰਦਾ।
ਹੂੰ, ਠੀਕ ਆ? ਤੇ ਤੁਸੀਂ ਉਹਨੂੰ ਜੁਆਇਨ ਕਰ ਲੈਂਦੇ ਹੋ, ਤੁਹਾਡੇ ਸਿਸਟਮ ਨੂੰ ਐਕਸੈਸ ਕਰ ਸਕਦਾ। ਹੂੰ, ਹੈ ਨਾ? ਹੂੰ, ਕਿਉਂਕਿ ਉਹ ਇਨੀਸ਼ੀਏਸ਼ਨ ਤਾਂ ਤੁਸੀਂ ਕੀਤੀ ਹੁੰਦੀ ਹੈ। ਮੈਂ ਰਾਜਕਰਨ ਅੱਜ ਤੋਂ ਤਕਰੀਬਨ ਇਹ ਵੀ ਕੋਈ 17-18 ਸਾਲ ਪੁਰਾਣੀ ਗੱਲ ਆ। ਮੈਂ ਚੰਡੀਗੜ੍ਹ ਦੀ ਗੱਲ ਆ, ਮੈਂ ਲੇਕ ਦੇ ਉੱਤੇ ਸੀ। ਉੱਥੇ ਮੈਨੂੰ ਠੀਕ ਹੈ। ਬਲੂਟੁੱਥ ਕਰਕੇ ਇੱਕ ਰਿਕੁਐਸਟ ਆਈ ਬਲੂਟੁੱਥ, ਜਦੋਂ ਐਡੇ ਸਮਾਰਟਫੋਨ ਨਹੀਂ ਸੀ ਹੁੰਦੇ, ਨੋਕੀਆ ਹੂੰ, ਦਾ ਹੂੰ, ਸੀ। ਸੋ ਉਹਨੇ ਮੈਨੂੰ ਕਿਹਾ ਕਿ ਮਤਲਬ ਹੀ ਇਜ਼ ਟਰਾਈਂਗ ਟੂ ਕਨੈਕਟ। ਮੈਂ ਐਕਸੈਪਟ ਕਰ ਲਿਆ। ਮੇਰਾ ਕੰਪਿਊਟਰ ਕਰਪਟ, ਆਪਣਾ ਫ਼ੋਨ ਕਰਪਟ ਹੋ ਗਿਆ। ਉਹ ਨਾਲ ਦੇ ਮੈਨੂੰ ਨਾਲ। ਫਾਰਮੈਟ ਕਰਨਾ ਪੈ ਗਿਆ ਸਾਰਾ ਫੋਟੋਆਂ ਦਾ। ਹੂੰ, ਤੇ ਅੱਜ ਤੋਂ 18 ਸਾਲ ਪੁਰਾਣੀ ਅਗੇਨ ਗੱਲ ਆ, ਅਗੇਨ 2 ਦਹਾਕੇ 'ਚ ਜੇ ਟੈਕਨੋਲੋਜੀ ਕਿੰਨੀ ਕੰਮ ਬਦਲ ਉਹੀ ਗਈ। ਚੱਲ ਰਿਹਾ ਜੋ ਨਵੇਂ ਤਰੀਕੇ ਨਾਲ ਸ਼ੋਅ ਨਵੇਂ ਕਰਦੇ। ਤਰੀਕੇ, ਮੋਰ ਸੋਫਿਸਟੀਕੇਟਡ, ਹੈ ਨਾ? ਇਹਦੇ ਵਿੱਚ ਮੈਂ ਐਡ ਕਰਦਾ ਜਾਵਾਂ, ਤੁਸੀਂ 에ਅਰਪੋਰਟ ਦੀ ਗੱਲ ਕੀਤੀ, ਰੀਸੈਂਟਲੀ FBI ਨੇ ਅਲਰਟ ਜਾਰੀ ਕੀਤਾ ਪਬਲਿਕ USB ਚਾਰਜਿੰਗ ਪੋਰਟਸ ਦਾ। ਜੀ, ਉਹ 'ਚ ਫੋਨ ਯੂਸਿੰਗ ਕਰਦੇ ਆ। ਫੋਨ ਯੂਸਿੰਗ ਦਾ ਮਤਲਬ ਵੀ ਤੁਸੀਂ ਆਪਣੇ ਵੱਲੋਂ ਫੋਨ ਚਾਰਜ ਕਰ ਰਹੇ ਆ, ਪਰ ਉਹਨਾਂ ਨੇ ਜਿਹੜੇ USB ਪੋਰਟਸ ਜਿਹੜੇ ਕਨੈਕਟਡ ਆ ਪਿੱਛੋਂ ਚਾਰਜਿੰਗ ਕਰਨ ਦੇ ਲਈ, ਉਹਨਾਂ ਦੇ ਵਿੱਚ ਅਜਿਹੇ ਸੌਫਟਵੇਅਰਸ ਨਾਲ ਇਨਕਲੂਡ ਕੀਤੇ ਆ। ਤੁਹਾਡੀ ਫੋਨ ਚਾਰਜ ਤਾਂ ਚਲੋ ਜਿਹੜਾ ਕਰਨਾ ਹੈ ਕਰਨਾ, ਉਸ ਦੀ ਆੜ ਦੇ ਵਿੱਚ ਤੁਹਾਡੀ ਇਨਫੋਰਮੇਸ਼ਨ ਜਿਹੜੀ ਆ ਉਹ ਐਕਸੈਸ ਕਰਦੇ ਆ। ਬਿਲਕੁਲ ਜੀ, ਸੋ ਜੇ ਤੁਸੀਂ ਕਿਤੇ ਵੀ ਪਬਲਿਕ ਥਾਂ ਦੇ ਉੱਤੇ ਜਾ ਰਹੇ ਆ, ਸਿੱਧਾ USB ਦੇ ਵਿੱਚ ਲਾ ਕੇ ਆਪਣਾ ਫੋਨ ਚਾਰਜ ਨਹੀਂ ਕਰਨਾ। ਗੈਟ ਅ ਵਾਲ ਪਲੱਗ ਜਿਹੜਾ ਹਾਂਜੀ, ਹੁੰਦਾ ਹੈ, ਵਾਲ ਚਾਰਜਰ ਜਿਹੜਾ ਆ ਉਹ ਨਾਲ ਲੈ ਕੇ ਜਾਓ ਆਪਣਾ, ਤੇ ਉੱਥੇ ਉਹ ਚੀਜ਼ ਵਰਤੋ। ਖਾਸ ਤੌਰ ਦੇ ਉੱਤੇ ਉਹਨਾਂ ਨੇ 에ਅਰਪੋਰਟਸ, ਪਬਲਿਕ ਪਲੇਸਿਸ ਦੇ ਉੱਤੇ ਪਬਲਿਕ ਜਿਹੜੇ ਪਲੇਸਿਸ ਤੇ। USB ਦੇ ਉੱਤੇ ਚਾਰਜਿੰਗ ਕਰਨ ਤੋਂ ਉਹਨਾਂ ਨੇ ਰੋਕਿਆ ਹੈਗਾ ਆ। ਪਰ ਇਹ ਚੀਜ਼ਾਂ ਧਿਆਨ ਆਪ ਹੀ ਰੱਖਣੀਆਂ ਪੈਣੀਆਂ ਆਪਾਂ ਨੂੰ। ਹਾਂਜੀ, ਤੇ ਖਾਸ ਤੌਰ ਤੇ ਜੇ ਤੁਸੀਂ ਕਿਸੇ ਕੰਪਨੀ ਦੇ ਲਈ ਕੰਮ ਕਰਦੇ, ਅੱਜ-ਕੱਲ੍ਹ ਆਲਮੋਸਟ ਸਾਰੀ ਕੰਪਨੀਜ਼ ਜਿਹੜੀਆਂ ਜਾਂ ਬਿਜ਼ਨੈਸਿਸ ਵੱਡੇ ਆ, ਉਹਨਾਂ ਨੇ ਕੰਪਿਊਟਰਸ ਦੇ ਉੱਤੇ VPN ਲਾਏ ਹੁੰਦੇ ਆ। ਤੇ ਪਬਲਿਕਲੀ ਜਦੋਂ ਤੁਸੀਂ ਫ੍ਰੀ ਡੇਟਾ ਵਰਤਦੇ ਆ 에ਅਰਪੋਰਟਸ ਦੇ ਉੱਤੇ, ਸਾਨੂੰ ਸਾਰਿਆਂ ਨੂੰ ਲੋੜ ਹੁੰਦੀ, ਵਰਤਣਾ ਪਬਲਿਕ ਪੈਂਦਾ। ਵਾਈਫਾਈ ਵਰਤਦੇ ਆ। ਤੇ ਉਹਦੇ ਵਿੱਚ ਤੁਸੀਂ VPN ਦੇ ਥਰੂ ਜੇ ਲੌਗਇਨ ਹੋਵੋ, ਤੇ ਤੁਹਾਡੀ ਜਿਹੜੀ ਡੇਟਾ ਹੁੰਦਾ ਉਹ ਹੋਰ ਇਨਕ੍ਰਿਪਟ ਹੋ ਜਾਂਦਾ। ਸੋ ਹੂੰ, VPN ਪਬਲਿਕਲੀ, ਪਬਲਿਕ ਮੀਡੀਆ ਉੱਤੇ, ਪਬਲਿਕ ਨੈਟਵਰਕ ਉੱਤੇ ਤੁਸੀਂ VPN ਜ਼ਰੂਰ ਵਰਤੋ। ਇੱਕ ਇਹਦੇ ਵਿੱਚ ਹੋਰ ਮੈਂ ਐਡ ਕਰਦਾ ਜਾਵਾਂ, ਜੀ। ਬਹੁਤ ਸਾਰੀਆਂ ਜਿਹੜੀਆਂ ਐਪਸ ਅਜਿਹੀਆਂ ਹੂੰ, ਫ੍ਰੀ ਹੂੰ। ਸਰਵਿਸ ਪ੍ਰੋਵਾਈਡ ਕਰਨ ਦੇ ਆੜ ਦੇ ਵਿੱਚ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਉਹ ਚੋਰੀ ਕਰਦੀਆਂ ਆ। ਐਂਡਰੋਇਡ ਦੇ ਯੂਜ਼ਰਸ ਦੇ ਉੱਤੇ 200 ਤੋਂ ਵੱਧ ਅਜਿਹੀਆਂ ਐਪਸ ਗੂਗਲ ਨੇ ਜਿਹੜੀਆਂ ਉਹ ਲੱਭੀਆਂ, ਜਿਹੜੀਆਂ VPN ਦੇ ਨਾਂ ਦੇ ਉੱਤੇ, ਕੈਮਰਾ, ਫੋਟੋ ਐਡੀਟਿੰਗ ਤੇ ਹੋਰ ਜਿਹੜੀਆਂ ਵੱਖ-ਵੱਖ ਫ੍ਰੀ ਐਪਸ ਦੇ ਨਾਂ ਦੇ ਉੱਤੇ ਤੁਹਾਡੀ ਜਿਹੜੀ ਆ ਇਨਫੋਰਮੇਸ਼ਨ ਚੋਰੀ ਜਿਹੜੀਆਂ ਉਹ ਕਰ ਰਹੀਆਂ ਆ। ਫਰੇਜ਼ਸ ਜਿਹੜੀਆਂ ਆ, ਪ੍ਰਾਈਵੇਟ ਕੀ ਜਿਹੜੀਆਂ ਸਟ੍ਰਾਈਕਸ ਆ, ਸਟ੍ਰੋਕਸ ਆ, ਉਹਨਾਂ ਨੂੰ ਉਹ ਕਾਪੀ ਜਿਹੜੀਆਂ ਉਹ ਕਰ ਰਹੀਆਂ, ਤੇ ਉਹ ਡਾਟਾ ਕਲੈਕਟ ਕਰਕੇ, ਜਿੱਦਾਂ ਤੁਸੀਂ ਈਮੇਲ ਵਾਲੀ ਗੱਲ ਦੱਸੀ ਸੀ, ਜੀ। ਬਾਅਦ ਦੇ ਵਿੱਚ ਸੌਫਟਵੇਅਰ ਦੇ ਜ਼ਰੀਏ ਉਹ ਆਟੋਮੈਟਿਕਲੀ ਈਮੇਲਸ ਉਹਨਾਂ ਨੂੰ ਕਰ ਰਹੇ ਆ। ਸੋ ਇਹ ਜਿਹੜੀਆਂ ਕੰਪਨੀਆਂ ਆ, ਪਲੇਟਫਾਰਮਸ ਆ, ਇਹ ਇਦਾਂ ਦੇ ਆਪ ਤਾਂ ਟਰਾਈ ਕਰਦੇ ਰਹਿੰਦੇ ਆ, ਪਰ ਜਿਹੜੀ ਟੂ ਗੁੱਡ ਟੂ ਬੀ ਟਰੂ ਲੱਗੇ ਉਹ ਤੋਂ ਪਰੇ ਰਹੋ। ਉਹ ਤੋਂ ਜਿਹੜਾ ਪਰੇ ਹੈ ਰਹੋ। ਨਾ ਉਹ ਤੋਂ ਪਰੇ ਜਿਹੜਾ ਉਹ ਰਹਿਣਾ ਚਾਹੀਦਾ। ਸੋ ਆਪਾਂ ਨੂੰ ਇਦਾਂ ਦੀਆਂ ਚੀਜ਼ਾਂ ਤੋਂ ਵੀ ਜਿਹੜਾ ਬਚਣ ਦੀ ਜ਼ਰੂਰਤ ਹੈਗੀ ਆ। ਹਾਂਜੀ, ਤੇ ਜਿਹੜਾ ਅਖੀਰਲਾ ਰਾਜਕਰਨ ਮੇਰਾ ਪੁਆਇੰਟ ਇਹਦੇ 'ਚ ਇਹ ਆ ਕਿ ਅਸੀਂ ਬਚਣਾ ਕਿੱਦਾਂ ਸਕੈਮਸ ਤੋਂ। ਅੱਜ-ਕੱਲ੍ਹ ਸੋਸ਼ਲ ਮੀਡੀਆ ਬਹੁਤ ਪੋਪੂਲਰ ਆ। ਬਿਲਕੁਲ। ਕੋਸ਼ਿਸ਼ ਇਹ ਕਰੀਏ ਕਿ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਜਿਹੜੀ ਜਾਣਕਾਰੀ, ਜਦੋਂ ਅਸੀਂ ਕੋਈ ਫੋਟੋ ਪਾ ਰਹੇ ਹਾਂ ਜਾਂ ਕੋਈ ਵੀਡੀਓ ਬਣਾ ਕੇ ਪਾ ਰਹੇ ਹਾਂ, ਉਹਦੇ ਵਿੱਚ ਸਾਡੀ ਪਰਸਨਲ ਜਾਣਕਾਰੀ ਨਾ ਹੋਏ। ਹੂੰ, ਹੂੰ, ਜਿੱਦਾਂ ਤੁਹਾਡਾ ਐਡਰੈਸ ਹੁੰਦਾ, ਕਈ ਵਾਰ ਆਪਾਂ ਘਰ ਦੇ ਬਾਹਰ ਬਹਿ ਕੇ ਵੀਡੀਓ ਬਣਾ ਲੈਂਦੇ, ਉੱਥੇ ਬਾਹਰ ਘਰ ਦਾ ਨੰਬਰ ਹੁੰਦਾ, ਹੈ ਹੂੰ, ਨਾ? ਹੂੰ, 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 ਤੇ ਸੋ ਇਹ ਆਪਾਂ ਲੋਕੇਸ਼ਨ ਆਪਣੇ ਘਰ ਦੀ ਸ਼ੇਅਰ ਕਰ ਦਿੰਦੇ ਹਾਂ ਔਨਲਾਈਨ, ਹੂੰ, ਹੈ ਨਾ? ਸੋ ਆਪਣਾ ਫ਼ੋਨ ਨੰਬਰ ਹੋ ਗਿਆ ਜਾਂ ਕੋਈ ਹੋਰ ਫਾਈਨੈਂਸ਼ੀਅਲ ਇਨਫੋਰਮੇਸ਼ਨ, ਮੰਨ ਲਓ ਘਰ ਦੇ ਪਿੱਛੇ ਤੁਹਾਡੇ ਕਾਰਡ ਪਿਆ ਹੋਇਆ, ਤੁਸੀਂ ਕੋਈ ਸੈਲਫੀ ਲੈ ਲਈ, ਤੁਹਾਡਾ ਧਿਆਨ ਨਹੀਂ ਉਸ ਪਾਸੇ। ਸੋ ਬੀ ਐਕਸਟਰਾ ਕੌਸ਼ੀਅਸ ਵਾਟ ਯੂ ਸ਼ੇਅਰ ਔਨਲਾਈਨ, ਹੈ ਨਾ? ਬਿਲਕੁਲ। ਸੋ ਸੋਸ਼ਲ ਮੀਡੀਆ ਉੱਤੇ ਜਿਹੜੀ ਜਾਣਕਾਰੀ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਲੋਕੀ ਉਹਨੂੰ ਕਿਤੋਂ ਵੀ ਦੇਖ ਸਕਦੇ ਆ। ਸੋ ਆਪਾਂ ਨੂੰ ਮੇਕ ਸ਼ੋਰ ਕਰਨਾ ਪੈਣਾ ਵੀ ਜਿਹੜੀ ਸੋਸ਼ਲ ਮੀਡੀਆ ਤੇ ਜਾਣਕਾਰੀ ਅਸੀਂ ਪਾਉਂਦੇ ਹਾਂ, ਵੱਧ ਤੋਂ ਵੱਧ ਜਨੈਰਿਕ ਉਹਦੇ 'ਚ ਕੋਈ ਪਰਸਨਲ ਇਨਫੋਰਮੇਸ਼ਨ ਨਾ ਹੋਏ। ਨਾ ਆਪਾਂ ਹੋ। ਇਸ ਚੀਜ਼ ਦਾ ਬਿਲਕੁਲ। ਧਿਆਨ ਰੱਖੀਏ। ਆਪਣੇ ਬੱਚਿਆਂ ਦੀ, ਆਪਣੇ ਜਿਹੜੀ ਆ ਉਹ ਚੀਜ਼ਾਂ ਦੀ ਜਿਹੜੀ ਉਹ ਨਾ ਸ਼ੇਅਰ ਕਰੋ। ਰੀਜ਼ਨ ਮੈਂ ਤਾਂ ਕਹਿ ਰਿਹਾ, ਦੇयर ਇਜ਼ ਸੋ ਮਚ ਗੋਇੰਗ ਔਨ ਨਿਆਣਿਆਂ ਦੇ ਨਾਲ, ਜਿਹੜਾ ਉਹ ਲੈ ਕੇ ਬਹੁਤ ਕੁਛ ਜਿਹੜਾ ਉਹ ਚੱਲਦਾ ਆ। ਕਿੰਨੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਆ ਵੀ ਨਿਆਣਿਆਂ ਦੀਆਂ ਤਸਵੀਰਾਂ ਜਿਹੜੀਆਂ ਉਹ ਕਿੱਦਾਂ ਗਲਤ ਤਰੀਕੇ ਦੇ ਨਾਲ ਬਾਅਦ 'ਚ ਵਰਤਦੇ ਆ। ਐਡੀਟਿੰਗ ਅੱਜ-ਕੱਲ੍ਹ ਬਹੁਤ ਹੁੰਦੀ ਆ। ਤੁਹਾਡਾ ਡੀਪ ਫੇਕ ਦੀ ਬਾਰੇ ਵੀ ਆਪਾਂ ਗੱਲ ਕਰਾਂਗੇ ਆਉਣ ਵਾਲੇ ਸ਼ੋਜ਼ ਦੇ ਆਉਣ ਵਿੱਚ। ਵਾਲੇ ਸ਼ੋਜ਼ ਦੇ ਵਿੱਚ ਉਹਦੇ ਬਾਰੇ ਵੀ ਜਿਹੜਾ ਉਹ ਦੱਸਾਂਗੇ, ਤੇ ਜੀ, ਉਹ ਧਿਆਨ ਇਹਦੇ ਵਿੱਚ ਹਰਵਿੰਦਰ, ਅੱਜ-ਕੱਲ੍ਹ ਜਿਹੜੇ ਸਾਈਬਰ ਸਿਕਿਉਰਿਟੀ ਦੇ ਤਹਿਤ ਇਹ ਵੀ ਮੈਂ ਦੱਸ ਜਾਵਾਂ, ਇੱਕ ਜਿਹੜਾ ਹੋਰ ਸਕੈਮ ਜਿਹੜਾ ਚੱਲਦਾ, ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਵਰਤਦੇ ਹੋਏ ਕਰ ਰਹੇ ਆ। ਹੁਣ ਚਾਹੇ ਆਪਾਂ ਆ ਹਰਵਿੰਦਰ, ਤੁਸੀਂ ਆ, ਮੈਂ ਆ, ਜਿੱਦਾਂ ਆਪਾਂ ਤਾਂ ਹੁਣ ਹੈਗੇ ਆ ਵੀ ਪਬਲਿਕ ਸਪੇਸ ਦੇ ਵਿੱਚ ਬੋਲਣ ਵਾਲੇ, ਅਸੀਂ ਹਰ ਤਰ੍ਹਾਂ ਦਾ ਲਫ਼ਜ਼ ਬੋਲਿਆ ਹੋਇਆ ਆ। ਜੀ ਬਿਲਕੁਲ। ਅੱਜ-ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਤੁਹਾਡੀ ਆਵਾਜ਼ ਨੂੰ ਰੀਕ੍ਰੀਏਟ ਕਰਕੇ
ਕੁਛ ਵੀ ਜਿਹੜਾ ਆ ਤੁਹਾਡਾ ਬਿਆਨ ਜਾਂ ਕੁਛ ਵੀ ਚੀਜ਼ਾਂ ਕਰਕੇ ਉਹ ਵਰਤੀਆਂ ਜਾ ਸਕਦੀਆਂ ਆ। ਹੋ ਸਕਦਾ ਵੀ ਤੁਹਾਡੀ ਆਵਾਜ਼ ਬਣਾ ਕੇ ਤੁਹਾਡੇ ਪਰਿਵਾਰ ਦੇ ਕਿਸੇ ਹੋਰ ਜੀਅ ਨੂੰ ਕਾਲ ਜਾਵੇ ਵੀ ਜੀ ਮੈਂ ਸਮੱਸਿਆ 'ਚ ਆ, ਪ੍ਰੋਬਲਮ ਆ, ਮੈਨੂੰ ਡਾਲਰ ਘੱਲੋ। ਮੋਸਟਲੀ ਜਿਹੜੇ ਇਹ ਸਕੈਮ ਆ ਉਹ ਡਾਲਰ ਹਥਿਆਉਣ ਦੀ ਜਿਹੜੀ ਆ ਉਹ ਕੋਸ਼ਿਸ਼ ਦੇ ਵਿੱਚ ਹੁੰਦੇ ਆ। ਕੁਛ ਵਰੇ ਪਹਿਲਾਂ ਦੀ ਗੱਲ ਆ, ਬਹੁਤ ਹੀ ਨਜ਼ਦੀਕੀ ਜਿਹੜੇ ਸੀਗੇ, ਉਹਨਾਂ ਦਾ ਮੁੰਡਾ ਕੰਮ ਤੇ ਗਿਆ ਸੀ, ਜੀ ਪਰ ਉਹਦੇ ਮਦਰ, ਉਹਨਾਂ ਦੀਆਂ ਜਿਹੜੀਆਂ ਸਿਸਟਰ ਸੀਗੀਆਂ, ਭੈਣਾਂ ਸੀਗੀਆਂ, ਉਹਨਾਂ ਨੂੰ ਕਾਲ ਆਈ ਵੀ ਮੁੰਡਾ ਤੁਹਾਡੇ ਗ੍ਰਿਫਤਾਰ ਕਰ ਲਿਆ, ਵੀ ਫਲਾਨੀ ਥਾਂ ਦੇ ਉੱਤੇ ਉਹਨੂੰ ਅਸੀਂ ਰੱਖਿਆ ਆ ਤੇ ਇਦਾਂ ਕਰਕੇ ਆਓ। ਤੇ ਹੁਣ ਇਦਾਂ ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਕਾਲਰ ਆਈਡੀਜ਼ ਆ, ਨਾਮ ਤੁਹਾਡਾ ਜਨਰੇਟ ਕਰਨਾ ਉਹਨਾਂ ਦੇ ਲਈ ਬਹੁਤ ਸੌਖਾ ਆ, ਤੁਹਾਡੀ ਆਵਾਜ਼ ਕੱਢਣੀ ਬਹੁਤ ਸੌਖੀ। ਸੋ ਆਪਣੇ ਨਾਲਦਿਆਂ ਨੂੰ ਸੁਚੇਤ ਰੱਖੋ ਵੀ ਭਾਈ ਮੇਰੇ ਨਾਂ ਦੇ ਉੱਤੇ ਇਦਾਂ ਦੀ ਚੀਜ਼ ਜਿਹੜੇ ਕਾਲ ਆ ਸਕਦੀ ਆ, ਜਾਂ ਇਦਾਂ ਜਿਹੜਾ ਕਰੋ। ਉਹ ਤੋਂ ਬਚਣ ਦੇ ਲਈ ਸੌਖਾ ਤਰੀਕਾ ਇਹੀ ਆ ਵੀ ਭਾਈ ਉਹ ਕਾਲ ਨੂੰ ਮੇਬੀ ਕੱਟ ਕੇ ਤੇ ਤੁਸੀਂ ਆਪ ਉਸ ਰੀਅਲ ਨੰਬਰ ਦੇ ਉੱਤੇ ਆਪ ਕਾਲ ਕਰਕੇ ਜਿਹੜਾ ਉਹ ਦੇਖੋ। ਅੱਜ ਕੱਲ੍ਹ ਰਿਸ਼ਤੇਦਾਰੀ ਵਾਲੀਆਂ ਬਹੁਤ ਕਾਲਾਂ ਆਉਂਦੀਆਂ ਵੀ ਮੈਂ ਤੁਹਾਡਾ ਆ ਭਤੀਜਾ ਭਣੇਵਾਂ ਬੋਲਦਾ ਆ ਤੇ ਉਹ ਆਪਣੇ ਬੜੇ ਚਿਰ ਹੋ ਗਈ, ਗੱਲ ਨਹੀਂ ਹੋਈ, ਆ ਪਰਿਵਾਰ ਵਾਲਿਆਂ ਨੂੰ ਕਿਸੇ ਹੋਰ ਨਾਲ ਗੱਲ ਨਾ ਕਰਿਓ, ਪਰ ਮੈਨੂੰ ਇੰਨੇ ਪੈਸੇ ਚਾਹੀਦੇ, ਉਹ ਪਾ ਦਿਓ ਮੇਰੇ ਅਕਾਊਂਟ 'ਚ। ਹਾਂਜੀ ਹਾਂ ਉਹ ਇਹ ਚੀਜ਼ਾਂ ਤੋਂ ਜਿਹੜਾ ਆਪਣੇ ਆਪ ਨੂੰ ਬਚਾ ਰੱਖੋ। ਜੀ ਬਿਲਕੁਲ ਠੀਕ ਆ ਰਾਜਕਰਨ। ਕਾਫੀ ਕੁਛ ਅਗੇਨ ਜਿਹੜੀ ਆਪਾਂ ਗੱਲ ਪਹਿਲਾਂ ਕੀਤੀ ਕਿ ਹਿਊਮਨ ਵਲਨਰੇਬਿਲਿਟੀ ਹੈ ਨਾ, ਉਹਦੇ ਉੱਤੇ ਡਰ ਤੇ ਫੀਡ ਕਰਦੇ ਡਰ ਦੇ ਵਿੱਚੋਂ ਇੱਕ ਹੋਰ ਇਦਾਂ ਦਾ ਕੇਸ ਸੀ ਕਿ ਐਕਸੀਡੈਂਟ ਹੋ ਗਿਆ ਜੀ ਤੁਹਾਡੇ ਮੁੰਡੇ ਨੂੰ ਇੰਡੀਆ ਵਿੱਚ। ਕਾਫੀ ਮੈਂ ਕਾਫੀ ਮਤਲਬ 2-3 ਵਾਰੀ ਮੈਂ ਗੱਲਾਂ ਸੁਣ ਲਈਆਂ ਕਿ ਤੁਹਾਡੇ ਬੱਚੇ ਨੂੰ ਅਸੀਂ ਲੈ ਕੇ ਜਾ ਰਹੇ, ਐਕਸੀਡੈਂਟ ਹੋ ਗਿਆ ਵਾ ਤੇ ਹਸਪੀਟਲ ਦੇ ਵਿੱਚ ਫਲਾਣੇ ਹਸਪੀਟਲ ਦੇ ਵਿੱਚ ਪਹੁੰਚ ਜਾਓ, ਪਰ ਉਹ ਐਡਮਿਟ ਕਰਨ ਦੇ ਇੰਨੇ ਪੈਸੇ ਲੈ ਰਹੇ ਆ, ਸੋ ਜੇ ਤੁਸੀਂ ਮੈਨੂੰ ਹੁਣੇ ਭੇਜ ਦਿਓ ਆਹ ਕੋਡ ਦੇ ਉੱਤੇ ਗੂਗਲ ਪੇ ਤੇ, ਡਰ ਜਾਂਦਾ, ਬੰਦਾ ਡਰ ਜਾਂਦਾ, ਬੰਦਾ ਕਹਿੰਦਾ ਵੀ ਯਾਰ 1 ਮਿੰਟ ਵੀ ਮੈਂ ਵੇਸਟ ਨਾ ਕਰਾਂ। ਸੋ ਅਨਫੋਰਚੂਨੇਟ ਆ ਇਸ ਇਦਾਂ ਦੀ ਮੈਂਟੈਲਿਟੀ ਵਾਲੇ ਲੋਕ ਬੰਦੇ ਸ਼ਿਕਾਰ ਹੁੰਦੇ ਆ, ਸਾਰੇ ਜਾਣੇ ਬਚਦੇ ਨਹੀਂ, ਪਰ ਆਪਾਂ ਧਿਆਨ ਜਿਹੜਾ ਸਤਰਕ ਰਹੀਏ ਤਾਂ ਬਚਾਅ ਆਪਾਂ ਕਾਫੀ ਹੱਦ ਤੱਕ ਕਰ ਸਕਦੇ ਹਾਂ ਜੀ। ਸੋ ਰਾਜਕਰਨ, ਆਪਾਂ ਪ੍ਰੋਗਰਾਮ ਦੇ ਅਖੀਰ ਵਿੱਚ ਤੁਰੀਏ ਵੀ ਆਪਾਂ ਇਹ ਤੋਂ ਬਚ ਕਿੱਦਾਂ ਸਕਦੇ ਆ ਕਿ ਅੱਜ ਕੱਲ ਉਹਦੇ ਬਾਰੇ ਅਸੀਂ ਗੱਲ ਕੀਤੀ ਤੇ ਅੱਜ ਕੱਲ ਜਿਹੜੇ ਮੋਸਟ ਪੋਪੂਲਰ ਸਕੈਮ ਦੇ ਬਾਰੇ ਅਸੀਂ ਗੱਲਾਂ ਬਾਤਾਂ ਕੀਤੀਆਂ ਕਿ IRS ਤੋਂ ਹਨਾ, ਇਮੀਗ੍ਰੇਸ਼ਨ ਵਾਲਿਆਂ ਤੋਂ ਆਉਂਦੇ ਆ, ਕੰਪਿਊਟਰ ਦੇ ਵਿੱਚ ਵਾਇਰਸ ਆ, ਇਹ ਸਾਰੇ ਚੀਜ਼ਾਂ ਦੀ ਆਪਾਂ ਥੋੜੀ ਜਿਹੀ ਇਨ ਟੱਚ ਕੀਤਾ। ਸੋ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਕਿੱਦਾਂ ਸਕਦੇ ਆ ਹਨਾ, ਕਿ ਅਸੀਂ ਪਹਿਲਾਂ ਤੇ ਇੱਕ ਬੜੀ ਲੌਜੀਕਲ ਜਿਹੀਆਂ ਗੱਲਾਂ ਕੀਤੀਆਂ ਕਿ ਪਾਸਵਰਡ ਵਧਾਓ ਹਨਾ, ਜਿਹੜੀ ਅਸੀਂ ਪ੍ਰੈਕਟੀਕਲ ਜਿਹੀਆਂ ਟੈਕਨੀਕਲ ਗੱਲਾਂ ਕਰ ਸਕਦੇ ਹਾਂ। ਅਸੀਂ ਗੱਲਬਾਤ ਬਾਰ-ਬਾਰ ਕਰਕੇ ਹਿਊਮਨ ਵਲਨਰੇਬਿਲਿਟੀ ਹਨਾ, ਡਰ ਵਾਲੀ, ਉਹ ਤੋਂ ਬਚਣ ਦੇ ਲਈ ਆਪਾਂ ਉੱਤੇ ਵੀ ਕਾਫੀ ਸਕੈਮ ਹੁੰਦੇ, ਉਹਦੇ ਬਾਰੇ ਅਸੀਂ ਕੀ ਕਰ ਸਕਦੇ ਹਾਂ ਹਨਾ। ਜਿੱਦਾਂ IRS ਦੀ ਮੰਨ ਲਓ ਕਿਸੇ ਨੂੰ ਕਾਲ ਆ ਜਾਂਦੀ ਆ, ਇਹ ਬੜਾ ਕਾਮਨ ਅੱਜ ਕੱਲ੍ਹ ਟੈਕਟਿਕ ਆ ਹਨਾ। IRS ਤੋਂ ਅਸੀਂ ਬੋਲ ਰਹੇ ਹਾਂ ਜੀ ਤੇ ਤੁਹਾਡੀ ਟੈਕਸ ਇੰਨੇ ਹੈਗੇ, ਤੁਹਾਡੇ ਖਿਲਾਫ ਵਾਰੰਟ ਜਾਰੀ ਹੋ ਗਿਆ ਤੇ ਤੁਸੀਂ ਜਾਣਕਾਰੀ ਭੇਜੋ। ਮੈਂ ਇਹਦੇ ਵਿੱਚ ਨਾ ਇੱਕ ਹੋਰ ਪਰਸਨਲ ਐਗਜ਼ਾਮਪਲ ਦੇਣ ਲੱਗਾ ਜਿਹਦਾ ਮੈਂ ਸ਼ਿਕਾਰ ਹੁੰਦਾ ਬਚਿਆ ਹਨਾ। ਮੈਂ ਸ਼ਿਕਾਰ ਇਸ ਤਰ੍ਹਾਂ ਹੁੰਦਾ ਬਚਿਆ ਕਿ ਮੇਰੇ ਕੋਲ ਸਮਾਂ ਨਹੀਂ ਸੀ ਹੈਗਾ ਤੇ ਉਹਦੇ ਕਰਕੇ ਮੈਂ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਭੇਜੀ। ਮੇਰਾ ਹੁਣ ਜਿੱਦਾਂ ਕਾਈਜ਼ਰ ਦਾ ਅਕਾਊਂਟ ਆ, ਆਲਮੋਸਟ ਕਾਫੀ ਲੋਕਾਂ ਦਾ ਕਾਈਜ਼ਰ ਦਾ ਅਕਾਊਂਟ ਹੁੰਦਾ ਤੇ ਮੈਨੂੰ ਉਹਨਾਂ ਦੀ ਚਿੱਠੀ ਆ ਗਈ ਕਿ ਤੁਹਾਡੇ ਨਾ ਤੁਸੀਂ ਪੇਮੈਂਟ ਕੀਤੀ, ਤੁਹਾਡੀ ਓਵਰ ਪੇਮੈਂਟ ਸੀ ਤੇ ਤੁਸੀਂ ਸਾਨੂੰ ਕੋਈ ਆਇਡੈਂਟੀਫਿਕੇਸ਼ਨ ਭੇਜੋ ਐਜ਼ ਰਿਕੁਆਇਰਡ ਬਾਈ ਕੈਲੀਫੋਰਨੀਆ ਸਟੇਟ ਗਵਰਨਮੈਂਟ। ਸਾਨੂੰ ਤੁਸੀਂ ਆਪਣੀ ਪਰਸਨਲ ਜਾਣਕਾਰੀ ਭੇਜੋ ਤਾਂ ਕਿ ਤੁਹਾਡੇ ਨਾਂ ਤੇ ਅਸੀਂ ਜਿਹੜਾ ਚੈੱਕ ਇਸ਼ੂ ਕਰ ਦਈਏ। ਤੇ ਬੜਾ ਲੌਜੀਕਲ ਜਿਹਾ ਨੰਬਰ ਸੀ, $52 ਤੇ 53 ਸੈਂਟ ਇਦਾਂ ਕਰਕੇ ਹਨਾ, ਇਦਾਂ ਹੀ ਹਨਾ। ਤੇ ਸਾਨੂੰ ਇਹ ਵੀ ਚੱਲ ਪੇਮੈਂਟ ਅਸੀਂ ਕਰਦੇ ਰਹਿੰਦੇ ਹਾਂ, ਕਈ ਵਾਰ ਓਵਰ ਪੇਮੈਂਟ ਹੋ ਜਾਂਦੀ ਆ। ਤੇ ਉਹ ਕਹਿੰਦੇ ਕੀ ਚਾਹੀਦਾ ਤੁਹਾਨੂੰ? ਇੱਕ ਡਰਾਈਵਰਸ ਲਾਇਸੈਂਸ ਸਾਨੂੰ ਭੇਜ ਦਿਓ, ਕੋਈ ਪ੍ਰੂਫ ਆਫ ਆਇਡੈਂਟੀਟੀ, ਪ੍ਰੈਫਰੇਬਲੀ ਡਰਾਈਵਰਸ ਲਾਇਸੈਂਸ ਜਿਹੜਾ ਕਿ ਹਰ ਇੱਕ ਜਗ੍ਹਾ ਦੇ ਉੱਤੇ ਮੰਗਦੇ ਹੀ ਆ, ਤੇ ਕਾਪੀ ਆਫ ਯੋਰ ਸੋਸ਼ਲ ਸਿਕਿਉਰਿਟੀ ਹੈ ਨਾ। ਤੇ ਰਾਜਕਰ, ਮੈਂ ਗੱਲ ਕਰਦਾ ਕਿ ਵਲਨਰੇਬਿਲਿਟੀ ਦੀ ਗੱਲ ਵੀ ਮੈਂ ਇੱਥੇ ਬੈਕ ਹੁਣ ਟਾਕ ਸ਼ੋ ਕਰ ਰਿਹਾ ਤੇ ਮੇਰੇ ਵੀ ਇੱਕ ਵਾਰੀ ਦਿਮਾਗ ਦੇ ਵਿੱਚ ਸ਼ੁਰੂ ਵਿੱਚ ਨਹੀਂ ਆਇਆ ਕਿ ਇਹ ਇਨਫੋਰਮੇਸ਼ਨ ਕਿਉਂ ਮੰਗ ਰਿਹਾ, ਵੀ ਜਿਸ ਹਿਸਾਬ ਨਾਲ ਉਹ ਇਨਫੋਰਮੇਸ਼ਨ ਲਿਖੀ ਸੀ। ਅੱਛਾ, ਦੂਸਰੀ ਚੀਜ਼ ਉਹਦੇ 'ਚ ਇਹ ਹੈ ਕਿ ਉਹਦੇ 'ਚ ਸਾਰੀ ਜਾਣਕਾਰੀ ਹੈਗੀ ਸੀ ਹਨਾ, ਵੀ ਤੁਸੀਂ ਆਹ ਨੰਬਰ ਦੇ ਉੱਤੇ ਕਾਲ ਕਰ ਰਹੇ ਹੋ, ਸੇਮ ਜਿੱਦਾਂ ਕਾਈਜ਼ਰ ਦੇ ਫਾਰਮੈਟ ਹੁੰਦਾ, ਸੇਮ ਦੇ ਵਿੱਚ ਸਿਰਫ ਇੱਕ ਡਿਜਿਟ ਦਾ ਈਮੇਲ ਦੇ ਵਿੱਚ ਤੇ ਇੱਕ ਡਿਜਿਟ ਦਾ ਫੋਨ ਨੰਬਰ 'ਚ ਡਿਫਰੈਂਸ ਸੀ। PO ਬਾਕਸ ਵੀ ਸੇਮ, ਇੱਕ ਡਿਜਿਟ ਦਾ ਫਰਕ, LA ਦਾ ਸਾਰਾ ਐਡਰੈਸ ਸੇਮ। ਕਿਉਂਕਿ ਇਨਫੋਰਮੇਸ਼ਨ ਅੱਜ ਕੱਲ ਕੱਢ ਕੇ ਕਾਪੀ ਕਰਨੀ ਉਹਨਾਂ ਲਈ ਸੌਖੀ ਆ। ਹਾਂਜੀ, ਕਿਉਂਕਿ ਉਹ ਤਾਂ ਡੇਟਾ ਪਬਲਿਕ ਹੈ ਨਾ, ਕਰ ਨਹੀਂ ਸਕਦੇ ਤੇ ਇਸ ਲਈ ਉਹ ਥੋੜਾ ਬਹੁਤਾ ਚੇਂਜ ਕਰਦੇ ਬਹੁਤ। ਹਾਂਜੀ, ਕਿਉਂਕਿ ਜੇ ਤੁਸੀਂ ਮੰਨ ਲਓ ਕੱਲ ਨੂੰ ਕਾਲ ਕਰ ਵੀ ਲੈਨੇ ਉਸ ਨੰਬਰ ਦੇ ਉੱਤੇ ਪਤਾ ਕਰਨ ਦੇ ਲਈ
ਤੇ ਹੂੰ, ਅਗਲੇ ਨੇ ਤੇ ਹਨਾ ਜੀ ਅਸੀਂ ਕਾਈਜ਼ਰ ਤੋਂ ਬੋਲਦੇ ਆ ਬਲਾ ਬਲਾ। ਯਾ ਸੋ ਪਰ ਜਿਹੜੀ ਮੇਰੀ ਚੀਜ਼ ਉਸ ਵੇਲੇ ਦਿਮਾਗ 'ਚ ਸਟਕ ਕੀਤੀ ਵੀ ਸੋਸ਼ਲ ਸਿਕਿਉਰਿਟੀ ਦੀ ਕਾਪੀ ਕਿਉਂ ਮੰਗਦੇ ਪਏ ਆ। ਯਾ ਠੀਕ ਆ? ਉਹਦੇ ਤੋਂ ਫਿਰ ਮੈਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਰਾਜਕਨ ਮੈਂ ਆਪਣੇ ਡਰਾਈਵਰ ਹੂੰ, ਲਾਇਸੈਂਸ ਦੀ ਵੀ ਕਾਪੀ ਕਰ ਲਈ, ਉਹਨਾਂ ਨੂੰ ਰਿਪਲਾਈ ਵੀ ਕਰ ਦਿੱਤਾ ਸੀ, ਆਪਣਾ ਐਡਰੈਸ ਵੀ ਲਿਖ ਲਿਆ ਸੀ ਉਹਦੇ ਤੇ ਸਭ ਹੂੰ, ਕੁਛ। ਹੂੰ, 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 ਹੂੰ। ਤੇ ਪਰ ਮੈਂ ਭੇਜਣ ਤੋਂ ਪਹਿਲਾਂ ਮੈਂ ਕਿਹਾ ਯਾਰ ਸੋਸ਼ਲ ਸਿਕਿਉਰਿਟੀ ਦਾ ਮੈਨੂੰ ਐਸਐਸਪੀ ਦੀ ਸਮਝ ਨਹੀਂ ਲੋੜ ਆਇਆ। ਹੈਗੀ ਆ, ਫਿਰ ਹਾਂ। ਮੈਂ ਥੋੜੀ ਰਿਸਰਚ ਕੀਤੀ, ਫਿਰ ਮੈਨੂੰ ਪਤਾ ਲੱਗਾ ਕਿ ਉਹ ਸਕੈਮ ਸੀ। ਸੋ ਕਹਿਣ ਦਾ ਸਕੈਮ ਮਤਲਬ ਹੈ ਕੋਈ ਵੀ ਉਹਦਾ ਸ਼ਿਕਾਰ ਹੋ ਸਕਦਾ, ਜ਼ਰੂਰੀ ਨਹੀਂ ਕੋਈ ਪੜ੍ਹਿਆ ਲਿਖਿਆ, ਕੋਈ ਟੈਕਨੀਕਲ ਆ, ਹਨਾ? ਪਰ ਹਾਂ। ਆਪਾਂ ਥੋੜਾ ਜਿਹਾ ਡਬਲ ਚੈੱਕ ਕਰ ਲਿਆ ਕਰੀ ਚੀਜ਼ਾਂ ਨੂੰ। ਹੂੰ, 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 ਠੀਕ ਆ? ਹੂੰ। ਸੋ ਰਾਜਕਨ ਆਪਾਂ ਗੱਲ ਕਰਦੇ ਆਈਆਰਐਸ ਸਕੈਮਰ ਦੀ, ਤੇ ਆਈਆਰਐਸ ਤੇ ਕਾਫੀ ਪੋਪੂਲਰ ਹੋ ਰਹੇ ਆ। ਆਪਾਂ ਮੇਕ ਸ਼ੋਰ ਕਰਨਾ ਕਿਸੇ ਨੂੰ ਇਮੀਡੀਏਟਲੀ ਆਨਲਾਈਨ ਪੇ ਨਹੀਂ ਕਰਨਾ ਆਈਆਰਐਸ ਦੀ ਕਾਲ ਨੂੰ, ਹੈ ਨਾ? ਹੂੰ, ਹੂੰ। ਆਈਆਰਐਸ ਕਦੇ ਵੀ ਤੁਹਾਨੂੰ ਕਾਲ ਬੰਦੇ ਨੂੰ ਜਾਂ ਕਾਲ ਈਮੇਲ ਨਹੀਂ ਕਰੂਗੀ ਪੈਸੇ ਮੰਗਣ ਦੇ ਵਾਸਤੇ। ਹੂੰ, ਹੂੰ, ਹੂੰ। ਠੀਕ ਆ? ਜੇ ਤੁਸੀਂ ਕਾਲ ਕਰਦੇ ਹੋ ਵੀ ਫਲਾਣਾ ਕਸਟਡੀ ਵਿੱਚ ਆ, ਹੈ ਨਾ? ਤੇ ਉਸੇ ਵੇਲੇ ਉਹ ਕਾਲ ਬੰਦ ਕਰਕੇ ਆਈਆਰਐਸ ਦੇ ਨੰਬਰ ਤੇ ਆਪ ਕਾਲ ਕਰੋ ਜਿੱਦਾਂ ਤੁਸੀਂ ਪਹਿਲੇ ਕਿਹਾ, ਹੈ ਨਾ? ਹੂੰ, ਕਦੇ ਵੀ ਉਹਨਾਂ ਨੂੰ ਆਪਣੀ ਪਰਸਨਲ ਇਨਫੋਰਮੇਸ਼ਨ ਨਾ ਦਿਓ, ਖਾਸ ਤੌਰ ਤੇ ਸੋਸ਼ਲ ਸਿਕਿਉਰਿਟੀ ਦੇ ਬੈਂਕ ਦੀ ਡਿਟੇਲ। ਠੀਕ ਆ? ਸੋ ਆਈਆਰਐਸ ਸਕੈਮਸ ਕਾਫੀ ਜ਼ਿਆਦਾ ਹੋ ਰਹੇ। ਦੂਸਰੇ ਕੰਪਿਊਟਰ ਵਾਇਰਸ ਸਕੈਮ, ਵੀ ਤੁਹਾਡੇ ਕੰਪਿਊਟਰ 'ਚ ਵਾਇਰਸ ਆ ਗਿਆ, ਤੁਹਾਡਾ ਵਾਇਰਸ ਆ ਕੰਪਿਊਟਰ ਸ਼ਟ ਹੂੰ, ਡਾਊਨ ਹੋ ਜਾਣਾ। ਇਹਦੇ ਬਾਰੇ ਆਪਾਂ ਕੀ ਕਰ ਸਕਦੇ ਹਾਂ ਕਿ ਇਹਦੇ ਬਾਰੇ ਜੇ ਟਿਪੀਕਲੀ ਕਹਿੰਦੇ ਹੁੰਦੇ ਕਿ ਉਹਨੂੰ ਫਿਕਸ ਕਰਨ ਦੇ ਲਈ ਇੰਨੀ ਕੁ ਸਾਨੂੰ ਫੀਸ ਦੇ ਦਿਓ, ਅਸੀਂ ਫਿਕਸ ਕਰ ਦਾਂਗੇ। ਹੂੰ, ਹੂੰ, ਤੇ ਉਹਦੇ ਵਿੱਚ ਕਦੇ ਵੀ ਕਿਸੇ ਨੂੰ ਆਪਣੇ ਕੰਪਿਊਟਰ ਦੀ ਰਿਮੋਟ ਐਕਸੈਸ ਨਾ ਦਿਓ। ਠੀਕ ਆ? ਤੇ ਉਹਨੂੰ ਬਿਲਕੁਲ। ਕਿਸੇ ਨੂੰ ਇਹ ਨਾ ਕਹੋ ਕਿ ਤੂੰ ਮੇਰੇ ਕੰਪਿਊਟਰ ਤੇ ਫਲਾਣਾ ਐਂਟੀਵਾਇਰਸ ਇੰਸਟਾਲ ਕਰ ਲਾ, ਕਿਉਂਕਿ ਉਹ ਮੈਲਵੇਅਰ ਹੋ ਸਕਦਾ। ਹੂੰ, ਕਿਸੇ ਨੂੰ ਆਪਣੇ ਕੰਪਿਊਟਰ ਦੀ ਐਕਸੈਸ ਨਾ ਦਿਓ। ਕਿਸੇ ਨੂੰ ਆਨਲਾਈਨ ਤੁਹਾਨੂੰ ਕਾਲ ਆਉਂਦੀ ਉਹਨੂੰ ਪੇ ਨਾ ਕਰੋ। ਠੀਕ ਆ? ਕਿਸੇ ਨੂੰ ਵੀ ਤੁਹਾਨੂੰ ਕੋਈ ਉਹਦੇ ਤੇ ਐਂਟੀਵਾਇਰਸ ਸੌਫਟਵੇਅਰ ਸੋ ਕਾਲਡ ਉਹ ਇੰਸਟਾਲ ਕਰਨ ਦੀ ਇਜਾਜ਼ਤ ਨਾ ਦਿਓ। ਹੂੰ, ਤੀਸਰੇ ਆਪਣੇ ਕਾਫੀ ਪੋਪੂਲਰ ਕਿਉਂਕਿ ਉਹ ਹੈਗੇ ਇਮੀਗ੍ਰੇਸ਼ਨ ਸਕੈਨ, ਆਪਣੇ ਬਹੁਤ ਬੰਦੇ ਜਿਹੜੇ ਅਸਾਈਲਮ ਦੇ ਉੱਤੇ ਆਉਂਦੇ ਤੇ ਇਮੀਗ੍ਰੇਸ਼ਨ ਦੇ ਨਾਂ ਦਾ ਵੀ ਥੋੜਾ ਡਰ ਹੁੰਦਾ ਤੇ ਉਹ ਹਨਾ ਡਿਪੋਰਟੇਸ਼ਨ ਜਾਂ ਵੀਜ਼ਾ ਕੈਂਸਲੇਸ਼ਨ ਦਾ ਡਰ ਉਹਨਾਂ ਨੂੰ ਗ੍ਰਿਫਤਾਰੀ ਦਾ ਜਾਂ ਗ੍ਰਿਫਤਾਰੀ ਦਾ ਕਰਦੇ ਆ। ਸੋ ਆਈਸ ਇਹ ਉਹ ਬਹੁਤ ਹਨਾ? ਕੁਛ ਕਰਦੇ ਆ। ਸੋ ਉਹਦੇ ਵਾਸਤੇ ਇਹ ਚੀਜ਼ ਮੇਕ ਸ਼ੋਰ ਆਪਾਂ ਕਰੀਏ ਕਿ ਉਹਨਾਂ ਤੋਂ ਕਿੱਦਾਂ ਬਚਣਾ ਵੀ ਯੂਐਸ ਗਵਰਨਮੈਂਟ ਜਿਹੜੀ ਆ ਉਹ ਕਦੇ ਵੀ ਤੁਹਾਨੂੰ ਪੈਸੇ ਵਾਇਰ ਕਰਨ ਨੂੰ ਨਹੀਂ ਕਹੂਗੀ ਜਾਂ ਫੀ ਨਹੀਂ ਪੇ ਕਰੂਗੀ ਯੂਜ਼ਿੰਗ ਪ੍ਰੀਪੇਡ ਡੈਬਿਟ ਕਾਰਡ। ਉਹ ਕਹਿੰਦੇ ਨਾ ਹੂੰ, ਸਾਨੂੰ ਵੈਸਟਰਨ ਡਿਜੀਟਲ ਭੇਜ ਦਿਓ, ਗ੍ਰੀਨ ਵਾਇਰ ਕਰ ਡਾਟ ਦਿਓ, ਦੇ ਲਈ ਡੈਬਿਟ ਜਾਂ ਕਾਰਡ, ਪ੍ਰੀਪੇਡ। ਆਈਟੂਨਸ ਕਾਰਡ ਇਦਾਂ ਹਾਂ, ਦਾ ਕੁਛ ਨਹੀਂ ਕਰਦਾ। ਕਦੇ ਵੀ ਯੂਐਸ ਗਵਰਨਮੈਂਟ ਇਦਾਂ ਨਹੀਂ ਕਹੂਗੀ। ਜੇ ਹੂੰ, ਤੁਹਾਨੂੰ ਕਿਸੇ ਤੋਂ ਫੇਰ ਉਹੀ ਗੱਲ ਕਾਮਨ ਸੈਂਸ ਵੀ ਜੇ ਤੁਹਾਨੂੰ ਕਿਸੇ ਅਫੀਸ਼ੀਅਲ ਤੋਂ ਇਮੀਗ੍ਰੇਸ਼ਨ ਵਾਲੇ ਤੋਂ ਕਾਲ ਨਹੀਂ ਆਉਂਦੀ, ਉਹਨਾਂ ਦਾ ਨਾਂ ਤੇ ਆਈਡੀ ਨੰਬਰ ਮੰਗੋ ਤੇ ਉਹ ਮੰਗ ਕੇ ਕਾਲ ਹੈਂਗ ਅਪ ਕਰਕੇ ਤੁਸੀਂ USCIS ਨੂੰ ਆਪ ਫੋਨ ਕਰਕੇ ਵੈਰੀਫਾਈ ਕਰੋ। ਹੂੰ, ਫਿਰ ਕੋਈ ਉਹਨਾਂ ਨੂੰ ਪਰਸਨਲ ਜਾਣਕਾਰੀ ਨਾ ਦਿਓ, ਖਾਸ ਤੌਰ ਤੇ ਸੋਸ਼ਲ ਸਿਕਿਉਰਿਟੀ ਜਾਂ ਪਾਸਪੋਰਟ ਦੀ ਡਿਟੇਲ ਜਾਂ ਵੀਜ਼ਾ ਨੰਬਰ, ਹੈ ਨਾ? ਕੋਈ ਇੱਦਾਂ ਦੀ ਇਮੀਗ੍ਰੇਸ਼ਨ ਰਿਲੇਟਡ ਡਿਟੇਲ ਜਿਹੜੀ ਤੁਹਾਨੂੰ ਕਾਲ ਆਈ ਹੋਏ, ਹੈ ਨਾ? ਸੋ ਤੁਸੀਂ ਵੈਰੀਫਾਈ ਕਰਨ ਦੇ ਲਈ ਆਪ ਕਾਲ ਕਰ ਸਕਦੇ। ਇਹ ਕਾਮਨ ਸੈਂਸ ਕਾਮਨ ਜਿਹੜੀਆਂ ਚੀਜ਼ਾਂ ਇੰਨੀਆਂ ਕੀ ਗੱਲਾਂ ਦੇ ਉੱਤੇ ਆਪਾਂ ਧਿਆਨ ਰੱਖ ਲਈਏ ਨਾ ਤੇ ਸਾਡਾ ਕਾਫੀ ਹੱਦ ਤੱਕ ਆਲਮੋਸਟ ਕਲੋਜ਼ ਬਚਾਅ ਹੋ ਜਾਂਦਾ। ਹੈ ਨਾ? ਇੱਕ ਇਹਦੇ ਵਿੱਚ ਬਚਾਅ ਹੋ ਹੋਰ ਐਡ ਜਾਂਦਾ। ਕਰਦਾ ਜਾਵਾਂ ਵੀ ਜੇ ਕਦੀ ਕੋਈ ਸ਼ਿਕਾਰ ਹੋਇਆ ਜਿੱਦਾਂ ਤੁਸੀਂ ਆਪਣੇ ਨਿੱਜੀ ਤਜਰਬੇ ਦੱਸੇ ਆ, ਜੀ, ਉਹ ਸ਼ੇਅਰ ਜ਼ਰੂਰ ਕਰਿਆ ਕਰੋ ਜਿੱਥੇ ਵੀ ਜਾਂਦੇ ਆ ਤੁਸੀਂ। ਆਪਣੇ ਹਾਂਜੀ, ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਦੇ ਨਾਲ ਬੈਠਦੇ ਆ। ਈਵਨ ਜੇ ਤੁਸੀਂ ਸ਼ਿਕਾਰ ਵੀ ਹੋ ਗਏ ਆ ਨਾ ਤੇ ਦੈਟਸ ਓਕੇ ਉਹ ਐਂਡ ਆਫ ਦਾ ਵਰਲਡ ਨਹੀਂ ਆ, ਕੋਈ ਜ਼ਿੰਦਗੀ ਜੀ, ਖਤਮ ਹੋਣ ਵਾਲੀ ਗੱਲ ਨਹੀਂ ਆ। ਹਾਂ, ਬਿਲਕੁਲ ਨੁਕਸਾਨ ਹੋ ਜਾਂਦਾ ਹੈ ਹੋ ਬੰਦੇ ਜਾਂਦਾ, ਦਾ ਤੇ ਹਾਂ, ਪਰ ਇਹ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਕੋਈ ਤੁਹਾਡੀ ਇਸ ਹੱਡਬੀਤੀ ਚੋਂ ਸਿੱਖ ਜਾਂਦਾ ਆ ਤੇ ਉਹ ਆਪਣਾ ਬਚਾਅ ਜਿਹੜਾ ਉਹ ਰੱਖ ਸਕਦਾ। ਜਿੰਨੀ ਜ਼ਿਆਦਾ ਆਪਾਂ ਇਸ ਦੇ ਉੱਤੇ ਗੱਲ ਕਰਾਂਗੇ ਓਨਾ ਜਿਹੜਾ ਇਸ ਤੋਂ ਬਚਾਅ ਜਿਹੜਾ ਉਹ ਹੋ ਸਕਦਾ ਆ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਆ, ਬਹੁਤ ਸਾਰੀਆਂ ਐਪਸ ਨੂੰ ਲੈ ਕੇ ਆ, ਵੈਬਸਾਈਟਸ ਨੂੰ ਲੈ ਕੇ ਹੁੰਦਾ ਆ। ਅੱਜ-ਕੱਲ੍ਹ ਵੈਬਸਾਈਟਸ ਵੀ ਇਦਾਂ ਦੀਆਂ ਨਕਲੀ ਬਹੁਤ ਬਣਦੀਆਂ ਜਿਹੜੀਆਂ ਵੇਖਣ ਨੂੰ ਅਸਲੀ ਅਸਲੀ ਵਰਕਰ ਲੱਗਦੀਆਂ ਜੀ, ਹੁੰਦੀਆਂ ਆ। ਸੋ ਐਵਰੀਥਿੰਗ ਚਿਊ ਕਰਕੇ ਹਜ਼ਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਆਪਾਂ ਜਿਹੜੀ ਉਹ ਕਰਨੀ ਆ ਵੀ ਚਿੱਥ ਕੇ ਦੱਬ ਕੇ ਫੇਰ ਹੀ ਜਿਹੜਾ ਉਹ ਅੰਦਰ ਜਿਹੜਾ ਲੰਘਾਇਆ ਜਾਵੇ। ਸੋ ਜੀ, ਖਿਆਲ ਰੱਖੋ ਵੱਧ ਤੋਂ ਵੱਧ। ਜਿੰਨਾ ਤੁਸੀਂ ਆਪਣੀ ਪ੍ਰਾਈਵੇਟ ਇਨਫੋਰਮੇਸ਼ਨ ਨੂੰ ਪ੍ਰਾਈਵੇਟ ਰੱਖੋਗੇ, ਜਿੰਨੀ ਘੱਟ ਇਨਫੋਰਮੇਸ਼ਨ ਪਬਲਿਕਲੀ ਸ਼ੇਅਰ ਕਰੋਗੇ ਤਾਂ ਜਿਹੜੇ ਇਹ ਟਿਪਸ ਆ ਉਹਨਾਂ ਨੂੰ ਤੁਸੀਂ ਫੋਲੋ ਕਰੋਗੇ ਤਾਂ ਤੁਸੀਂ ਆਪਣੇ ਆਪ ਨੂੰ ਬਚਾ ਰੱਖ ਸਕਦੇ। ਗਰੰਟੀ ਕੋਈ ਨਹੀਂ, ਦੇਖੋ 100% ਗਰੰਟੀ ਕੋਈ ਨਹੀਂ ਲੈਂਦਾ। ਤੁਸੀਂ ਚਾਹੇ ਜਿਹੜੇ ਪੇਡ ਸੌਫਟਵੇਅਰਸ ਵਰਤ ਰਹੇ ਆ ਜਾਂ ਨਹੀਂ ਵਰਤ ਰਹੇ, ਪਰ ਇਹ ਜਿਹੜੀਆਂ ਟਿਪਸ ਆ ਉਹ ਪੇਡ ਕਾਮਨ ਸੌਫਟਵੇਅਰ ਸੈਂਸ ਦੇ ਦੀਆਂ ਨਾਲ ਜਿਹੜੀ ਵੀ ਕੁਛ ਚੀਜ਼ਾਂ ਹਾਂ, ਇਹਨਾਂ ਪੇਡ ਕਾਫੀ ਹੱਦ ਤੱਕ ਬਚਾਅ ਹੋ ਜਾਂਦਾ। ਬਿਲਕੁਲ, ਪੇਡ ਜੀ, ਸੌਫਟਵੇਅਰ ਦੇ ਨਾਲ ਵੀ ਤੇ ਉਹ ਤੋਂ ਬਗੈਰ ਵੀ ਇਹ ਪ੍ਰਾਈਵੇਸੀ ਟਿਪਸ ਨੂੰ ਵਰਤੋ ਤਾਂ ਜੋ ਜਿਹੜਾ ਆ ਤੁਸੀਂ ਆਪਣੇ ਆਪ ਦਾ ਬਚਾਅ ਜਿਹੜਾ ਉਹ ਰੱਖ ਸਕੋ। ਜੀ। ਸੋ ਇਹਦੇ ਬਿਲਕੁਲ। ਨਾਲ ਹੀ ਆਪਾਂ ਲਈਏ ਅੱਜ ਜੀ ਦੇ ਸਰੋਤਿਆਂ ਤੋਂ ਇਜਾਜ਼ਤ। ਬਿਲਕੁਲ ਜੀ, ਹਰਵਿੰਦਰ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਜੀ ਆਪਾਂ ਫਿਰ ਅਗਲੀ ਵਾਰ ਕਿਸੇ ਹੋਰ ਟੌਪਿਕ ਨੂੰ ਲੈ ਕੇ ਆਪਾਂ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਉਹ ਆਪਾਂ ਗੱਲਬਾਤ ਕਰਾਂਗੇ। ਉਦੋਂ ਤੱਕ ਲਈ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ। ਮੇਰੇ ਹਰਵਿੰਦਰ ਸਿੰਘ ਕੰਗ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਨਿੱਘੀ ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ। ਜਿਉਂਦੇ ਚੜ੍ਹਦੀ ਵਸਦੇ ਕਲਾ ਰਹੋ। ਦੇ ਵਿੱਚ ਰਹੋ, ਜਿਉਂਦੇ ਵਸਦੇ ਰਹੋ। ਜੀ।